जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ TV 84 ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 30 ਅਪ੍ਰੈਲ 2025 17 ਵਿਸਾਖ ਨਾਨਕਸ਼ਾਹੀ ਸੰਮਤ 557 ਦੇ ਦਿਨ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਬੀਤੇ ਕੱਲ ਤੋਂ ਲੈ ਕੇ ਅੱਜ ਤੱਕ ਜਿਹੜੀਆਂ ਅਹਿਮ ਡਿਵੈਲਪਮੈਂਟਸ ਹੋਈਆਂ ਨੇ ਸਿੱਖਾਂ ਦੇ ਉੱਤੇ, ਜਿਹੜਾ ਇਸ ਵਕਤ ਭਾਵੇਂ ਉਹ ਭਾਰਤ ਪਾਕਿਸਤਾਨ ਦੇ ਦਰਮਿਆਨ ਜਿਹੜੀ ਇੱਕ ਜੰਗ ਦੀ ਸਥਿਤੀ ਬਣੀ ਹੋਈ ਹੈ ਉਸ ਨੂੰ ਲੈ ਕੇ ਗੱਲ ਹੋਵੇ ਜਾਂ ਅਦਰਵਾਈਜ਼ ਜਿਹੜੀਆਂ ਹੋਰ ਅਹਿਮ ਖਬਰਾਂ ਹੈਗੀਆਂ ਨੇ ਉਹਦੇ ਤੇ ਅਸੀਂ ਵਿਚਾਰ ਚਰਚਾ ਕਰਾਂਗੇ ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ। ਮੇਰੇ ਨਾਲ ਇਸ ਵਕਤ ਸਰਦਾਰ ਸੁਖਵਿੰਦਰ ਸਿੰਘ ਜੁੜੇ ਹੋਏ ਆ, TV 84 ਦੇ ਕੋਰਸਪੋਂਡੈਂਟ ਟੋਰਾਂਟੋ ਤੋਂ। ਆਓ ਉਹਨਾਂ ਨਾਲ ਮਿਲ ਕੇ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਸਵਾਗਤ ਹੈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂਆਤ ਕਰੀਏ ਅੱਜ। ਪਹਿਲਾਂ ਸ਼ੁਰੂ ਕਰਦੇ ਹਾਂ ਪਹਿਲਾਂ ਟੌਪਿਕ ਦੇ ਤੌਰ ਤੇ ਜਿਹੜਾ ਅਸੀਂ ਬੀਤੀ ਕੱਲ ਵੀ ਅਹਿਮ ਡਿਵੈਲਪਮੈਂਟ ਜਿਹੜੀ ਮੋਦੀ ਸਰਕਾਰ ਵੱਲੋਂ ਆਪਣੀ ਫੌਜ ਨੂੰ ਖੁੱਲੀ ਛੁੱਟੀ ਦਿੱਤੀ ਗਈ ਸੀ ਪਹਿਲਗਾਮ ਅਟੈਕ ਦਾ ਜਵਾਬ ਦੇਣ ਦੇ ਲਈ। ਉਸ ਦੇ ਉੱਤੇ ਹਾਲਾਂਕਿ ਲੰਘੇ ਜਿਹੜੇ 24 ਘੰਟੇ ਨੇ, ਇੱਕ ਵਾਰ ਐਂ ਲੱਗਿਆ ਸੀ ਵੀ ਹੋ ਸਕਦਾ ਹੁਣੇ ਹਮਲਾ ਜਿਹੜਾ ਭਾਰਤ ਵੱਲੋਂ ਕਰ ਦਿੱਤਾ ਜਾਣਾ ਆ, ਪਰ ਸਸਪੈਂਸ ਜਿਉਂਦਾ ਤਿਉਂ ਮੋਦੀ ਸਰਕਾਰ ਨੇ ਬਰਕਰਾਰ ਰੱਖਿਆ ਹੋਇਆ। ਸੋ ਮੈਂ ਚਾਹੂੰਗਾ ਵੀ ਥੋੜਾ ਜਿਹਾ ਇਹਦੇ ਤੇ ਨਜ਼ਰਸਾਨੀ ਕੀਤੀ ਜਾਵੇ ਵੀ ਇਸ ਵਕਤ ਕੀ ਸਿਚੁਏਸ਼ਨ ਬਣੀ ਹੋਈ ਹੈ ਤੇ ਜਿਹੜੀਆਂ ਲੇਟੈਸਟ ਰਿਪੋਰਟਸ ਦੋਵੇਂ ਪਾਸਿਓਂ ਆ ਰਹੀਆਂ ਨੇ, ਜਿੱਥੇ ਟੈਨਸ਼ਨ ਬਣੀ ਹੋਈ ਹੈ, ਜਿੱਥੇ ਆਪਸੀ ਗੱਲਬਾਤ ਜਾਂ ਨੈਗੋਸ਼ੀਏਸ਼ਨਸ ਦੀ ਲਾਈਨ, ਮੀਡੀਏਸ਼ਨਸ ਦੀ ਲਾਈਨ ਇੰਟਰਨੈਸ਼ਨਲੀ ਅਸੀਂ ਕੱਲ ਵੀ ਡਿਸਕਸ ਕੀਤਾ ਸੀ ਅਮਰੀਕਾ ਦੇ ਹਵਾਲੇ ਨਾਲ, ਉਹ ਜਿੱਥੇ ਇੱਕ ਪਾਸਿਓਂ ਚੱਲ ਰਹੀ ਹੈ ਉੱਥੇ ਨਾਲ ਹੀ ਨਾਲ ਗਰਾਊਂਡ ਦੇ ਉੱਤੇ ਭਾਰਤ ਤੇ ਪਾਕਿਸਤਾਨ ਦੇ ਵਿੱਚੋਂ ਕਿਸ ਕਿਸਮ ਦੀਆਂ ਖਬਰਾਂ ਦੇਖਣ ਨੂੰ ਮਿਲ ਰਹੀਆਂ ਨੇ। ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਸਥਿਤੀ ਆ ਜਿਵੇਂ ਕੱਲ ਤੋਂ ਮੈਂ ਕਹਿ ਸਕਦਾ ਕਿ ਅੱਜ ਸਥਿਤੀ ਜਿਹੜੀ ਆ ਉਹਦੇ ਚ ਕੁਛ ਸਾਨੂੰ ਜਿਹੜਾ ਮਾਹੌਲ ਆ ਜਾਂ ਗਰਮੀ ਆ ਉਹ ਘਟੀ ਨਜ਼ਰ ਆ ਰਹੀ ਆ ਤੇ ਕੁਛ ਗੱਲਾਂ ਲੱਗ ਰਿਹਾ ਵੀ ਜਿਹੜੀ ਐਸਕੇਲੇਸ਼ਨ ਆ ਉਹ ਕਿਤੇ ਨਾ ਕਿਤੇ ਉਹਦੇ ਚ ਸਟੈਗਨੇਸ਼ਨ ਦਾ ਅਹਿਸਾਸ ਹੋ ਰਿਹਾ। ਉਹਦੇ ਵਿੱਚ 2-3 ਫੈਕਟਰ ਨੇ। ਪਹਿਲੀ ਤਾਂ ਜਿਹੜੀ ਅਮਰੀਕਾ ਦੀ ਇਨਵੋਲਵਮੈਂਟ ਆ ਇਹ ਸਾਰੇ ਦੇ ਵਿੱਚ, ਕਿਉਂਕਿ ਜਿਹੜੇ ਯੂਨਾਈਟਿਡ ਸਟੇਟਸ ਦੇ ਸੈਕਟਰੀ ਆਫ ਸਟੇਟ ਨੇ ਮਾਰਕੋ ਰੂਬੀਓ, ਉਹਨਾਂ ਨੇ ਜਿੱਥੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਾਲ ਗੱਲਬਾਤ ਕੀਤੀ ਆ ਫੋਨ ਦੇ ਉੱਤੇ, ਤੇ ਨਾਲ ਹੀ ਇੰਡੀਆ ਦੇ ਜਿਹੜੇ ਫੋਰਨ ਮਿਨਿਸਟਰ ਆ S ਜੈਸ਼ੰਕਰ, ਉਹਨਾਂ ਦੇ ਨਾਲ ਗੱਲਬਾਤ ਕੀਤੀ ਆ। ਤੇ ਇਸ ਤੋਂ ਇਲਾਵਾ ਜਿਹੜਾ ਇੰਡੀਆ ਦੇ ਵਿੱਚ ਜਿਹੜਾ ਮੀਡੀਆ ਰਿਟੋਰਿਕ ਸੀ ਉਹ ਵੀ ਅਸੀਂ ਦੇਖਿਆ ਕਿ ਇੱਕੋ ਦਮ ਜਿਹੜਾ ਇੰਡੀਆ ਦੀ ਜਿਹੜੀ ਯੂਨੀਅਨ ਗਵਰਨਮੈਂਟ ਆ BJP ਦੀ, ਉਹਨੇ ਜਿਹੜਾ ਕਾਸਟ ਸੈਂਸਸ ਕਰਾਉਣ ਦਾ ਫੈਸਲਾ ਜਿਹੜਾ ਆ ਕੀਤਾ ਆ, ਜਿਹੜਾ ਕਿ ਇੱਕ ਲੰਮੇ ਸਮੇਂ ਤੋਂ ਅਸੀਂ ਕਹਿ ਸਕਦੇ ਹਾਂ ਕਿ 1931 ਤੋਂ ਬਾਅਦ ਕਦੇ ਵੀ ਭਾਰਤ ਦੇ ਵਿੱਚ ਜਿਹੜਾ ਸੈਂਸਸ ਆ ਉਹਦੇ ਵਿੱਚ ਜਿਹੜਾ ਕਾਸਟ ਨੂੰ ਕੰਸੀਡਰ ਨਹੀਂ ਸੀ ਕੀਤਾ ਗਿਆ ਉਸ ਤਰ੍ਹਾਂ, ਤੇ ਉਹਦੀ ਲੰਮੇ ਸਮੇਂ ਤੋਂ ਇੱਕ ਡਿਮਾਂਡ ਸੀ। ਹਾਲਾਂਕਿ ਜਿਹੜੀ BJP ਦੀ ਗਵਰਨਮੈਂਟ ਆ, ਹਿੰਦੂਤਵਾ ਗਵਰਨਮੈਂਟ ਆ, ਉਹ ਹਮੇਸ਼ਾ ਇਸ ਕਾਸਟ ਸੈਂਸਸ ਦਾ ਵਿਰੋਧ ਕਰਦੀ ਰਹੀ ਆ। ਪਰ ਮਤਲਬ ਜਿਹੜਾ ਉਹ ਸਾਰਾ ਮੀਡੀਆ ਰਿਟੋਰਿਕ ਜਿਹੜਾ ਪਾਕਿਸਤਾਨ ਦੇ ਉੱਤੇ ਹਮਲੇ ਦੇ ਆਲੇ ਦੁਆਲੇ ਬਣਿਆ ਹੋਇਆ ਸੀ, ਕੁਛ ਘੰਟੇ ਪਹਿਲਾਂ ਜਿਹੜਾ ਮੋਦੀ ਆ ਉਹ ਮੀਟਿੰਗਸ ਲੈ ਰਿਹਾ ਸੀ ਸਾਰਿਆਂ ਦੀਆਂ, ਜਿਹੜਾ ਡਿਫੈਂਸ ਐਡਮਿਨਿਸਟ੍ਰੇਸ਼ਨ ਆ ਇੰਡੀਆ ਦਾ, ਤੇ ਉਹਦੇ ਨਾਲ ਵੀ ਸਾਰੇ ਆਰਮੀ ਜਿਹੜੇ ਮਤਲਬ ਸਾਰਾ ਡਿਫੈਂਸ ਸਟਾਫ ਆ ਉਹਦੇ ਚੀਫ ਦੇ ਨਾਲ। ਪਰ ਇੱਕੋ ਦਮ ਜਿਹੜਾ ਸਾਰਾ ਉਹਦੇ ਚ ਸ਼ਿਫਟ ਆ ਗਿਆ ਕਿ ਜਦੋਂ ਦੇਖੋ ਸਾਰੀਆਂ ਖਬਰਾਂ, ਮੀਡੀਆ ਸਾਰਾ ਭਰ ਗਿਆ ਕਾਸਟ ਸੈਂਸਸ ਦੀਆਂ ਖਬਰਾਂ ਦੇ ਨਾਲ। ਤੇ ਮਤਲਬ ਇਹ ਅਸੀਂ ਕਹਿ ਸਕਦੇ ਹਾਂ ਕਿ ਇਹ ਦੋਨੇ ਗੱਲਾਂ ਜਿਹੜੀਆਂ ਆ ਉਹ ਤੋਂ ਬਾਅਦ ਇਹ ਅਹਿਸਾਸ ਹੋ ਰਿਹਾ ਕਿ ਜਿਹੜੀ ਗੱਲ ਆ ਜਿੰਨੀ ਉਹ ਕਾਬੂ ਤੋਂ ਬਾਹਰ ਜਾ ਰਹੀ ਸੀ ਉਹਦੇ ਚ ਕੁਛ ਨਾ ਕੁਛ ਜਿਹੜੀ ਨਰਮੀ ਆਈ ਆ। ਉਹ ਹੁਣ ਅਮਰੀਕਾ ਦੀ ਇਨਵੋਲਵਮੈਂਟ ਜਿਹੜੀ ਆ ਉਹ ਮੰਨਿਆ ਜਾ ਰਿਹਾ ਕਿ ਉਹ ਇੱਕ ਵੱਡਾ ਫੈਕਟਰ ਆ ਉਹਦੇ ਚ, ਕਿਉਂਕਿ ਪਾਕਿਸਤਾਨ ਤੇ ਇੰਡੀਆ ਮਤਲਬ ਅਮਰੀਕਾ ਦਾ ਇਹਨਾਂ ਦੋਵਾਂ ਮੁਲਕਾਂ ਦੇ ਉੱਤੇ ਚੰਗਾ ਪ੍ਰਭਾਵ ਆ। ਤੇ ਜੇ ਅਮਰੀਕਾ ਨਹੀਂ ਚਾਹੁੰਦਾ ਕਿ ਮੁਲਕ ਜਿਹੜੇ ਆ ਕਿਸੇ ਤਰੀਕੇ ਦੀ ਜੰਗ ਵੱਲ ਵਧਣ, ਕਿਉਂਕਿ ਮੁਲਕਾਂ ਦੀ ਜਿਹੜੀ ਆਪਸੀ ਜੰਗ ਆ ਜਿਹੜੇ ਅਮਰੀਕਾ ਦੇ ਇੰਟਰਸਟ ਹੈ ਇਸ ਖਿੱਤੇ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਆ। ਤੇ ਇਸ ਕਰਕੇ ਮਤਲਬ ਇਹ ਲੱਗ ਰਿਹਾ ਕਿ ਜਿਹੜੀ ਐਸਕੇਲੇਸ਼ਨ ਸੀ, ਤੇ ਨਾਲ ਹੀ ਦੂਜੇ ਪਾਸੇ ਜਿਹੜਾ ਇੰਡੀਆ ਨੇ ਵੀ ਜਿਹੜਾ ਮਤਲਬ ਅੰਦਰੋਂ ਸੋਰਸਿਸ ਤੋਂ ਇਹ ਖਬਰਾਂ ਆ ਰਹੀਆਂ ਕਿ ਜਿਹੜਾ ਇੰਡੀਆ ਦੀ ਡਿਫੈਂਸ ਲੀਡਰਸ਼ਿਪ ਆ, ਖਾਸ ਤੌਰ ਤੇ 에ਅਰ ਫੋਰਸ ਜਿਹੜੀ ਆ
ਉਹ ਪਾਕਿਸਤਾਨ ਦੇ ਨਾਲ ਕਿਸੇ ਵੀ ਤਰੀਕੇ ਦੀ ਜਿਹੜੀ ਫੁੱਲ ਫਲਾਈਡ ਵਾਰ ਆ ਉਹਦੇ ਲਈ ਹਜੇ ਤਿਆਰ ਨਹੀਂ ਆ। ਤੇ ਜਿਹੜੇ ਮਤਲਬ ਕਿਉਂਕਿ ਜਿਹੜਾ ਮੋਦੀ ਦਾ ਰਿਐਕਸ਼ਨ ਆ ਇੱਕ ਪੋਲੀਟੀਕਲ ਬੰਦਾ ਆ ਤੇ ਉਹਦੇ ਲਈ ਹੈਗਾ ਆ ਕਿ ਮਤਲਬ ਉਹ ਤਾਂ ਮਤਲਬ ਫੜਾ ਮਾਰਨੀਆਂ ਜਾਂ ਮਤਲਬ ਛਾਤੀ ਇੰਨੇ ਇੰਚ ਦੀ ਆ ਮੇਰੀ, ਉਹ ਗੱਲਾਂ ਕਹਿਣੀਆਂ ਉਹਦੇ ਪੋਲੀਟੀਕਲ ਰਿਟੋਰਿਕ ਲਈ ਆ। ਪਰ ਜਿਹੜਾ ਗਰਾਊਂਡ ਦੇ ਉੱਤੇ ਜਿਹੜੇ ਬੰਦਿਆਂ ਨੇ ਲੜਨਾ ਆ ਉਹਨਾਂ ਨੂੰ ਪਤਾ ਕਿ ਜਿਹੜਾ ਇੰਡੀਆ ਦੇ ਕੋਲ ਇਸ ਟਾਈਮ ਐਮੂਨੀਸ਼ਨ ਕਿੰਨਾ ਆ, ਇੰਡੀਆ ਦੇ ਕੋਲ ਜਿਹੜੇ ਹਥਿਆਰ ਨੇ ਉਹਨਾਂ ਦੀ ਸਥਿਤੀ ਕੀ ਆ, ਤੇ ਪਾਕਿਸਤਾਨ ਦੇ ਹਥਿਆਰਾਂ ਦੇ ਨਾਲ ਵੀ ਉਹਨਾਂ ਨੂੰ ਪਤਾ ਆ ਵੀ ਪਾਕਿਸਤਾਨ ਕੋਲ ਕੀ ਆ। ਤੇ ਇਹਦੇ ਚੱਲਦਿਆਂ ਉੱਥੇ ਵੀ ਪ੍ਰੋਬਲਮਸ ਜਿਹੜੀਆਂ ਆ ਸੋਰਸਸ ਦੇ ਹਵਾਲੇ ਨਾਲ ਪਤਾ ਲੱਗ ਰਿਹਾ ਸੀ ਕਿ ਆ ਰਹੀਆਂ ਸੀ ਡਿਸੀਜਨ ਲੈਣ ਦੇ ਵਿੱਚ। ਤੇ ਜੇ ਤੋਂ ਬਾਅਦ ਮਤਲਬ ਅਸੀਂ ਦੇਖ ਰਹੇ ਹਾਂ ਕਿ ਫਿਲਹਾਲ ਇਹ ਲੱਗ ਰਿਹਾ ਕਿ ਉਹ ਜਿਹੜਾ ਕੰਸੈਂਸਸ ਆ ਕਿਸੇ ਵੀ ਤਰੀਕੇ ਦੇ ਅਟੈਕ ਦਾ ਉਹ ਨਹੀਂ ਬਣ ਪਾਇਆ ਇੰਡੀਅਨ ਸਟੇਟ ਦੇ ਅੰਦਰ। ਤੇ ਜਿਹਦੇ ਚੱਲਦਿਆਂ ਫਿਰ ਬੀਜੇਪੀ ਨੇ ਜਿਹੜਾ ਲੋਕਾਂ ਦਾ ਇੱਕ ਵਾਰ ਜਿਹੜਾ ਪੂਰਾ ਧਿਆਨ ਆ ਉਹ ਹੁਣ ਇਹ ਤੋਂ ਪਹਿਲਗਾਮ ਤੋਂ ਸ਼ਿਫਟ ਕਰਤਾ ਆ, ਡਾਇਵਰਟ ਕਰਤਾ ਆ ਕਾਸਟ ਸੈਂਸਸ ਦੇ ਵੱਲ। ਜੀ, ਤੇ ਜਿਹੜੀ ਇਹ ਕਾਸਟ ਸੈਂਸਸ ਦੀ ਗੱਲ ਹੈਗੀ ਹੈ, ਮਤਲਬ ਥੋੜਾ ਜਿਹਾ ਇਹਦੀ ਵੀ ਮੈਂ ਚਾਹੂੰਗਾ ਜਾਂ ਬੈਕਗਰਾਉਂਡ ਦੇ ਵਿੱਚ ਜਾਣਾ ਬਣਦਾ। ਜਿਵੇਂ ਤੁਸੀਂ ਜ਼ਿਕਰ ਕੀਤਾ ਵੀ 1931 ਦੇ ਵਿੱਚ ਲਾਸਟ ਜਿਹੜੀ ਕਾਸਟ ਸੈਂਸਸ ਹੈ ਉਹ ਹੋਈ ਸੀ, ਉਦੋਂ ਅੰਗਰੇਜ਼ਾਂ ਦਾ ਰੂਲ ਸੀਗਾ ਭਾਰਤ ਦੇ ਵਿੱਚ। 1931 ਤੋਂ ਬਾਅਦ ਫਿਰ ਜਦੋਂ ਭਾਰਤ ਆਜ਼ਾਦ ਹੁੰਦਾ, ਮੇਰੇ ਖਿਆਲ ਜੇ ਪਹਿਲੀ ਜਿਹੜੀ ਸੈਂਸਸ ਸੀਗੀ ਉਹ 1951 ਦੇ ਵਿੱਚ ਹੁੰਦੀ ਹੈ। ਤੇ ਉਦੋਂ ਫਿਰ ਜਿਹੜਾ ਜਵਾਹਰ ਲਾਲ ਨਹਿਰੂ ਦੀ ਸਰਕਾਰ ਨੇ ਇਸ ਪਾਰਟ ਨੂੰ ਬਿਲਕੁਲ ਹੀ ਦੱਬ ਦਿੱਤਾ ਕਿ ਕਾਸਟ ਨੂੰ ਅਸੀਂ ਕਾਊਂਟ ਹੀ ਨਹੀਂ ਕਰਨਾ, ਕਿਉਂਕਿ ਇਹਦੇ ਨਾਲ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਉਹ ਵੱਧਦੀ ਹੈ। ਉਸ ਤੋਂ ਲੈ ਕੇ ਚਲੋ ਰਿਜ਼ਰਵੇਸ਼ਨ ਦਾ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਗਿਆ, ਉਹਦੇ ਥੱਲੇ ਜਿਹੜੇ ਸ਼ਡਿਊਲ ਟ੍ਰਾਈਬਸ ਤੇ ਸ਼ਡਿਊਲ ਕਾਸਟ ਹੈਗੇ ਆ ਉਹਨਾਂ ਦੀ ਕਾਊਂਟਿੰਗ ਵੱਖਰੇ ਲੈਵਲ ਤੇ ਹੋਣ ਲੱਗੀ। ਪਰ ਜਿਹੜੀਆਂ OBCs ਜਿਨ੍ਹਾਂ ਨੂੰ ਕਿਹਾ ਜਾਂਦਾ, ਜਿਨ੍ਹਾਂ ਨੂੰ ਪੁਰਾਣੇ ਉਹਦੇ ਵਿੱਚ ਜੇ ਦੇਖਣਾ ਹੋਵੇ ਤੇ ਅਛੂਤ ਜਾਂ ਅਨਟਚੇਬਲਸ ਕਹਿ ਕੇ ਦੁਰਕਾਰਿਆ ਜਾਂਦਾ ਰਿਹਾ, ਉਹਨਾਂ ਦੀ ਗਿਣਤੀ ਜਿਹੜੀ ਹੈ ਅਦਰ ਬੈਕਵਰਡ ਕਲਾਸਿਸ ਦੀ ਉਹ ਨਹੀਂ ਕੀਤੀ ਗਈ ਕਾਸਟ ਦੇ ਵਿੱਚ, ਕਾਸਟ ਸੈਂਸਸ ਦੇ ਵਿੱਚ। ਕਿਤੇ ਵੀ ਕੋਈ ਡਾਟਾ ਉਸ ਕਿਸਮ ਦਾ ਅਵੇਲੇਬਲ ਨਹੀਂ ਕੀਤਾ ਗਿਆ ਪਿਛਲੇ ਸਾਰੇ ਸਮੇਂ ਦੇ ਵਿੱਚ। ਹਾਲਾਂਕਿ ਮੰਗ ਉੱਠਦੀ ਰਹੀ ਹੈ ਕਿਉਂਕਿ ਇੱਕ ਵੱਡਾ ਵੋਟ ਬੈਂਕ ਜਾਂ ਉਸ ਕਿਸਮ ਦੀ ਜਿਹੜੀ ਕੰਸੋਲੀਡੇਸ਼ਨ ਹੈਗੀ ਹੈ ਉਹ ਰਹੀ ਹੈ ਇਸ ਸਾਰੇ ਟਾਈਮ ਪੀਰੀਅਡ ਦੇ ਵਿੱਚ। ਤੇ ਮੋਦੀ ਸਰਕਾਰ, ਜਿਵੇਂ ਤੁਸੀਂ ਵੀ ਜ਼ਿਕਰ ਕੀਤਾ ਕਿ ਮੋਦੀ ਸਰਕਾਰ ਵੱਲੋਂ ਹਮੇਸ਼ਾ ਇਸ ਦਾ ਵਿਰੋਧ ਕੀਤਾ ਗਿਆ ਕਾਸਟ ਸੈਂਸਸ ਦਾ। ਤੇ ਭਾਵੇਂ ਉਹ ਕਾਂਗਰਸ ਪਾਰਟੀ ਹੋਵੇ ਇਸ ਵਕਤ, ਰਾਹੁਲ ਗਾਂਧੀ ਹੋਣ ਜਾਂ ਸਾਰਾ ਜਿਹੜਾ ਇੰਡੀਆ ਬਲਾਕ ਹੈ ਕਾਂਗਰਸ ਦੇ ਨਾਲ ਬਣਿਆ ਹੋਇਆ, ਉਹਨਾਂ ਵੱਲੋਂ ਪੁਸ਼ ਕੀਤਾ ਜਾ ਰਿਹਾ ਸੀ ਇਸ ਦੇ ਉੱਤੇ। ਸੋ ਹੁਣ ਅਜਿਹਾ ਕੀ ਵਾਪਰਿਆ, ਕੀ ਘਟਨਾਕ੍ਰਮ ਹੋਇਆ ਕਿ ਜਿਹੜਾ ਅੱਜ ਇਹ ਫੈਸਲਾ ਲਿਆ ਗਿਆ ਜਾਂ ਇਹ ਜਿਹੜੀਆਂ ਸਾਰੀਆਂ ਖਬਰਾਂ ਨੇ ਹੁਣ ਕਾਸਟ ਸੈਂਸਸ ਦੀ ਅਨਾਉਂਸਮੈਂਟ ਦੇ ਨਾਲ ਭਰੀਆਂ ਹੋਈਆਂ ਨੇ, ਕੀ ਵਾਪਰਿਆ ਹੁਣ? ਜਿਹੜਾ ਅਮਰਵੀਰ ਸਿੰਘ ਜੀ, ਦੇਖੋ ਇੰਡੀਆ ਦੁਨੀਆ ਦੀ ਅਸੀਂ ਕਹਿ ਸਕਦੇ ਹਾਂ ਕਿ ਮਤਲਬ ਇੱਕ ਮੋਸਟ ਅਨਇਕੁਅਲ ਕੰਟਰੀ ਆ, ਜਿੱਥੇ ਸਭ ਤੋਂ ਜ਼ਿਆਦਾ ਇਨਇਕੁਐਲਿਟੀ ਆ ਲੋਕਾਂ ਦੇ ਵਿੱਚ, ਸੋਸ਼ਲ ਸਟੈਂਡਰਡ ਨੂੰ ਲੈ ਕੇ ਵੀ, ਤੇ ਨਾਲ ਹੀ ਚਾਹੇ ਤੁਸੀਂ ਵੈਲਥ ਦੇ ਪੱਖ ਤੋਂ ਗੱਲ ਕਰੋ, ਆਰਥਿਕਤਾ ਦੇ ਪੱਖ ਤੋਂ ਗੱਲ ਕਰੋ, ਵੀ ਉਹਦੇ ਵਿੱਚ ਜਿਹੜਾ ਇਹ ਕਾਸਟ ਵਾਲਾ ਸਿਸਟਮ ਆ, ਜਿਹੜੀ ਹਿੰਦੂਤਵ ਆ ਜਾਂ ਹਿੰਦੂ ਆਈਡੀਓਲੋਜੀ ਆ, ਉਹਦੀ ਉਹਦਾ ਮੇਨ ਪਲੇਟਫਾਰਮ ਆ ਉਹ ਕਾਸਟ ਸਿਸਟਮ ਆ। ਵੀ ਉਹ ਕਾਸਟ ਸਿਸਟਮ ਜਿਹੜਾ ਆ ਉਹਦਾ ਇੱਥੋਂ ਤੱਕ ਮਤਲਬ ਅਟੈਕ ਆ ਜਿਹੜੀ ਹਿਊਮੈਨਿਟੀ ਦੇ ਉੱਤੇ ਵੀ। ਬਾਕੀ ਦੀਆਂ ਡਿਵੀਜ਼ਨਸ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਬੰਦਾ ਅੱਜ ਪੈਸੇ ਘੱਟ ਆ, ਕੱਲ ਉਹ ਅਮੀਰ ਹੋ ਗਿਆ, ਉਹਦੇ ਕੋਲ ਪੈਸੇ ਆ ਗਏ ਤਾਂ ਉਹ ਮਤਲਬ ਆਪਣੀ ਥਾਂ ਸਮਾਜ 'ਚ ਬਣਾ ਸਕਦਾ, ਕੁਛ ਵੀ ਆ। ਪਰ ਜਿਹੜਾ ਕਾਸਟ ਸਿਸਟਮ ਆ ਉਹਦੇ ਜਿਹੜੇ ਦੋ ਪਹਿਲੂ, ਇੱਕ ਤਾਂ ਜਨਮ ਤੋਂ ਜਿਹੜਾ ਉਹ ਬੰਦੇ ਨੂੰ ਮੰਨਦੇ ਆ ਕਿ ਜਿਹੜੇ ਬੰਦੇ ਨੇ ਜੇ ਕਿਸੇ ਪਾਰਟੀਕੂਲਰ ਕਾਸਟ 'ਚ ਜਨਮ ਲੈ ਲਿਆ, ਉਹ ਮਤਲਬ ਦੁਬਾਰਾ ਕਦੇ ਵੀ ਆਪਣੇ ਮਤਲਬ ਜਿਹੜੀ ਅਪਰ ਸੁਸਾਇਟੀ ਮੰਨੀ ਜਾਂਦੀ ਆ ਉਸ ਆਈਡੀਏ ਦੇ ਮੁਤਾਬਕ, ਉਹ ਮਤਲਬ ਉਹਦੇ ਬਰਾਬਰ ਦਾ ਨਹੀਂ ਹੋ ਸਕਦਾ। ਉਹਨੇ ਨੀਚ ਜੰਮਿਆ ਤੇ ਉਹਨੇ ਨੀਚ ਹੀ ਰਹਿਣਾ। ਤੇ ਦੂਜਾ ਮਤਲਬ ਉਹਦੇ 'ਚ ਉਹਨਾਂ ਦਾ ਫੈਕਟਰ ਜਿਹੜਾ ਉਹਨੂੰ ਆਈਸੋਲੇਟ ਕਰਨ ਦਾ ਰੱਖਿਆ, ਮਤਲਬ ਕੋਈ ਜਿਹੜਾ ਆਈਡੀਆ ਬਿਲਡ ਅਪ ਕੀਤਾ ਉਹ ਕੀਤਾ ਅਨਟਚੇਬਿਲਿਟੀ ਦਾ, ਕਿ ਜੇ ਕੋਈ ਮਤਲਬ ਜਿਹੜੀਆਂ ਨੀਵੀਆਂ ਜਾਤਾਂ 'ਚ ਜੰਮ ਗਿਆ ਇੱਕ ਵਾਰ, ਭਾਵੇਂ ਉਹਦੇ ਕੋਲ ਲੱਖ ਟੈਲੈਂਟ ਹੋਵੇ, ਉਹਦੇ ਕੋਲ ਲੱਖ ਕਾਬਲੀਅਤ ਹੋਵੇ, ਪਰ ਜਿਹੜਾ ਸੋ ਕਾਲਡ ਉੱਚੀ ਜਾਤੀ ਦੇ ਵਿੱਚ ਜੰਮਿਆ ਬੰਦਾ, ਉਹਨੇ ਉਹਦੇ ਸਪਰਸ਼, ਉਹਦੇ ਟੱਚ ਦੇ ਵਿੱਚ ਹੀ ਨਹੀਂ ਆਉਣਾ। ਮਤਲਬ ਜਿਹੜੀ ਇਹ ਆਈਸੋਲੇਸ਼ਨ ਆ, ਇਹ ਸਦੀਆਂ ਦੀ, ਪੀੜ੍ਹੀਆਂ ਦਰ ਪੀੜ੍ਹੀਆਂ ਇਹ ਮਤਲਬ ਸਿਸਟਮ ਉੱਥੇ ਚੱਲਿਆ ਆ ਰਿਹਾ। ਤਾਂ ਉਹਦੇ ਨਾਲ ਕੀ ਹੋਇਆ ਵੀ ਜਿਹੜੇ ਰਿਸੋਰਸਿਸ ਆ
ਉਹ ਮਤਲਬ ਇੰਡੀਆ ਬਣਨ ਤੋਂ ਪਹਿਲਾਂ ਤੋਂ, ਜਦੋਂ ਮੁਗਲਾਂ ਤੋਂ ਵੀ ਪਹਿਲਾਂ ਤੋਂ ਮਤਲਬ ਇਹਨਾਂ ਦੀਆਂ ਆਪਣੀਆਂ ਐਸਟੈਬਲਿਸ਼ਮੈਂਟਸ ਰਹੀਆਂ ਇਸ ਖਿੱਤੇ ਦੇ ਵਿੱਚ, ਤਾਂ ਉਦੋਂ ਤੋਂ ਹੀ ਇਹ ਸਿਸਟਮ ਚੱਲਿਆ ਆਇਆ ਵੀ ਜਿਹੜੀ ਕਲਾਸ ਇਹਨਾਂ ਨੇ ਕਾਸਟ ਦੇ ਬੇਸਿਸ ਦੇ ਉੱਤੇ ਅਪਰ ਮੰਨੀ, ਉੱਚ ਜਾਤੀ ਮੰਨੀ, ਰਿਸੋਰਸਿਸ ਵੀ ਸਾਰੇ ਉਹਦੇ ਕੋਲੇ ਕੰਸੋਲੀਡੇਟ ਹੋਏ। ਤੇ ਰਿਸੋਰਸਿਸ ਉਹ ਸੱਤਾ ਦੇ ਰੂਪ ਚ, ਤੇ ਸੱਤਾ ਤੋਂ ਬਾਅਦ ਭਾਵੇਂ ਉਹ ਧਾਰਮਿਕ ਅਗਵਾਈ ਹੋਵੇ ਚਾਹੇ ਉਹ ਵੈਲਥ ਹੋਵੇ, ਮਤਲਬ ਹਰ ਇੱਕ ਪਹਿਲੂ ਤੋਂ ਜਿਹੜੀ ਉਹ ਪਾਵਰ ਆ ਉਹ ਉਸ ਵਰਗ ਕੋਲ ਰਹੀ। ਤੇ ਜਿਹੜਾ ਉਹ ਵਰਗ ਆ ਉਹ ਸਦੀਆਂ ਤੋਂ ਫਿਰ ਉਹ ਕਿਉਂਕਿ ਉਹ ਮਤਲਬ ਆਈਸੋਲੇਸ਼ਨ ਚ ਰਿਹਾ, ਉਹਨੂੰ ਮੌਕਾ ਹੀ ਨਹੀਂ ਮਿਲਿਆ, ਤਾਂ ਉਹ ਅਸੀਂ ਕਹਿ ਸਕਦੇ ਹਾਂ ਵੀ ਇੱਕ ਸਦੀਆਂ ਤੋਂ ਉਹਨੂੰ ਜਿਹੜੇ ਰਿਸੋਰਸਿਸ ਆ ਉਹਨਾਂ ਤੋਂ ਵਿਰਵਾ ਰੱਖਿਆ ਗਿਆ। ਹੁਣ ਮਤਲਬ ਭਾਰਤ ਜਦੋਂ ਹੋਂਦ ਚ ਆਇਆ ਉਹ ਤੋਂ ਬਾਅਦ ਡਾਕਟਰ ਭੀਮ ਰਾਓ ਅੰਬੇਦਕਰ ਹੋਰਾਂ ਨੇ ਜਿਹੜੀ ਮੂਵਮੈਂਟ ਸਾਰੀ ਰਨ ਕੀਤੀ, ਜਿਹਦੇ ਚ ਉਹਨਾਂ ਨੇ ਅਨਟੱਚੇਬਿਲਿਟੀ ਨੂੰ ਖਤਮ ਕਰਨ ਦੇ ਲਈ, ਚਾਹੇ ਮਤਲਬ ਇੱਕ ਜਿਹੜੀ ਉਹਨਾਂ ਦਾ ਜਿਹੜਾ ਡਾਕਟਰ ਭੀਮ ਰਾਓ ਅੰਬੇਦਕਰ ਦਾ ਬੇਸਿਕ ਆਈਡੀਆ ਸੀ ਉਹ ਇਹੀ ਸੀ ਕਿ ਜਦੋਂ ਤੱਕ ਰਿਸੋਰਸਿਸ ਜਿਹੜੇ ਆ ਉਹ ਨਹੀਂ ਮਿਲਦੇ ਇਹਨਾਂ ਨੂੰ, ਰਿਸੋਰਸਿਸ ਦੇ ਵਿੱਚ ਭਾਵ ਕਿ ਰੈਜ਼ਰਵੇਸ਼ਨ ਨੌਕਰੀਆਂ ਦੇ ਵਿੱਚ ਭਾਵ ਨੌਕਰੀਆਂ ਨਹੀਂ ਮਿਲਦੀਆਂ ਚੰਗੀਆਂ, ਉਹਦੇ ਨਹੀਂ ਮਿਲਦੇ, ਫਿਰ ਉਹਨਾਂ ਦੇ ਰਾਹੀਂ ਪੈਸਾ ਨਹੀਂ ਆਉਂਦਾ, ਵੀ ਉਦੋਂ ਤੱਕ ਇਹ ਬੰਦੇ ਜਿਹੜੇ ਆ ਉਹ ਆਈਸੋਲੇਸ਼ਨ ਚ ਨਹੀਂ ਨਿਕਲ ਸਕਦੇ ਜੀ। ਪਰ ਡਾਕਟਰ ਭੀਮ ਰਾਓ ਅੰਬੇਦਕਰ ਦਾ ਵੀ ਜਿਹੜਾ ਆਈਡੀਆ ਸੀ ਉਹ ਵੀ ਅਸੀਂ ਦੇਖ ਰਹੇ ਹਾਂ ਕਿ ਅੱਜ ਫੇਲ ਹੋਇਆ, ਕਿ ਲੰਮਾ ਸਮਾਂ ਭਾਰਤ ਦੇ ਵਿੱਚ ਨੌਕਰੀਆਂ ਕਰਨ ਤੋਂ ਬਾਅਦ ਵੀ ਮਤਲਬ ਉੱਚ ਅਹੁਦਿਆਂ ਤੇ ਰਹਿਣ ਤੋਂ ਬਾਅਦ ਵੀ ਇੱਥੋਂ ਤੱਕ ਸਥਿਤੀ ਆ ਵੀ ਜੇ ਜੱਜਾਂ ਦੇ ਵਿੱਚ ਕੋਈ ਐਸਸੀ ਜੱਜ ਹੈਗੇ ਆ ਤਾਂ ਉਹ ਜਿਹੜੇ ਅਪਰ ਕਾਸਟ ਜੱਜ ਆ ਉਹਨਾਂ ਦੇ ਵਿੱਚ ਵੀ ਮਤਲਬ ਜਦੋਂ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਸੋ ਕਾਲਡ ਕਾਸਟ ਤੋਂ ਆ, ਤਾਂ ਉੱਥੇ ਜਿਹੜਾ ਬਿਹੇਵੀਅਰ ਆ ਉਹਦੇ ਨਾਲ ਉਹੀ ਰਹਿੰਦਾ ਕਿ ਨੀਵੀਂ ਜਾਤ ਦਾ ਆ, ਭਾਵੇਂ ਉਹ ਉਹਦੇ ਬਰਾਬਰ ਉਹਦੇ ਤੇ ਬੈਠਾ ਹੋਵੇ ਪੋਸਟ ਦੇ ਰੂਪ ਚ। ਤਾਂ ਮਤਲਬ ਜਿਹੜੀ ਉਹ ਅਨਟੱਚੇਬਿਲਿਟੀ ਦੀ ਸੈਂਸ ਆ ਜਿਹੜੀ ਹਿੰਦੂ ਮਾਈਂਡ ਦੇ ਵਿੱਚ ਪਈ ਆ ਉਹ ਖਤਮ ਨਹੀਂ ਕਰ ਸਕਿਆ। ਮਤਲਬ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ ਪ੍ਰੋਵੀਜ਼ਨ ਸੀ ਸਾਰਾ, ਉਹ ਵੀ ਮਤਲਬ ਉਹ ਸਾਰੀਆਂ ਪ੍ਰੋਬਲਮਸ ਦੇ ਨਾਲ ਮਤਲਬ ਉਹ ਤਾਂ ਖਤਮ ਨਹੀਂ ਹੋ ਰਹੀ। ਤੇ ਦੂਜੇ ਪਾਸੇ ਪਰ ਜਿਹੜੇ ਲੋਅਰ ਕਾਸਟ ਸੋ ਕਾਲਡ ਲੋਅਰ ਕਾਸਟ ਗਰੁੱਪਸ ਨੇ ਉਹ ਲੰਮੇ ਸਮੇਂ ਤੋਂ ਡਿਮਾਂਡ ਕਰ ਰਹੇ ਸੀ ਕਿ ਜਿਹੜੀ ਸੈਂਸਸ ਹੁੰਦਾ, ਕਿਉਂਕਿ ਸੈਂਸਸ ਦੇ ਉੱਤੇ ਹੀ ਸਾਰੀ ਪਾਲਿਸੀ ਬਣਾਈ ਜਾਂਦੀ ਆ ਦੇਸ਼ ਦੀ, ਤੇ ਉਹ ਸੈਂਸਸ ਦੇ ਵਿੱਚ ਉਹ ਕਹਿੰਦੇ ਸੀ ਕਿ ਤੁਸੀਂ ਜਦੋਂ ਪੋਪੂਲੇਸ਼ਨ ਨੂੰ ਮਾਪਣਾ ਆ ਕਿ ਕਿਹੜੇ ਭਾਈਚਾਰੇ ਦੇ, ਕਿਹੜੀ ਕਮਿਊਨਿਟੀ ਦੇ, ਕਿਹੜੇ ਖਿੱਤੇ ਦੇ ਵਿੱਚ ਕਿੰਨੇ ਲੋਕ ਨੇ, ਤਾਂ ਕਿ ਜਿਹੜੀਆਂ ਵੈਲਫੇਅਰ ਪਾਲਿਸੀਜ਼ ਨੇ ਉਹ ਉਸ ਮੁਤਾਬਕ ਹੀ ਜਿਹੜੀਆਂ ਫਰੇਮ ਹੋਣੀਆਂ ਨੇ, ਤਾਂ ਉਹਦੇ 'ਚ ਤੁਸੀਂ ਕਾਸਟ ਫੈਕਟਰ ਨੂੰ ਕੰਸੀਡਰ ਕਰੋ। ਤੇ ਤੁਹਾਨੂੰ ਪਤਾ ਲੱਗੇ ਵੀ ਜਿਹੜੇ ਮਾਰਜਨਲਾਈਜ਼ਡ ਸੈਕਸ਼ਨ ਹੈਗੇ ਆ ਜਾਂ ਜਿਹੜੇ ਲੋਅਰ ਕਾਸਟ ਸੈਕਸ਼ਨ ਆ, ਸੋ ਕਾਲਡ ਲੋਅਰ ਕਾਸਟ, ਉਹਨਾਂ ਦੇ ਤੱਕ ਵੈਲਫੇਅਰ ਪਾਲਿਸੀਜ਼ ਪਹੁੰਚ ਰਹੀਆਂ ਨੇ ਜਾਂ ਨਹੀਂ ਪਹੁੰਚ ਰਹੀਆਂ, ਤੇ ਜੇ ਨਹੀਂ ਪਹੁੰਚ ਰਹੀਆਂ ਤਾਂ ਉਹਨਾਂ ਦੇ ਵੈਲਫੇਅਰ ਦੇ ਲਈ ਪਾਲਿਸੀਜ਼ ਉਵੇਂ ਫਰੇਮ ਕੀਤੀਆਂ ਜਾ ਸਕਣ। ਤਾਂ ਬੇਸਿਕਲੀ ਮਤਲਬ ਵੀ ਜਿਹੜੀ ਉਹ ਜਦੋਜਹਿਦ ਸੀ ਉਹਨੂੰ ਲਗਾਤਾਰ, ਭਾਵੇਂ ਉਹ ਕਾਂਗਰਸ ਦੀ ਪਾਰਟੀ ਰਹੀ ਆ ਸੱਤਾ 'ਚ ਚਾਹੇ ਬੀਜੇਪੀ ਰਹੀ ਆ, ਉਹ ਡਿਨਾਇਲ ਮੋਡ 'ਚ ਰਹੇ ਆ। ਪਰ ਹੁਣ ਕਾਂਗਰਸ ਜਿਹੜੀ ਆ ਉਹ ਖੁੱਲ ਕੇ ਸਪੋਰਟ ਕਰ ਰਹੀ ਸੀ ਇਸ ਗੱਲ ਦੀ ਕਿ ਜਿਹੜਾ ਸੈਂਸਸ ਆ ਉਹਦੇ 'ਚ ਕਾਸਟ ਨੂੰ ਕੰਸੀਡਰ ਕੀਤਾ ਜਾਵੇ, ਕਾਸਟ ਬੇਸ ਸੈਂਸਸ ਹੋਵੇ। ਉਹ ਬੀਜੇਪੀ ਉਹਦਾ ਵਿਰੋਧ ਕਰ ਰਹੀ ਸੀ। ਪਰ ਹੁਣ ਜਿਹੜੀ ਸਥਿਤੀ ਬਣੀ, ਕੱਲ ਰਾਤੋਂ ਰਾਤ ਕਿਸੇ ਨੂੰ ਸੋਚਿਆ ਨਹੀਂ ਸੀ ਕਿ ਇਹ ਬਿਆਨ ਹੋਣਾ, ਤੇ ਜਿਹੜਾ ਇਹ ਬਿਆਨ ਆ ਇਹ ਭਾਰਤ ਸਰਕਾਰ ਵੱਲੋਂ ਸਾਹਮਣੇ ਆਇਆ, ਜਿਹਦੇ 'ਚ ਹੁਣ ਇਹ ਆ ਕਿ ਉਹਨਾਂ ਨੇ ਗੱਲ ਮੰਨੀ ਆ ਕਿ ਜਿਹੜਾ ਸੈਂਸਸ ਉਹ ਹੋਣਾ ਕਦੋਂ ਆ, ਉਹਦੀਆਂ ਕੀ ਮਤਲਬ ਉਹਦੇ ਕੀ ਨੋਰਮਸ ਹੋਣਗੇ, ਕਿਵੇਂ ਉਹ ਸਾਰਾ ਡਾਟਾ ਕੰਸੀਡਰ ਕਰਨਗੇ ਜਾਂ ਇਕੱਠਾ ਕਰਨਗੇ, ਉਹ ਹਜੇ ਕੋਈ ਸਪਸ਼ਟ ਨਹੀਂ ਕੀਤਾ। ਪਰ ਉਹਨਾਂ ਨੇ ਇੰਨੀ ਗੱਲ ਜ਼ਰੂਰ ਕਹੀ ਆ ਕਿ ਜਿਹੜਾ ਵੀ ਜਦੋਂ ਵੀ ਸੈਂਸਸ ਹੋਊਗਾ ਉਹਦੇ ਜਿਹੜਾ ਉਹ ਸੈਂਸਸ ਆ ਉਹ ਕਾਸਟ ਬੇਸਡ ਹੋਊਗਾ। ਇਹਦੇ 'ਚ ਅਮਰਵੀਰ ਸਿੰਘ ਜੀ, ਇੱਕ ਤਾਂ ਮੈਂ ਤੁਹਾਨੂੰ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਹਟੇ ਆ ਵੀ ਸਾਰਾ ਜਿਹੜਾ ਮੀਡੀਆ ਰਿਟੋਰਿਕ ਚੱਲ ਰਿਹਾ ਸੀ, ਵੀ ਜਿਹਦੇ 'ਚ ਪਰਸੋਂ ਸਾਰਾ ਇੰਡੀਅਨ ਮੀਡੀਆ ਇਹ ਗੱਲ ਕਹਿ ਰਿਹਾ ਸੀ ਵੀ ਇਸ ਤਾਂ ਕੱਲ੍ਹ ਨੂੰ ਸਾਡੀ ਫੌਜ ਨੇ ਪਾਕਿਸਤਾਨ ਤੇ ਕਬਜ਼ਾ ਕਰਿਆ ਲੋ, ਤੇ ਉਹ ਸਾਰਾ ਹੀ ਜਿਹੜਾ ਮਤਲਬ ਚੇਂਜ ਉਹਨਾਂ ਨੇ ਕਰਤਾ ਵੀ ਉਹ ਚੁੱਪ ਕਰ ਗਏ ਉਸ ਮਸਲੇ ਤੇ ਉਹ ਕਾਸਟ ਸੈਂਸਸ ਦੇ ਉੱਤੇ ਬੋਲਣਾ ਸ਼ੁਰੂ ਹੋ ਗਏ ਸਾਰੇ। ਜਿਵੇਂ ਤੋਤੇ ਨੂੰ ਤੁਸੀਂ ਕੋਈ ਗੱਲ ਰਟਾ ਦਿੰਦੇ ਹੋ ਫਿਰ ਉਹੀ ਬੋਲੀ ਜਾਂਦਾ। ਤੇ ਉਸ ਤੋਂ ਇਲਾਵਾ ਜਿਹੜੀ ਬਿਹਾਰ ਦੀ ਇਲੈਕਸ਼ਨ ਆ ਉਹ ਵੀ ਬੜੀ ਇੱਕ ਇੰਪੋਰਟੈਂਟ ਆ ਕਿ ਬਿਹਾਰ ਦੇ ਵਿੱਚ ਬੀਜੇਪੀ, ਕਿਉਂਕਿ ਬਿਹਾਰ ਦੇ ਵਿੱਚ ਬੀਜੇਪੀ ਜਿਹੜੇ ਆਪਣੇ ਅਲਾਇੰਸ ਪਾਰਟਨਰ ਆ ਉਹਨਾਂ ਦੇ ਨਾਲ ਹੀ ਸਰਕਾਰ 'ਚ ਆਈ ਆ ਹੁਣ ਤੱਕ। ਤੇ ਉਹ ਜਿਹੜੇ ਅਲਾਇੰਸ ਪਾਰਟਨਰ ਨੇ ਨਿਤਿਸ਼ ਕੁਮਾਰ ਕਦੇ ਆ ਗਏ ਬੀਜੇਪੀ ਦੇ ਨਾਲ, ਕਦੇ ਫਿਰ ਉਹ ਚਲੇ ਗਏ। ਮਤਲਬ ਬੀਜੇਪੀ ਆਪ ਉੱਥੇ ਇੱਕ ਵੱਡੀ ਧਿਰ ਬਣਨ 'ਚ ਕਾਮਯਾਬ ਨਹੀਂ ਹੋ ਸਕੀ। ਉੱਥੇ ਜ਼ਿਆਦਾ ਨਿਤਿਸ਼ ਕੁਮਾਰ ਜਾਂ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਹੈ, ਇਹ ਪਾਰਟੀਆਂ ਰੀਜਨਲ ਪਾਰਟੀਆਂ ਨੇ। ਹੁਣ ਬੀਜੇਪੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਬੀਜੇਪੀ ਦਾ ਇਹ ਟਰੈਕ ਰੈਕਡ ਆ ਵੀ ਜਿੱਥੇ ਵੀ ਉਹਨੇ ਕਿਸੇ ਦੇ ਨਾਲ ਸਾਂਝ ਪਾ ਕੇ ਕਿਸੇ ਸੂਬੇ ਦੇ ਵਿੱਚ ਸੱਤਾ 'ਚ ਆਈ ਆ, ਫਿਰ ਜਿਹੜਿਆਂ ਨਾਲ ਉਹਨੇ ਸਾਂਝ ਪਾਈ ਆ ਉਹਦੀਆਂ ਜੜ੍ਹਾਂ ਵੱਡੀਆਂ ਨੇ ਤੇ ਉਸ ਪਾਰਟੀ ਨੂੰ ਖਤਮ ਕੀਤਾ। ਤੇ ਹੁਣ ਬੀਜੇਪੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੀ ਹੈ ਕਿ ਬਿਹਾਰ ਦੇ ਵਿੱਚ ਆਪਣੇ ਦਮ ਦੇ ਉੱਤੇ ਉਹ ਸਰਕਾਰ ਲਿਆਵੇ ਜਾਂ ਵੱਡੀ ਪਾਰਟੀ ਬਣੇ।
ਤੇ ਉਹਦੇ ਲਈ ਬੀਜੇਪੀ ਨੇ ਇਹ ਜਿਹੜਾ ਪੱਤਾ ਖੇਡਿਆ, ਕਿਉਂਕਿ ਬਿਹਾਰ ਦੇ ਵਿੱਚ ਜਿਹੜੀ ਸਾਰੀ ਪੋਲਿਟਿਕਸ ਆ ਉਹ ਕਾਸਟ ਦੇ ਉੱਤੇ ਬੇਸਡ ਆ, ਤੇ ਉੱਥੇ ਇੱਕ ਵੱਡਾ ਮਸਲਾ ਆ ਜਿਹੜਾ ਕਾਸਟ ਸੈਂਸਸ ਦਾ ਸੀ। ਤਾਂ ਇਹ ਮੰਨਿਆ ਜਾ ਰਿਹਾ ਕਿ ਬੀਜੇਪੀ ਨੇ ਇਹ ਕਾਰਡ ਬਿਹਾਰ ਇਲੈਕਸ਼ਨਸ ਦੇ ਮੱਦੇਨਜ਼ਰ ਜਿਹੜਾ ਪਲੇ ਕੀਤਾ ਆ, ਤੇ ਉਹ ਕਿਉਂਕਿ ਇਲੈਕਸ਼ਨ ਹੁਣ ਹੋਣੇ ਆ, ਸੈਂਸਸ ਪਤਾ ਨਹੀਂ ਕਦੋਂ ਹੋਣਾ ਆ, ਤੇ ਇਹਨਾਂ ਦਾ ਕੀ ਹੈ, ਇੱਕ ਫੇਰ ਮੁੱਕਰ ਜਾਣਗੇ ਮਤਲਬ ਵੀ ਜੇ ਸੈਂਸਸ ਅਸੀਂ ਮਤਲਬ ਕਾਸਟ ਨੂੰ ਕਿਵੇਂ ਕੰਸੀਡਰ ਕਰਨਾ। ਉਹ ਕਿਸਾਨਾਂ ਨੇ ਦੇਖਿਆ ਹੀ ਹੈ ਜੋ ਕਿਸਾਨਾਂ ਦੇ ਨਾਲ ਹੋਇਆ। ਤਾਂ ਮਤਲਬ ਬੀਜੇਪੀ ਜਿਹੜੀ ਆ ਜਾਂ ਮੋਦੀ ਜਿਹੜਾ ਆ, ਉਹਨੇ ਜੇ ਤੁਹਾਨੂੰ ਯਾਦ ਹੋਣਾ ਜਦੋਂ ਆਹ ਪਹਿਲਗਾਮ ਦਾ ਹਮਲਾ ਵੀ ਹੋਇਆ ਸੀ, ਉਹ ਤੋਂ ਬਾਅਦ ਉਹਨੇ ਬਿਹਾਰ ਜਾ ਕੇ ਉਹ ਬਿਆਨ ਦਿੱਤਾ ਸੀ ਕਿ ਮੈਂ ਧਰਤੀ ਦੇ ਕਿਸੇ ਵੀ ਥਾਂ ਤੇ ਚਲੇ ਜਾਣ, ਮਤਲਬ ਧਰਤੀ ਦੇ ਅਖੀਰ ਤੱਕ ਜਾ ਕੇ ਵੀ ਮੈਂ ਹਮਲਾਵਰਾਂ ਨੂੰ ਜਿਹੜਾ ਆ ਟੈਰਰਿਸਟਾਂ ਨੂੰ ਮਾਰੂੰਗਾ ਜਾਂ ਇਹ ਕਰੂੰਗਾ ਉਹ ਕਰੂੰਗਾ। ਤਾਂ ਉਹ ਸਾਰੇ ਮਤਲਬ ਜੋ ਵੀ ਕੀਤਾ ਜਾ ਰਿਹਾ ਉਹ ਬੀਜੇਪੀ ਜਿਹੜੀ ਆ ਬਿਹਾਰ ਦੀ ਇਲੈਕਸ਼ਨ ਦੇ ਮੱਦੇਨਜ਼ਰ ਕਰ ਰਹੀ ਆ। ਤੇ ਜਿਹੜਾ ਇਹ ਕਾਸਟ ਸੈਂਸਸ ਦਾ ਇਹ ਡਿਸੀਜਨ ਆ, ਇਹਦੇ ਦੋਨੇ ਫੈਕਟਰ ਮੰਨੇ ਜਾ ਰਹੇ ਆ। ਇੱਕ ਤਾਂ ਇਹ ਮੰਨਿਆ ਜਾ ਰਿਹਾ ਕਿ ਜਿਹੜਾ ਪਾਕਿਸਤਾਨ ਦੇ ਖਿਲਾਫ ਰਿਟੋਰਿਕ ਬਣਾਇਆ ਸੀ ਉਹਦੇ ਚ ਕੰਸੈਂਸਸ ਨਹੀਂ ਬਣ ਪਾਇਆ ਇੰਡੀਆ ਦਾ ਅਟੈਕ ਨੂੰ ਲੈ ਕੇ, ਤੇ ਜਿਹਦੇ ਕਰਕੇ ਉਹ ਸਾਰਾ ਜਿਹੜਾ ਮਾਈਂਡ ਸ਼ਿਫਟ ਆ ਪੋਪੂਲੇਸ਼ਨ ਦਾ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਨਾਲ ਹੀ ਜਿਹੜਾ ਬੀਜੇਪੀ ਨੇ ਇੱਕ ਪੱਤਾ ਖੇਡਿਆ ਆਪਣਾ ਇਹ ਬਿਹਾਰ ਇਲੈਕਸ਼ਨਸ ਦੇ ਵਿੱਚ ਮਾਈਲੇਜ ਲੈਣ ਦੇ ਲਈ। ਜੀ ਨਹੀਂ, ਇੱਕ ਫੈਕਟਰ ਦੇ ਤੌਰ ਤੇ ਬਿਲਕੁਲ ਇਹਨੂੰ ਦੇਖਿਆ ਜਾਣਾ ਬਣਦਾ ਆ ਬਿਹਾਰ ਇਲੈਕਸ਼ਨਸ ਨੂੰ, ਤੇ ਨਾਲ ਹੀ ਨਾਲ ਇਹਦੇ ਵਿੱਚ ਇਸ ਸਾਰੀ ਕਾਸਟ ਸੈਂਸਸ ਦਾ ਇੰਪੈਕਟ ਕੀ ਹੋਣਾ, ਨੋ ਡਾਊਟ ਇਹ ਮਤਲਬ ਇੱਕ ਵੱਡਾ ਫੈਕਟਰ ਹੈ। ਤੇ ਨਾਲ ਹੀ ਨਾਲ ਜੇ ਅਸੀਂ ਦੂਜੇ ਪੱਖ ਤੋਂ ਵੀ ਦੇਖਦੇ ਹਾਂ, ਮਤਲਬ ਜਦੋਂ ਕਾਸਟ ਸੰਵਿਧਾਨ ਦੇ ਵਿੱਚ, ਭਾਰਤ ਦੇ ਸੰਵਿਧਾਨ ਦੇ ਵਿੱਚ ਕਾਸਟ ਬੇਸਡ ਰਿਜ਼ਰਵੇਸ਼ਨਸ ਐਡ ਵੀ ਕੀਤੀਆਂ ਗਈਆਂ ਨੇ, ਜਿਵੇਂ ਤੁਸੀਂ ਜ਼ਿਕਰ ਕੀਤਾ ਆ, ਜਾਂ ਅਸੀਂ ਓਵਰਆਲ ਸਮਝਦੇ ਹਾਂ ਕਿ ਇੱਕ ਉਹ ਤਬਕਾ ਜਿਹਨੂੰ ਲਤਾੜਿਆ ਗਿਆ, ਦੱਬਿਆ ਗਿਆ, ਕੁਚਲਿਆ ਗਿਆ, ਉਹਨਾਂ ਦੀ ਅਪਲਿਫਟਮੈਂਟ ਦੇ ਲਈ ਇਹ ਜਿਹੜੀ ਰਿਜ਼ਰਵੇਸ਼ਨ ਹੈਗੀ ਆ ਉਹ ਐਡ ਕੀਤੀ ਗਈ ਸੀਗੀ। ਤੇ ਰਿਜ਼ਰਵੇਸ਼ਨ ਵੀ ਕੁਝ ਸਾਲਾਂ ਦੇ ਲਈ ਐਡ ਕੀਤੀ ਗਈ ਸੀ, ਇਹ ਨਹੀਂ ਸੀ ਵੀ ਇਹ ਲੰਬਾ ਸਮਾਂ ਚੱਲਣਾ ਆ, ਇਹ ਸੀ ਵੀ ਅਪਲਿਫਟਮੈਂਟ ਉਹਨਾਂ ਦੀ ਕਰਨੀ ਹੈ। ਵਨਸ ਉਹ ਇਸ ਪੋਜੀਸ਼ਨ ਦੇ ਵਿੱਚ ਆਉਂਦੇ ਆ ਕਿ ਉਸ ਤਬਕੇ ਦੀ ਅਪਲਿਫਟਮੈਂਟ ਹੁੰਦੀ ਹੈ, ਤੇ ਫਿਰ ਜਿਹੜਾ ਇਹਨੂੰ ਮਨਫੀ ਕਰ ਦਿੱਤਾ ਜਾਊਗਾ। ਪਰ ਮੁੜ ਕੇ ਉਹ ਸਿਚੁਏਸ਼ਨ ਐਸੀ ਬਦਲੀ ਕਿ ਉਹ ਇੱਕ ਵੋਟ ਬੈਂਕ ਬਣ ਗਿਆ, ਤੇ ਵੋਟ ਬੈਂਕ ਦੇ ਥੱਲੇ ਐਸੀ ਉਹਦੇ ਤੇ ਪੋਲਿਟਿਕਸ ਹੋਣ ਲੱਗੀ ਕਿ ਮੁੜ ਕੇ ਜਿਹੜੀ ਵੀ ਸਰਕਾਰ ਕੇਂਦਰ ਦੇ ਵਿੱਚ ਹੋਣ ਦੇ ਵਿੱਚ ਆਈ ਹੈ, ਕੋਈ ਪਾਰਟੀ ਦੀ ਹੋਵੇ, ਬੀਜੇਪੀ ਦੀ, ਕਾਂਗਰਸ ਦੀ, ਜਨਤਾ ਦਲ ਦੀ, ਜਿਹੜੀਆਂ ਵੀ ਸਰਕਾਰਾਂ ਰਹੀਆਂ ਨੇ, ਉਹਨਾਂ ਨੇ ਕਦੇ ਡੇਅਰ ਨਹੀਂ ਕੀਤਾ ਕਿ ਉਹ ਇਸ ਦੇ ਜਿਹੜਾ ਪਿਛੋਕੜ ਦੇ ਵਿੱਚ ਜਾ ਕੇ ਜਾਂ ਇਸ ਨੂੰ ਜਿਹੜਾ ਆ ਉਹ ਮਾਈਨਸ ਕਰ ਸਕਣ ਕਿਸੇ ਵੀ ਲੈਵਲ ਦੇ ਉੱਤੇ। ਮੰਡਲ ਕਮਿਸ਼ਨ ਤੋਂ ਲੈ ਕੇ ਹੋਰ ਰਿਪੋਰਟਾਂ ਵੀ ਆਈਆਂ ਨੇ, ਪਰ ਉਹਨਾਂ ਦੇ ਉੱਤੇ ਕਦੇ ਉਸ ਕਿਸਮ ਦੀ ਕਾਰਵਾਈ, ਕਦੇ ਪੋਲੀਟੀਕਲ ਵਿਲ ਹੀ ਨਹੀਂ ਹੋਈ ਉਹਨੂੰ ਇੰਪਲੀਮੈਂਟ ਕਰਨ ਦੀ। ਸੋ ਹੁਣ ਅਸੀਂ ਇੱਥੇ ਆ ਕੇ ਜਦੋਂ ਬੀਜੇਪੀ ਦੀ ਸਿਆਸਤ ਦੇ ਉੱਤੇ ਗੱਲ ਕਰਦੇ ਹਾਂ, ਤੇ ਬੀਜੇਪੀ ਨੇ ਜਿਹੜੀ ਸਿਆਸਤ ਕੀਤੀ ਹੈ ਉਹ ਕੀਤੀ ਹੈ ਪੋਲਰਾਈਜੇਸ਼ਨ ਦੀ। ਪੋਲਰਾਈਜੇਸ਼ਨ ਦੇ ਥੱਲੇ ਉਹਨਾਂ ਨੇ ਕੰਸੋਲੀਡੇਟ ਕੀਤਾ ਆ ਹਿੰਦੂ ਵੋਟ ਬੈਂਕ ਨੂੰ, ਜਿਹੜੀ ਮੈਜੋਰਿਟੀ ਵੋਟ ਬੈਂਕ ਹੈਗੀ ਆ ਉਹਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਇੱਕ ਵਾਈਡਰ ਇੰਡੀਅਨ ਨੈਸ਼ਨਲਿਜ਼ਮ ਦੇ ਲਬਾਦੇ ਦੇ ਵਿੱਚ ਲਪੇਟ ਕੇ ਇੱਕ ਨੈਸ਼ਨਲ ਆਈਡੈਂਟੀਟੀ, ਹਿੰਦੂਤਵਾਦੀ ਆਈਡੈਂਟੀਟੀ ਕ੍ਰੀਏਟ ਕਰਨ ਦੀ ਲਾਈਨ ਕੀਤੀ ਹੈ। ਸੋ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਬਿਹਾਰ ਫੈਕਟਰ ਠੀਕ ਹੈ ਆਪਣੀ ਥਾਂ ਦੇ ਉੱਤੇ ਹੈਗਾ, ਵੀ ਜਿਹੜੀ ਓਵਰਆਲ ਇੱਕ ਬੀਜੇਪੀ ਦੀ ਸਿਆਸਤ ਹੈਗੀ ਹੈ, ਇਹ ਕਿਤੇ ਨਾ ਕਿਤੇ ਉਹਨਾਂ ਨੂੰ ਖੋਰਾ ਲਾਉਣ ਵਾਲੀ ਲਾਈਨ ਸੀਗੀ ਜਿਹੜੀ ਕਾਂਗਰਸ ਵੱਲੋਂ ਜਾਂ ਆਪੋਜੀਸ਼ਨ ਵੱਲੋਂ ਕੀਤੀ ਜਾ ਰਹੀ ਸੀ ਕਿ ਕਾਸਟ ਸੈਂਸਸ ਨੂੰ ਲਾਗੂ ਕੀਤਾ ਜਾਵੇ ਜਾਂ ਕਰਵਾਈ ਜਾਵੇ। ਇਹ ਬੀਜੇਪੀ ਦੇ ਫੇਵਰ 'ਚ ਨਹੀਂ ਜਾਂਦਾ, ਪਰ ਹੁਣ ਕਿਉਂ ਬੀਜੇਪੀ ਨੇ ਜਿਹਨੂੰ ਕਹਿੰਦੇ ਹੁੰਦੇ ਆ ਵੀ ਇਹ ਅੱਕ ਚੱਬਿਆ, ਪਹਿਲਾਂ ਵਿਰੋਧ ਕਰਦੇ ਸੀ ਤੇ ਹੁਣ ਆ ਕੇ ਗੱਲ ਮੰਨ ਲਈ ਹੈ, ਨਹੀਂ ਜਾਪਦਾ ਵੀ ਇਹ ਗੱਲ ਉਹਨਾਂ ਦੇ ਵਿਰੋਧ 'ਚ ਜਾਂਦੀ ਹੈ ਜਿਹੜੀ ਉਹਨਾਂ ਦੀ ਨੀਤੀ ਪੋਲਰਾਈਜੇਸ਼ਨ ਦੀ, ਹਿੰਦੂਤਵਾਦੀ ਇੱਕ ਹਿੰਦੂ ਆਈਡੈਂਟੀਟੀ ਕ੍ਰੀਏਟ ਕਰਨ ਦੀ ਹੁਣ ਤੱਕ ਰਹੀ ਹੈ? ਬਿਲਕੁਲ, ਦੇਖੋ ਜਿਹੜਾ ਨਰਿੰਦਰ ਮੋਦੀ ਤੇ ਜਿਹੜੀ ਬੀਜੇਪੀ ਦੀ ਸਾਰੀ ਇਹ ਮਤਲਬ ਗਵਰਨਮੈਂਟ ਆ, ਇਹਨਾਂ ਦਾ ਐਟੀਟਿਊਡ ਇਹੀ ਰਿਹਾ ਕਿ ਜਿਹੜੀ ਇਹ ਕਾਸਟ ਬੇਸ ਸੈਂਸਸ ਆ ਇਹ ਦੇਸ਼ ਨੂੰ ਜਿਹੜਾ ਆ ਵੰਡਣ ਵਾਲਾ ਕੰਮ ਆ, ਵੀ ਜਿਹੜੀ ਦੇਸ਼ ਦੀ ਤਾਕਤ ਸਮਰੱਥਾ ਆ ਉਹ ਇਹਦੇ ਨਾਲ ਡਿਵਾਈਡ ਹੁੰਦੀ ਆ। ਤੇ ਇਹਨਾਂ ਦਾ ਕਿਉਂਕਿ ਜਿਹੜਾ ਬੀਜੇਪੀ ਦਾ ਸਾਰਾ ਪੋਲੀਟੀਕਲ ਆਈਡੀਆ ਉਹ ਹਿੰਦੂਤਵ ਤੇ ਖੜਾ, ਵੀ ਜਿੱਥੇ ਉਹ ਜਿਹੜੀ ਹਿੰਦੂ ਪ੍ਰਾਈਡ ਆ, ਹਿੰਦੂ ਚੇਤਨਾ ਆ, ਉਹਦੇ ਥੱਲੇ ਮਤਲਬ ਜਿਹੜਾ ਭਾਰਤ ਦੀ ਬਹੁ ਗਿਣਤੀ ਆ ਉਹਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਆ, ਉਹਨੂੰ ਆਰਗੇਨਾਈਜ਼ ਕਰਨਾ ਚਾਹੁੰਦੇ ਆ, ਜਿਹਦੇ 'ਚ ਉਹ ਫਿਰ ਉਹਨੂੰ ਆਰਗੇਨਾਈਜ਼ ਕਰਨ ਦੇ ਲਈ ਉਹ ਜਿਹੜਾ ਉਹਦਾ, ਕਿਉਂਕਿ ਤੁਸੀਂ ਕਿਸੇ ਵਿਰੋਧੀ ਦੇ ਖਿਲਾਫ ਤੁਹਾਨੂੰ ਕੋਈ ਨਾ ਕੋਈ ਸਾਹਮਣੇ
ਮਤਲਬ ਵਿਰੋਧੀ ਵੀ ਚਾਹੀਦਾ ਹੁੰਦਾ ਜਦੋਂ ਤੁਸੀਂ ਕਿਸੇ ਪੋਪੂਲੇਸ਼ਨ ਦੇ ਕਿਸੇ ਹਿੱਸੇ ਨੂੰ ਆਰਗੇਨਾਈਜ਼ ਕਰਨਾ, ਤਾਂ ਉਹਦੇ ਵਿੱਚ ਫਿਰ ਉਹ ਜਿਹੜਾ ਵਿਰੋਧੀ ਆ ਉਹ ਮੁਸਲਮਾਨਾਂ ਨੂੰ ਬਣਾਉਂਦੇ ਆ। ਫਿਰ ਉਹ ਇਸੇ ਕਰਕੇ ਅਸੀਂ ਦੇਖਦੇ ਹਾਂ ਵੀ ਯੋਗੀ ਆਦਿੱਤਿਆਨਾਥ ਹੋ ਗਿਆ, ਸਾਰੀਆਂ ਬੀਜੇਪੀ ਦੀਆਂ ਗਵਰਨਮੈਂਟਸ ਉੱਤਰਾਖੰਡ ਦੀਆਂ, ਉਹ ਸਾਰੇ ਮਤਲਬ ਜਿੰਨਾ ਮੁਸਲਮਾਨਾਂ ਨੂੰ ਕੁੱਟ ਸਕਦੇ ਆ ਉਹਨਾਂ ਕੁੱਟਣ ਦੀ ਕੋਸ਼ਿਸ਼ ਕਰਦੇ ਆ, ਜਿਹਦੇ ਚੋਂ ਜਿਹੜਾ ਉਹ ਹਿੰਦੂ ਪ੍ਰਾਈਡ ਜਿਹੜਾ ਆ ਉਹ ਡਿਵੈਲਪ ਕਰਦੇ ਆ ਮੁਸਲਮਾਨਾਂ ਨੂੰ ਕੁੱਟ ਕੇ। ਉਹ ਜਿਹੜਾ ਮਤਲਬ ਕਿਉਂਕਿ ਮੁਸਲਮਾਨਾਂ ਨੇ ਲੰਮਾ ਸਮਾਂ ਜਿਹੜਾ ਮੁਗਲ ਅੰਪਾਇਰ ਨੇ ਰੂਲ ਕੀਤਾ ਭਾਰਤ ਦੇ ਉੱਤੇ, ਤਾਂ ਉਹ ਇੱਕ ਬਦਲੇ ਦੇ ਰੂਪ ਦੇ ਵਿੱਚ ਜਾਂ ਮਤਲਬ ਜਿਹੜਾ ਵੀ ਮਤਲਬ ਜਿਹੜਾ ਹਿੰਦੂ ਮਨ ਆ ਉਹਨੂੰ ਸੰਤੁਸ਼ਟੀ ਦਿੰਦੇ ਆ ਕਿ ਦੇਖੋ ਅਸੀਂ ਮਤਲਬ ਇਹਨਾਂ ਨੂੰ ਕੁੱਟ ਰਹੇ ਆ ਮੁਸਲਮਾਨਾਂ ਨੂੰ ਹੁਣ, ਤੇ ਮਤਲਬ ਉਹ ਵੀ ਉਸ ਪੱਧਰ ਤੇ ਜਿਹੜੀ ਆਪਣੀ ਪੋਲਿਟਿਕਸ ਆ ਬੀਜੇਪੀ ਨੇ ਖੜੀ ਕੀਤੀ। ਪਰ ਇਹਦੇ ਚ ਅਮਰਵੀਰ ਸਿੰਘ ਜੀ ਇੱਕ ਹੋਰ ਫੈਕਟਰ ਵੀ ਆ ਕਿ ਜਿਹੜੀ ਭਾਰਤ ਦੀ ਸਿਆਸਤ ਆ ਉਹ ਸੂਬੇ ਦਰ ਸੂਬੇ ਚੱਲਦੀ ਆ, ਮਤਲਬ ਸੂਬਿਆਂ ਦੇ ਵਿੱਚ ਵੀ ਖਿੱਤਿਆਂ ਦੇ ਵਿੱਚ ਡਿਵਾਈਡਡ ਆ, ਤੇ ਉਹਦੇ ਚ ਜਿਹੜਾ ਇੱਕ ਬੜਾ ਫੈਕਟਰ ਅਹਿਮ ਕਿ ਹਰਿਆਣੇ ਦੀ ਜੇ ਆਪਾਂ ਐਗਜ਼ਾਮਪਲ ਲਈਏ, ਹਰਿਆਣੇ ਦੇ ਵਿੱਚ ਜਿਹੜੀ ਬੀਜੇਪੀ ਆ ਉਹਨੇ ਕਾਸਟ ਨਾਲ ਹੀ ਪਲੇ ਕੀਤਾ। ਮਤਲਬ ਹਰਿਆਣੇ ਦੇ ਵਿੱਚ ਜਿਹੜੀ ਜਾਟ ਡੋਮੀਨੈਂਸ ਰਹੀ ਆ ਹਮੇਸ਼ਾ ਪੋਲਿਟਿਕਸ ਦੇ ਵਿੱਚ, ਪਰ ਜਿਹੜੀ ਜਾਟ ਡੋਮੀਨੈਂਸ ਸੀ ਉਹ ਜਾਂ ਤਾਂ ਜਿਹੜੀ ਕਾਂਗਰਸ ਆ ਉਹ ਵੀ ਉਹਦੀ ਲੀਡਰਸ਼ਿਪ ਵੀ ਜ਼ਿਆਦਾਤਰ ਜਾਟ ਸੀ, ਤੇ ਜਿਹੜਾ ਸਾਹਮਣੇ ਜਿਹੜਾ ਰੀਜਨਲ ਪਾਰਟੀ ਸੀ ਚਟਾਲਿਆਂ ਦੀ ਉਹ ਵੀ ਜਾਟ ਡੋਮੀਨੈਂਸ ਵਾਲੀ ਪਾਰਟੀ ਸੀ। ਤਾਂ ਬੀਜੇਪੀ ਨੇ ਉੱਥੇ ਜਿਹੜੀਆਂ ਓਬੀਸੀ ਮਤਲਬ ਇੱਕ ਨਵਾਂ ਇਹਨਾਂ ਨੇ ਪਹਿਲਾਂ ਜਿਹੜਾ ਵਰਗ ਸੀ, ਕਿਉਂਕਿ ਉਹ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਇਹ ਵਰਗ ਹੁੰਦੇ ਸੀ ਜੀ, ਹੁਣ ਫਿਰ ਇਹਨਾਂ ਨੇ ਪਿਛਲੇ ਮਤਲਬ ਇੱਕ ਸਮੇਂ 'ਚ ਓਬੀਸੀ ਵਰਗ ਕ੍ਰੀਏਟ ਕੀਤਾ, ਜਿਹੜਾ ਓਬੀਸੀ ਵਰਗ ਨੂੰ ਜਿਹੜੀਆਂ ਸ਼ਡਿਊਲ ਕਾਸਟਾਂ ਆ ਉਹ ਆਪਣੇ ਹੱਕਾਂ ਦੇ ਉੱਤੇ ਇੱਕ ਖੋਰਾ ਵੀ ਮੰਨਦੀਆਂ ਆ, ਕਿਉਂਕਿ ਕਈ ਵਰਗ ਜਿਹੜੇ ਮਤਲਬ ਕਿਹਾ ਜਾਂਦਾ ਸੀ ਕਿ ਜਿਹੜੇ ਮਾਰਜਨਲਾਈਜ਼ਡ ਨਹੀਂ ਆ ਉਹ ਵੀ ਓਬੀਸੀ ਦੇ ਵਿੱਚ ਪਾਏ ਗਏ। ਤਾਂ ਮਤਲਬ ਇਹ ਕਾਫੀ ਮਤਲਬ ਪੇਚੀਦਾ ਜਿਹਾ ਮਸਲਾ ਉੱਥੇ ਸਾਰਾ ਕਾਸਟ ਦਾ। ਤੇ ਜਿਵੇਂ ਹੁਣ ਮੈਂ ਕਾਸਟ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਜੱਟ ਆ ਉਹ ਜਨਰਲ ਕੈਟਾਗਰੀ ਚ ਆਉਂਦੇ ਆ, ਪਰ ਜੇ ਯੂਪੀ ਦੇ ਵਿੱਚ ਜਿਹੜੇ ਜਾਟ ਆ ਉਹ ਓਬੀਸੀ ਚ ਆਉਂਦੇ ਆ। ਤਾਂ ਮਤਲਬ ਜਿਹੜੀ ਮਤਲਬ ਇਸ ਤਰੀਕੇ ਦੀ ਜਿਹੜੀ ਸਾਰੀ ਸਥਿਤੀ ਆ ਉੱਥੇ ਕਾਸਟ ਦੀ, ਉਹਨੂੰ ਬੀਜੇਪੀ ਕਿਉਂਕਿ ਬੀਜੇਪੀ ਇਲੈਕਸ਼ਨਾਂ ਨੂੰ ਜਿਹੜੀ ਸਟ੍ਰੈਟਜੀ ਬਿਲਡ ਕਰਨ ਦੇ ਵਿੱਚ ਬਹੁਤ ਮਾਹਰ ਆ ਬੀਜੇਪੀ, ਤੇ ਉਹਨਾਂ ਨੇ ਹਰੇਕ ਸੂਬੇ ਦੇ ਵਿੱਚ ਜਿੱਥੇ ਕਾਸਟ ਫੈਕਟਰ ਕੰਮ ਕਰ ਸਕਦਾ ਉੱਥੇ ਕਾਸਟ ਨਾਲ ਪਲੇ ਕੀਤਾ, ਜਿੱਥੇ ਹਿੰਦੂਤਵਾ ਦਾ ਫੈਕਟਰ ਕੰਮ ਕਰ ਸਕਦਾ ਉੱਥੇ ਹਿੰਦੂਤਵਾ ਨਾਲ ਪਲੇ ਕੀਤਾ। ਉੱਥੇ ਉਹਨਾਂ ਨੇ ਜਾਟ ਵਰਸਸ ਅਦਰ ਬਣਾਇਆ ਹਰਿਆਣੇ ਦੇ ਵਿੱਚ, ਵੀ ਜਿਹਦੇ ਵਿੱਚੋਂ ਜਾਟਾਂ ਨੂੰ ਟੋਟਲੀ ਆਈਸੋਲੇਟ ਕੀਤਾ ਹਰਿਆਣੇ ਦੀ ਪੋਲਿਟਿਕਸ 'ਚ, ਤੇ ਜਿਹੜੇ ਜਿਵੇਂ ਸੈਣੀ ਹੋ ਗਏ, ਰਾਠ ਹੋ ਗਏ ਜਾਂ ਗੁੱਜਰ ਹੋ ਗਏ, ਇਹ ਮਤਲਬ ਇਹਨਾਂ ਨੂੰ ਆਪਣੇ ਨਾਲ ਆਰਗੇਨਾਈਜ਼ ਕਰਕੇ ਤੇ ਉੱਥੇ ਜਿਹੜੀ ਸੱਤਾ ਆ ਆਪਣੀ ਕਾਇਮ ਕੀਤੀ। ਤਾਂ ਮਤਲਬ ਇਹ ਜਿਹੜੀਆਂ ਸਾਰੀਆਂ ਫੋਲਟ ਲਾਈਨਸ ਨੇ ਇੱਕ ਪੋਲਿਟਿਕਸ ਦੇ ਵਿੱਚ, ਪਰ ਓਵਰਆਲ ਜੇ ਇੰਡੀਆ ਦੇ ਵਿੱਚ ਜੇ ਅਸੀਂ ਕਹੀਏ ਵੀ ਪੂਰੇ ਇੰਡੀਆ ਦੇ ਵਿੱਚ, ਕਿਉਂਕਿ ਇਹ ਜਿਹੜੇ ਫੈਕਟਰ ਆ ਇਹ ਪਲੇ ਕਰਦੇ ਆ ਜਦੋਂ ਸੂਬਿਆਂ ਦੀ ਇਲੈਕਸ਼ਨ ਹੋਣੀ ਹੁੰਦੀ ਆ, ਪਰ ਜਦੋਂ ਮਤਲਬ ਸੈਂਟਰ ਦੇ ਵਿੱਚ ਸਰਕਾਰ ਬਣਾਉਣ ਦੀ ਇਲੈਕਸ਼ਨ ਹੋਣੀ ਹੈ ਕੇਂਦਰ 'ਚ, ਤਾਂ ਉੱਥੇ ਉਹ ਅਲੱਗ ਤਰ੍ਹਾਂ ਦੇ ਨਾਲ ਕੰਮ ਕਰਦੀਆਂ ਚੀਜ਼ਾਂ। ਤੇ ਉੱਥੇ ਜੇ ਕਾਸਟ ਮਤਲਬ ਸਾਰੀ ਇੰਡੀਆ ਦੀ ਪੋਲਿਟਿਕਸ ਕਾਸਟ ਦੇ ਇਰਦ ਗਿਰਦ ਘੁੰਮਣ ਲੱਗ ਜਾਂਦੀ ਆ, ਫਿਰ ਬੀਜੇਪੀ ਨੂੰ ਵੱਡਾ ਸੈਟਬੈਕ ਲੱਗ ਸਕਦਾ ਉਹਦੇ 'ਚ, ਕਿਉਂਕਿ ਜਿਹੜੇ ਮਾਰਜਨਲਾਈਜ਼ਡ ਸੈਕਸ਼ਨ ਆ ਜਿਹਨਾਂ ਨੂੰ ਅਸੀਂ SC STs ਕਹਿੰਦੇ ਆ, ਤਾਂ ਉਹ ਜਿਹੜੀ ਹਿੰਦੂਤਵਾ ਦੀ ਆਈਡੀਓਲੋਜੀ ਆ ਜਾਂ ਜਿਹੜਾ ਹਿੰਦੂ ਰਿਲੀਜਨ ਦੀ ਇਹ ਆਈਡੀਓਲੋਜੀ ਆ ਉਹਦੇ ਬਹੁਤ ਜ਼ਿਆਦਾ ਪੀੜਤ ਨੇ। ਤੇ ਉਹਨਾਂ ਦਾ ਜਿਹੜਾ ਚੇਤਨ ਵਰਗ ਆ ਇਹਨਾਂ ਵਰਗਾਂ ਦਾ, ਉਹ ਮਤਲਬ ਜਿਵੇਂ ਅੰਬੇਦਕਰ ਨੇ ਮਤਲਬ ਬੁੱਧ ਧਰਮ ਵੱਲ ਗਏ ਉਦੋਂ ਤੋਂ ਲੈ ਕੇ ਜਿਹੜੀ ਗੱਲ ਚੱਲੀ ਆ ਰਹੀ, ਜਿਹੜੇ ਅੰਬੇਦਕਰਾਈਟ ਨੇ ਤੁਸੀਂ ਕਹਿ ਸਕਦੇ ਹੋ ਵੀ ਉਹ ਸਾਰੇ ਮਤਲਬ ਕਿਤੇ ਨਾ ਕਿਤੇ ਉਹਨਾਂ ਦਾ ਆਈਡੀਆ ਵੀ ਉਹ ਕਾਂਗਰਸ ਵੱਲ ਜ਼ਿਆਦਾ ਟਿਲਟ ਹੁੰਦੇ ਆ, ਤੇ ਬੀਜੇਪੀ ਜਿਹੜੀ ਆ ਉਹ ਉਹਨੂੰ ਮਤਲਬ ਆਪਣੇ ਤੇ ਅਟੈਕ ਕਰਨ ਵਾਲੀ ਧਿਰ ਮੰਨਦੇ ਆ। ਤੇ ਉਹ ਸਾਰੇ ਦੇ ਵਿੱਚ ਮਤਲਬ ਜੇ ਇੰਡੀਆ ਦਾ ਸਾਰਾ ਪੋਲੀਟੀਕਲ ਜਿਹੜਾ ਔਰਾ ਆ ਉਹ ਕਾਸਟ ਦੇ ਇਰਦ ਗਿਰਦ ਡਿਵੈਲਪ ਹੁੰਦਾ ਅਗਲੇ ਸਮੇਂ 'ਚ ਇਸ ਸੈਂਸਸ ਤੋਂ ਬਾਅਦ, ਤਾਂ ਓਬਵੀਅਸ ਜੀ ਗੱਲ ਆ ਕਿ ਕਾਂਗਰਸ ਨੂੰ ਉੱਥੇ ਬੂਸਟ ਮਿਲ ਸਕਦਾ ਹੈ, ਜਾਂ ਹੋਰ ਜਿਹੜੀਆਂ ਪਾਰਟੀਆਂ ਜਿਵੇਂ ਮਾਇਆਵਤੀ ਦੀ ਪਾਰਟੀ BSP ਕਾਸਟ ਦੇ ਉੱਤੇ ਕੰਮ ਕਰਦੀ ਹੈ, SP ਵੀ ਕਾਸਟ ਦੇ ਉੱਤੇ ਹੀ ਕੰਮ ਕਰਦੀ ਹੈ, ਤਾਂ ਉਹ ਪਾਰਟੀਆਂ ਜਿਹੜੀਆਂ ਆ ਉਹਨਾਂ ਨੂੰ ਬੂਸਟ ਮਿਲ ਸਕਦਾ। ਤੇ ਬੀਜੇਪੀ ਜਿਹੜੀ ਹਿੰਦੂਤਵਾ ਦੇ ਨਾਂ ਤੇ ਹਿੰਦੂ ਪ੍ਰਾਈਡ ਦੇ ਉੱਤੇ ਲੋਕਾਂ ਨੂੰ ਲਾਮਬੰਦ ਕਰਕੇ ਸੱਤਾ ਹਾਸਲ ਕਰਨਾ ਚਾਹੁੰਦੀ ਆ, ਉਹਨੂੰ ਸੈਟਬੈਕ ਲੱਗ ਸਕਦਾ। ਪਰ ਹੁਣ ਇਹ ਅੱਕ ਤੁਸੀਂ ਕਹਿ ਸਕਦੇ ਹੋ ਵੀ ਅੱਕ ਚੱਬਿਆ ਆ ਜਾਂ ਸਥਿਤੀ ਇਹੋ ਜਿਹੀ ਬਣੀ ਆ, ਉਹ ਕਿਵੇਂ ਉਹਦੇ ਨਾਲ ਪਲੇ ਕਰਨਗੇ ਇਹ ਅੱਗੇ ਆ। ਵੀ ਉਹ ਸੈਂਸਸ ਵੀ ਕਿਵੇਂ ਦਾ ਕਰਦੇ ਆ, ਕਾਸਟ ਨੂੰ ਕਿਵੇਂ ਕੰਸੀਡਰ ਕਰਦੇ ਆ ਉਸ ਸੈਂਸਸ ਦੇ ਵਿੱਚ, ਇਹ ਗੱਲਾਂ ਵੀ ਹਜੇ ਕੋਈ ਸਪਸ਼ਟ ਨਹੀਂ ਕੀਤੀਆਂ ਉਹਨਾਂ ਨੇ। ਤਾਂ ਬਸ ਇਹ ਆ ਵੀ ਉਹ ਜ਼ਰੂਰ ਮੈਂ ਤੁਹਾਨੂੰ ਜਿਹੜੀ ਗੱਲ ਕਹੀ ਹੈ ਵੀ ਇੱਕ ਦਿਨ ਦੇ ਲਈ ਇਹ ਜ਼ਰੂਰ ਮੁੱਦਾ ਜਿਹੜਾ ਆ ਇਹ ਚਰਚਾ 'ਚ ਆ ਗਿਆ ਆ। ਹੁਣ ਅੱਗੇ ਉਹਦੇ ਨਾਲ ਪਲੇ ਕਿਵੇਂ ਕਰਦੇ ਆ ਉਹ ਇਹ ਵੀ ਅਸੀਂ ਦੇਖਾਂਗੇ, ਵੀ ਇਹ ਭਵਿੱਖ ਦੇ ਵਿੱਚ ਪਤਾ ਲੱਗੂਗਾ।
ਜੀ ਬਿਲਕੁਲ ਨਹੀਂ, ਇਹ ਦੇਖਣ ਵਾਲੀ ਗੱਲ ਹੈ। ਤੇ ਹਜੇ ਵੀ ਹਾਲਾਂਕਿ ਜਿਹੜੀਆਂ ਹੁਣ ਦੀਆਂ ਖਬਰਾਂ ਨੇ, ਜਿਵੇਂ ਤੁਸੀਂ ਕਿਹਾ, ਇਹ ਦਰਸਾਉਂਦੀਆਂ ਨੇ ਕਿ ਜਿਹੜਾ ਸਾਰਾ ਫੋਕਸ ਹੈ ਇਹਦੇ ਤੇ ਸੁੱਟਿਆ ਹੋਇਆ, ਸੋ ਉਹਦੇ ਤੋਂ ਇਉਂ ਜਾਪਦਾ ਕਿ ਜਿਹੜੀ ਭਾਰਤ ਪਾਕਿਸਤਾਨ ਵਾਰ ਲਾਈਕ ਸਿਚੁਏਸ਼ਨ ਬਣੀ ਹੋਈ ਹੈ। ਹਾਲਾਂਕਿ ਉਹ ਬਾਰਡਰ ਦੇ ਉੱਤੇ ਵੀ ਜਿਹੜੀ ਕਾਰਵਾਈ ਹੈ ਉਹ ਚੱਲ ਰਹੀ ਹੈ, ਗੋਲੀਬਾਰੀ ਵੀ ਹੋ ਰਹੀ ਹੈ, ਪਰ ਜਿਹੜਾ ਰੈਟਰਿਕ ਸੀ ਉਹਦੇ 'ਚ ਕਿਤੇ ਨਾ ਕਿਤੇ ਕਮੀ ਆਈ ਹੈ। ਉਹਦੇ 'ਚ ਭਾਵੇਂ ਮੀਡੀਏਸ਼ਨ ਦੀ ਗੱਲ ਹੋਵੇ ਜਾਂ ਅਮਰੀਕਾ ਨੇ ਬਾਂਹ ਮਰੋੜੀ ਹੈ, ਉਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਵੀ ਕੀ ਗੱਲ ਐਗਜ਼ੈਕਟਲੀ ਹੋਈ ਕੀ ਹੈ। ਕਈ ਵਾਰ ਇਹ ਵੀ ਹੁੰਦਾ ਵੀ ਜਿਹੜੀਆਂ ਇਸ ਕਿਸਮ ਦੀਆਂ ਕਾਰਵਾਈਆਂ ਡਿਪਲੋਮੈਟਿਕ ਲੈਵਲ ਦੇ ਉੱਤੇ ਹੁੰਦੀਆਂ ਨੇ, ਉਹਨਾਂ ਦਾ ਬਹੁਤੀ ਵਾਰੀ ਖਬਰਾਂ ਦੇ ਵਿੱਚ ਪਤਾ ਵੀ ਨਹੀਂ ਲੱਗਦਾ ਹੁੰਦਾ। ਪਰ ਅਸੀਂ ਹਜੇ ਵੀ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਜਾਂ ਇਸ ਗੱਲ ਨੂੰ ਨਕਾਰਿਆ ਨਹੀਂ ਜਾ ਸਕਦਾ ਕਿ ਭਾਰਤ ਸਟਿਲ ਜਿਹੜੀ ਹੈ ਸਮਥਿੰਗ, ਉਹ ਜਿਹਨੂੰ ਕਹਿੰਦੇ ਆ ਵੀ ਉਹਨਾਂ ਵੱਲੋਂ ਕੋਈ ਨਾ ਕੋਈ ਜਿਹੜੀ ਸ਼ੈਤਾਨੀ ਹੈ, ਉਹਨਾਂ ਨੇ ਇੱਕ ਚੀਜ਼ ਨਹੀਂ, ਇੱਕ ਦੇ ਪਿੱਛੇ ਦੂਜੀ, ਦੂਜੀ ਦੇ ਪਿੱਛੇ ਤੀਜੀ ਕਾਰਡ ਕਈ ਰੱਖੇ ਹੁੰਦੇ ਨੇ ਵੀ ਕਿਹੜੇ ਮੌਕੇ ਤੇ ਜਾ ਕੇ ਅਸੀਂ ਕਿਹੜਾ ਪੱਤਾ ਖੇਡਣਾ। ਇਸ ਚੀਜ਼ ਦੇ ਵਿੱਚ ਖਾਸ ਤੌਰ ਤੇ ਜਿਹੜੀ ਬੀਜੇਪੀ ਹੈ ਉਹ ਮਾਹਰ ਹੈਗੀ ਹੈ। ਸੋ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਹਜੇ ਵੀ ਜਿਹੜੇ ਹਾਲਾਤ ਹੈਗੇ ਆ ਉਹ ਟੈਂਸ ਹੈਗੇ ਆ। ਸੋ ਗੱਲ ਕਿਸ ਕਿਸਮ ਨਾਲ ਵਾਪਰਨੀ ਆ, ਇਸ ਦੇ ਉੱਤੇ ਸਾਡੀਆਂ ਨਜ਼ਰਾਂ ਨੇ ਜਿਹੜੀਆਂ ਉਹ ਜਿਉਂਦੀਆਂ ਤਿਉਂ ਬਣੀਆਂ ਰਹਿਣਗੀਆਂ। ਅਮਰਵੀਰ ਸਿੰਘ ਜੀ, ਜ਼ਰੂਰ ਇਹਦੇ 'ਚ ਇੱਕ ਹੋਰ ਜਿਹੜੀ ਗੱਲ ਤੁਸੀਂ ਕਹੀ ਆ ਵੀ ਮਤਲਬ ਇਹਨੂੰ ਅਣਗੌਲਿਆ ਨਹੀਂ ਜਾ ਸਕਦਾ ਕਿ ਹਜੇ ਵੀ ਜਿਹੜੀ ਸਥਿਤੀ ਆ ਵੋਲੇਟਾਈਲ ਆ। ਭਾਵੇਂ ਉਹ ਰਫੇਲ ਇਹਨਾਂ ਨੇ ਭੇਜੇ ਬਾਰਡਰ ਦੇ ਉੱਤੇ ਕਸ਼ਮੀਰ ਵਾਲੇ ਪਾਸੇ, ਤੇ ਉਧਰੋਂ ਉਹਨਾਂ ਨੇ ਵੀ ਜਦੋਂ ਜਹਾਜ਼ ਜੜਾਏ ਤੇ ਫਿਰ ਇਹ ਵਾਪਸ ਮੁੜ ਆਏ। ਤੇ ਇਸ ਤੋਂ ਇਲਾਵਾ ਡਰੋਨ ਜਿਹੜਾ ਇੰਡੀਆ ਦਾ ਉਹ ਸੁੱਟਿਆ ਪਾਕਿਸਤਾਨ ਦੀ ਮਿਲਟਰੀ ਨੇ, ਮਤਲਬ ਉਹ ਸਾਰਾ ਕੁਝ ਚੱਲ ਰਿਹਾ। ਤੇ ਜਿਹੜਾ ਸੀਜ਼ਫਾਇਰ ਵਾਇਲੇਸ਼ਨ ਪਾਕਿਸਤਾਨ ਕਹਿ ਰਿਹਾ ਕਿ ਇੰਡੀਆ ਕਰ ਰਿਹਾ, ਇੰਡੀਆ ਕਹਿ ਰਿਹਾ ਪਾਕਿਸਤਾਨ ਕਰ ਰਿਹਾ, ਤਾਂ ਉਹ ਸਾਰਾ ਕੁਝ ਉੱਥੇ ਚੱਲ ਰਿਹਾ। ਪਰ ਉਹਦੇ 'ਚ ਇੱਕ ਹੋਰ ਜਿਹੜੀ ਬੜੀ ਮਤਲਬ ਇੰਪੋਰਟੈਂਟ ਨਿਊਜ਼ ਆ ਜਿਹੜੀ ਧਿਆਨ ਮੰਗਦੀ ਆ, ਉਹ ਇਹ ਹੈ ਕਿ ਜਿਹੜਾ ਇੰਡੀਆ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਬੋਰਡ ਆ, ਮਤਲਬ ਪਿਛਲੇ ਮਤਲਬ ਕੁਝ ਘੰਟੇ ਪਹਿਲਾਂ ਜਿਹੜਾ ਉਹ ਸਾਰੇ ਦੇ ਵਿੱਚ ਇੱਕ ਵੱਡੀ ਤਬਦੀਲੀ ਕੀਤੀ ਗਈ ਆ। ਮਤਲਬ ਜਿਹੜਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਬੋਰਡ ਆ, ਉਹਦੇ ਵਿੱਚ ਜਿਹੜਾ ਹੁਣ ਜਿਹੜੀ ਰਿਸਰਚ ਐਂਡ ਐਨਾਲਿਸਿਸ ਵਿੰਗ ਰੋ ਦਾ ਸਾਬਕਾ ਮੁਖੀ ਆ ਅਲੋਕ ਜੋਸ਼ੀ, ਉਹਨੂੰ ਉਹਦਾ ਹੈਡ ਜਿਹੜਾ ਹੈ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਬੋਰਡ ਦਾ ਹੈਡ ਲਾਇਆ ਗਿਆ ਆ। ਤੇ ਜਿਹੜੇ 6 ਨਵੇਂ ਮੈਂਬਰ ਆ ਉਹਦੇ 'ਚ ਉਹ ਹੋਰ ਐਡ ਕੀਤੇ ਗਏ ਆ, ਜਿਨ੍ਹਾਂ ਦੇ ਵਿੱਚ ਜਿਹੜੇ ਮੈਂਬਰ ਐਡ ਕੀਤੇ ਆ ਉਹਦੇ 'ਚ ਸਾਬਕਾ ਜਿਹੜੇ ਵੈਸਟਰਨ 에ਅਰ ਕਮਾਂਡਰ ਆ 에ਅਰ ਮਾਰਸ਼ਲ PM ਸਿਨਹਾ, ਤੇ ਸਾਊਥਰਨ ਆਰਮੀ ਕਮਾਂਡਰ ਲੈਫਟੀਨੈਂਟ ਜਨਰਲ AK ਸਿੰਘ, ਤੇ ਰੀਅਰ ਐਡਮਿਰਲ ਮੋਂਟੀ ਖੰਨਾ, ਇਹ ਸਾਰੇ ਮਿਲਟਰੀ ਆਫਿਸਰ ਆ, ਇਹਨਾਂ ਨੂੰ ਐਡ ਕੀਤਾ ਆ। ਇਹ ਤੋਂ ਇਲਾਵਾ ਰਾਜੀਵ ਰੰਜਨ ਵਰਮਾ ਤੇ ਮਨਮੋਹਨ ਸਿੰਘ ਜਿਹੜੇ ਆ ਉਹ ਇੰਡੀਅਨ ਪੁਲਿਸ ਸਰਵਿਸ ਦੇ ਜਿਹੜੇ ਆ ਮਤਲਬ ਇਹ ਰਿਟਾਇਰਡ ਆਫਿਸਰ ਨੇ। 2 ਰਿਟਾਇਰਡ ਆਫਿਸਰ ਮਤਲਬ 3 ਮਿਲਟਰੀ ਤੋਂ ਲਏ, 2 ਇੰਡੀਅਨ ਪੁਲਿਸ ਸਰਵਿਸ ਤੋਂ ਲਏ ਆ, ਤੇ ਨਾਲ ਹੀ ਇੱਕ ਇੰਡੀਅਨ ਜਿਹੜੀ ਫੋਰਨ ਸਰਵਿਸ ਆ ਉਹਦਾ ਰਿਟਾਇਰਡ ਆਫਿਸਰ ਆ ਵੈਂਕਟੇਸ਼ ਵਰਮਾ। ਇਹਨਾਂ ਨੂੰ ਮਤਲਬ ਇਨਕਲੂਡ ਕੀਤਾ ਗਿਆ ਆ, ਇਹ 6 ਬੰਦਿਆਂ ਨੂੰ। ਇਹ ਜਿਹੜਾ ਇਹਨਾਂ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਬੋਰਡ ਆ, ਮਤਲਬ ਇਹ 7 ਬੰਦਿਆਂ ਦੇ ਨਾਲ ਟੋਟਲੀ ਜਿਹੜਾ ਸਾਰਾ ਰੀਵੈਂਪ ਕਰਤਾ ਆ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਬੋਰਡ ਆ। ਅਲੋਕ ਜੋਸ਼ੀ ਨੂੰ ਦੀ ਅਗਵਾਈ ਦਿੱਤੀ ਗਈ ਆ। ਤੇ ਇਹ ਮੈਂ ਇਸ ਕਰਕੇ ਦੱਸ ਰਿਹਾ ਕਿ ਜਿਹੜਾ ਮਤਲਬ ਮਨਮੋਹਨ ਸਿੰਘ ਬਾਰੇ ਵੀ ਮਤਲਬ ਪੰਜਾਬ ਦੇ ਨਾਲ ਮਨਮੋਹਨ ਸਿੰਘ ਕਿਉਂਕਿ ਕਾਫੀ ਸਰਗਰਮ ਵੀ ਰਿਹਾ, ਮਤਲਬ ਕਾਫੀ ਡੀਪਲੀ ਸਾਰੀਆਂ ਪੰਜਾਬ ਦੀਆਂ ਆਰਗੇਨਾਈਜੇਸ਼ਨਸ ਦੇ ਵਿੱਚ ਆਈ ਥਿੰਕ ਰਾਈਟਰ ਵੀ ਹੈ ਜਿੱਥੋਂ ਤੱਕ ਮੈਨੂੰ ਜਾਣਕਾਰੀ ਆ, ਤੇ IB ਲਈ ਕੰਮ ਕਰਦਾ ਰਿਹਾ ਮਨਮੋਹਨ ਸਿੰਘ। ਇਹ ਮਤਲਬ ਇਹਨੂੰ ਵੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਬੋਰਡ ਦੇ ਵਿੱਚ ਹੁਣ ਲਿਆ ਗਿਆ। ਤਾਂ ਇਹ ਸਾਰਾ ਰੀਵੈਂਪ ਕੀਤਾ। ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਵੀ ਜਿਹੜਾ ਕੰਸੈਂਸਸ ਨਹੀਂ ਬਿਲਡ ਅਪ ਹੋਇਆ, ਪ੍ਰੋਬਲਮਸ ਆਈਆਂ ਸਾਰੀ ਗੱਲਬਾਤ ਦੇ ਵਿੱਚ ਕਿ ਜਿਹੜਾ ਇਹ ਐਕਸ਼ਨ ਇਹਨਾਂ ਨੇ ਲੈਣਾ ਸੀ, ਮਤਲਬ ਵੀ ਉਹਦੇ ਚੱਲਦਿਆਂ ਕਾਫੀ ਕੁਛ ਬਦਲਿਆ ਜਾ ਰਿਹਾ। ਇਹ ਵੀ ਪਤਾ ਜਾਣਕਾਰੀ ਆ ਰਹੀ ਆ ਕਿ ਜਿਹੜਾ ਇੰਡੀਆ ਦਾ ਨੌਰਦਰਨ ਕਮਾਂਡ ਆ ਮਿਲਟਰੀ ਦੀ, ਆਰਮੀ ਦੀ, ਉਹਦੇ ਵਿੱਚ ਵੀ ਕੁਛ ਗੜਬੜ ਜਿਹੜੀ ਆ ਉਹ ਹੋਈ ਆ। ਤੇ ਹਾਇਰ ਲੈਵਲ ਤੇ ਅਫੀਸ਼ੀਅਲ ਲੈਵਲ ਤੇ ਉਹਦੇ ਵਿੱਚ ਵੀ ਜਿਹੜੀਆਂ ਟਰਾਂਸਫਰਸ ਨੇ, ਤਬਦੀਲੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ। ਮਤਲਬ ਵੀ ਇਹ ਸਾਰੀਆਂ ਚੀਜ਼ਾਂ ਇਸ਼ਾਰਾ ਕਰਦੀਆਂ ਇਸ ਗੱਲ ਵੱਲ ਕਿ ਜਿਹੜਾ ਮਤਲਬ ਕਿਉਂਕਿ ਜਿਹੜੀ ਮਿਲਟਰੀ ਆ ਉਹ ਚੀਜ਼ਾਂ ਨੂੰ ਹੋਰ ਤਰੀਕੇ ਦੇ ਨਾਲ ਦੇਖਦੀ ਹੁੰਦੀ ਆ। ਜਿਹੜਾ ਜੇ ਅਸੀਂ ਕਹੀਏ ਮੋਦੀ ਆ, ਅਮਿਤ ਸ਼ਾਹ ਆ, ਉਹ ਮਤਲਬ ਘਟਨਾਵਾਂ ਚੀਜ਼ਾਂ ਨੂੰ ਹੋਰ ਤਰੀਕੇ ਨਾਲ ਦੇਖਦੇ ਹੁੰਦੇ ਆ। ਮਤਲਬ ਉਹਨਾਂ ਨੇ ਕਿਉਂਕਿ ਦਿੱਲੀ ਦੇ ਵਿੱਚ ਬੈਠ ਕੇ ਸਿਰਫ ਬਿਆਨ ਦੇਣੇ ਹੁੰਦੇ ਆ ਜਾਂ ਉਹਨਾਂ ਨੇ ਆਪਣੀ ਵੋਟਾਂ ਦੇ ਹਿਸਾਬ ਨਾਲ ਗੱਲ ਕਰਨੀ ਹੁੰਦੀ ਆ। ਪਰ ਜਿਹੜੇ ਮਿਲਟਰੀ ਅਫੀਸ਼ੀਅਲਸ ਨੇ ਉਹਨਾਂ ਦੇ ਉੱਤੇ ਭਾਵੇਂ ਪਾਕਿਸਤਾਨ ਦੇ ਹੋਣ ਭਾਵੇਂ ਇੰਡੀਆ ਦੇ ਹੋਣ, ਕਿਸੇ ਵੀ ਮੁਲਕ ਦੀ ਜਿਹੜੀ ਮਿਲਟਰੀ ਆ ਉਹ ਬੰਦਿਆਂ ਨੂੰ ਮੰਨਿਆ ਜਾਂਦਾ ਕਿ ਉਹ ਜਿਹੜੇ ਆਪਣੇ ਸਿਪਾਹੀ ਨੇ ਜਾਂ ਆਪਣੇ ਫੌਜੀ ਆ
ਉਹਨਾਂ ਨੂੰ ਪਤਾ ਹੁੰਦਾ ਕਿ ਉਹ ਸਥਿਤੀ ਕੀ ਆ, ਉਸ ਮੁਤਾਬਕ ਉਹ ਫੈਸਲਾ ਕਰਦੇ ਜਾਂ ਆਪਣਾ ਵਿਊ ਪੁਆਇੰਟ ਦਿੰਦੇ ਆ, ਜਿਹਦੇ ਚੱਲਦੇ ਆ ਜਿਹੜੇ ਕੁਝ ਡਿਫਰੈਂਸਿਸ ਨੇ ਇੰਡੀਆ ਦੀ ਜਿਹੜੀ ਪੋਲੀਟੀਕਲ ਕਲਾਸ ਆ ਤੇ ਜਿਹੜੀ ਮਿਲਟਰੀ ਸਾਰੀ ਐਡਮਿਨਿਸਟ੍ਰੇਸ਼ਨ ਆ ਉਹਦੇ 'ਚ ਮਤਲਬ ਸੁਣਨ ਨੂੰ ਮਿਲੇ ਆ, ਜਿਹੜੇ ਆਏ ਆ, ਜਿਹਦੇ ਚੱਲਦੇ ਆ ਇਹ ਜਿਹੜਾ ਮਤਲਬ ਇਹ ਸਾਰਾ ਰੈਟੋਰਿਕ ਸੀ ਉਹ ਸਾਨੂੰ ਸ਼ਿਫਟ ਹੋਇਆ ਲੱਗ ਰਿਹਾ। ਤੇ ਦੂਜੇ ਪਾਸੇ ਜਿਹੜਾ ਅਮਰੀਕਾ ਦਾ ਵੀ ਪ੍ਰੈਸ਼ਰ ਜਿਹੜਾ ਆ ਉਹ ਮੰਨਿਆ ਜਾ ਰਿਹਾ, ਪਰ ਉਹ ਗੱਲਾਂ ਹੋ ਸਕਦਾ ਵੀ ਸਪਸ਼ਟ ਅਗਲੇ ਸਮੇਂ 'ਚ ਹੋਣ। ਤੇ ਦੂਜੀ ਗੱਲ ਇਹ ਆ ਵੀ ਜੇ ਇਹ ਤਬਦੀਲੀਆਂ ਕੀਤੀਆਂ ਨੇ, ਪਰ ਜੇ ਪੋਲੀਟੀਕਲ ਕਲਾਸ ਚਾਹੁੰਦੀ ਆ ਵੀ ਮਤਲਬ ਜੋ ਅਸੀਂ ਚਾਹੁੰਦੇ ਆ ਉਹੀ ਹੋਵੇ, ਜੇ ਉਹ ਅਟੈਕ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਉਹ ਆਪਣੇ ਹਿਸਾਬ ਦੀਆਂ ਤਬਦੀਲੀਆਂ ਬੰਦੇ ਆਪਣੇ ਹਿਸਾਬ ਦੇ ਲਿਆ ਰਹੇ ਆ, ਤਾਂ ਫਿਰ ਜੇ ਉਹਨਾਂ ਨੇ ਅਟੈਕ ਕਰਨਾ ਤਾਂ ਉਹ ਵੀ ਪੋਸੀਬਿਲਿਟੀ ਇੱਕ ਵੱਡੀ ਆ। ਪਰ ਇਹ ਆ ਵੀ ਇਸ ਟਾਈਮ ਦੁਨੀਆ ਜਿਹੜੀ ਆ ਉਹਦੀ ਜ਼ਰੂਰ ਭਾਵੇਂ ਯੂਨਾਈਟਿਡ ਨੇਸ਼ਨ ਆ, ਅਮਰੀਕਾ ਆ, ਹਰ ਇੱਕ ਜਿਹੜੀ ਵੱਡੀ ਧਿਰ ਆ ਉਹਦਾ ਜਿਹੜਾ ਧਿਆਨ ਆ ਇਸ ਟਾਈਮ ਇੰਡੀਆ ਪਾਕਿਸਤਾਨ ਦੇ ਇਸ ਖਿੱਤੇ ਦੇ ਉੱਤੇ ਲੱਗਿਆ ਹੋਇਆ। ਬਿਲਕੁਲ ਸੁਖਵਿੰਦਰ ਸਿੰਘ ਜੀ, ਇੱਥੇ ਹੀ ਨਾਲ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਤੇ ਜਦੋਂ ਅਸੀਂ ਦੇਖ ਰਹੇ ਹਾਂ, ਅਸੀਂ ਭਾਰਤ ਪਾਕਿਸਤਾਨ ਦਰਮਿਆਨ ਜਿਹੜੇ ਹਾਲਾਤ ਬਣੇ ਹੋਏ ਆ ਉਸ ਦੇ ਉੱਤੇ ਗੱਲ ਕੀਤੀ ਹੈ, ਤੇ ਨਾਲ ਹੀ ਨਾਲ ਇਸ ਦੇ ਵਿੱਚ ਅਸੀਂ ਬੀਤੇ ਸੈਗਮੈਂਟਸ ਦੇ ਵਿੱਚ ਵੀ ਗੱਲ ਕੀਤੀ ਸੀ ਜਦੋਂ ਪਹਿਲੇ ਦਿਨ ਅਟੈਕ ਹੁੰਦਾ ਪਹਿਲਗਾਮ ਦੇ ਵਿੱਚ, ਤੇ ਉਸ ਤੋਂ ਬਾਅਦ ਭਾਰਤ ਵੱਲੋਂ ਜਦੋਂ ਇੰਡਸ ਵਾਟਰ ਟ੍ਰੀਟੀ ਨੂੰ ਕੰਪਲੀਟਲੀ ਸਕ੍ਰੈਪ ਕਰਨ ਦੀ ਲਾਈਨ ਸਾਹਮਣੇ ਆਈ ਤੇ ਪਾਣੀਆਂ ਦੇ ਉੱਤੇ ਬਹੁਤ ਫੋਕਸ ਹੋਇਆ ਇਸ ਸਾਰੇ ਟਾਈਮ ਪੀਰੀਅਡ ਦੇ ਵਿੱਚ। ਨੈਸ਼ਨਲ ਮੀਡੀਆ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ ਜਦੋਂ ਅਸੀਂ ਖਬਰਾਂ ਤੇ ਅਦਰਵਾਈਜ਼ ਸਾਰਾ ਮੀਡੀਆ ਦੇਖਦੇ ਹਾਂ, ਤੇ ਈਵਨ ਇੰਟਰਨੈਸ਼ਨਲੀ ਇਸ ਚੀਜ਼ ਨੂੰ ਡਿਸਕਸ ਕੀਤਾ ਗਿਆ। ਮੁਲਕਾਂ ਦੇ ਵਿੱਚ, ਬਾਹਰਲੇ ਮੁਲਕਾਂ ਦੇ ਵਿੱਚ ਗੱਲਾਂ ਹੋਣ ਲੱਗੀਆਂ ਕਿ ਭਾਈ ਇਹ ਜਿਹੜੀ ਗੱਲ ਹੈਗੀ ਹੈ ਕਿੱਧਰ ਨੂੰ ਜਾ ਰਹੀ ਹੈ। ਹੁਣ ਪਾਣੀਆਂ ਦੇ ਇਸ਼ੂ ਦੀ ਜਦੋਂ ਅਸੀਂ ਰਿਵਰ ਵਾਟਰਸ ਦੀ ਗੱਲ ਕਰਦੇ ਹਾਂ, ਤੇ ਪੰਜਾਬ ਦਾ ਜਿਹੜਾ ਦਾਅਵਾ ਹੈ ਰਿਵਰ ਵਾਟਰਸ ਦੇ ਉੱਤੇ, ਉਹਦੀ ਅਸੀਂ ਹਮੇਸ਼ਾ ਇੱਕ ਲੰਬੀ ਦਾਸਤਾਨ ਹੈ ਕਿ ਕਿਵੇਂ 1966 ਤੋਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਤੋਂ ਲੈ ਕੇ ਭਾਖੜਾ ਮੈਨੇਜਮੈਂਟ ਬੋਰਡ ਜਿਹੜਾ ਹੈ ਉਹ ਬਣਾਉਣ ਦੀ ਗੱਲ ਹੋਵੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਤੇ ਉਸ ਤੋਂ ਬਾਅਦ ਕਿਵੇਂ ਜਿਹੜੇ ਕੇਸ ਨੇ ਉਹ ਮਤਲਬ ਉਹ ਇੱਕ ਲੰਬਾ ਚੈਪਟਰ ਹੈਗਾ, ਉਹ ਇਹਦਾ ਇੱਕ ਪਿਛੋਕੜ ਹੈ। ਪਰ ਪੰਜਾਬ ਤੇ ਹਰਿਆਣਾ ਜਿਹੜੀ ਅੱਜ ਦੀ ਇੱਕ ਅਹਿਮ ਖਬਰ ਆਈ ਹੈ ਕਿ ਪੰਜਾਬ ਤੇ ਹਰਿਆਣਾ ਨੇ ਸਿੰਘ ਫਸਾਏ ਆ ਇਸ ਮੁੱਦੇ ਨੂੰ ਲੈ ਕੇ, ਪਾਣੀ ਦੇ ਘੋਟੇ ਨੂੰ ਲੈ ਕੇ, ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਐਲੋਕੇਟ ਕਰਦਾ ਆ ਆਏ ਸਾਲ ਵਾਟਰ ਸ਼ੇਅਰ ਨੂੰ ਥੋੜਾ ਬਹੁਤ ਉੱਪਰ ਥੱਲੇ ਕਰਕੇ, ਜਿਸ ਹਿਸਾਬ ਨਾਲ ਉਹ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੰਡਦੇ ਆ, ਉਸ ਨੂੰ ਲੈ ਕੇ ਹਰਿਆਣੇ ਦੀ ਇਹ ਡਿਮਾਂਡ ਰਹੀ ਹੈ ਕਿ ਜਾਂ ਹੋ ਰਹੀ ਹੈ ਹੁਣ ਕਿ ਸਾਨੂੰ ਜਿਹੜਾ ਪਾਣੀ ਹੈ ਉਹ ਵੱਧ ਚਾਹੀਦਾ ਆ। ਤੇ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਹੋਰਾਂ ਨੇ ਇਸ ਗੱਲ ਨੂੰ ਡਿਨਾਈ ਕੀਤਾ ਤੇ ਇਹ ਕਿਹਾ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਆਲਰੇਡੀ ਲੈ ਚੁੱਕਿਆ ਆ। ਸੋ ਥੋੜਾ ਜਿਹਾ ਮੈਂ ਚਾਹੂੰਗਾ ਵੀ ਜਿਹੜੀ ਇਸ ਵਕਤ ਪੰਜਾਬ ਤੇ ਹਰਿਆਣਾ ਦੇ ਦਰਮਿਆਨ ਸਥਿਤੀ ਬਣੀ ਹੋਈ ਹੈ, ਇਸ ਬਾਬਤ ਵਿਚਾਰ ਚਰਚਾ ਕਰ ਲਈਏ ਬਿਫੋਰ ਅਸੀਂ ਥੋੜਾ ਜਿਹਾ ਡੀਟੇਲ ਦੇ ਵਿੱਚ ਵੀ ਇਹਨੂੰ ਡਿਸਕਸ ਕਰਦੇ ਹਾਂ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਮਤਲਬ ਇੰਡਸ ਵਾਟਰ ਟ੍ਰੀਟੀ ਜਿਹੜੀ ਆ ਉਹਦੇ 'ਚ ਇੱਕ ਜਿਵੇਂ ਭਾਰਤ ਵੱਲੋਂ ਆਪਣੇ ਯੂਨੀਲੇਟਰਲੀ ਮਤਲਬ ਕੀਤਾ ਗਿਆ ਫੈਸਲਾ ਜਿਹੜਾ ਆ, ਉਹਦੇ ਨਾਲ ਭਵਿੱਖ ਦੇ ਵਿੱਚ ਇੱਕ ਵੱਡੀਆਂ ਤਬਦੀਲੀਆਂ ਵੱਲ ਮਤਲਬ ਇਸ਼ਾਰਾ ਮਿਲ ਰਿਹਾ ਕਿ ਕਲੈਸ਼ਸ ਹੋ ਸਕਦੇ ਆ ਪਾਣੀ ਦੇ ਉੱਤੇ ਫੇਰ ਵੱਡੇ। ਤੇ ਉਹਦੇ ਨਾਲ ਮਤਲਬ ਇਹ ਮਸਲਾ ਇਕੱਲੇ ਭਾਰਤ ਤੇ ਪਾਕਿਸਤਾਨ ਦਾ ਨਹੀਂ, ਇਹ ਮਸਲਾ ਬਲਕਿ ਮੈਂ ਕਹਿ ਸਕਦਾ ਕਿ ਸਿਰਫ ਪੰਜਾਬ ਦਾ ਆ, ਇੰਡਸ ਵਾਟਰ ਦਾ ਟ੍ਰੀਟੀ ਦਾ ਮਸਲਾ ਆ। ਤੇ ਉਹਦੇ 'ਚ ਜਿਹੜੀ ਆ ਤੁਸੀਂ ਹੁਣ ਗੱਲ ਕਰ ਰਹੇ ਹੋ, ਜ਼ਿਕਰ ਕਰ ਰਹੇ ਹੋ, ਮਤਲਬ ਇਹ ਮੈਂ ਜ਼ਰੂਰ ਚਾਹੁੰਦਾ ਕਿ ਜਿਹੜੇ ਸਾਡੇ ਦਰਸ਼ਕ ਆ, ਖਾਸ ਤੌਰ ਤੇ ਪੰਜਾਬ ਦੇ ਸੁਹਿਰਦ ਦਰਸ਼ਕ ਤੇ ਸਿੱਖ, ਉਹ ਜ਼ਰੂਰ ਇਸ ਗੱਲਬਾਤ ਨੂੰ ਸਮਝਣ ਜੋ ਅਸੀਂ ਇੱਕ ਗੱਲਬਾਤ ਇਸ਼ਾਰੇ ਮਾਤਰ ਮਤਲਬ ਸਮਝਾ ਸਕਦੇ ਹਾਂ, ਪਰ ਇਹ ਮਸਲਾ ਬੜਾ ਡੀਪ ਆ। ਕੁਝ ਖਬਰਾਂ ਨੇ ਜਿਹੜੀਆਂ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ। 27 ਅਪ੍ਰੈਲ ਨੂੰ ਜਿਹੜੀ ਟਾਈਮਜ਼ ਆਫ ਇੰਡੀਆ ਦੇ ਵਿੱਚ ਇੱਕ ਖਬਰ ਲੱਗੀ ਜੀ, ਉਹਦੇ ਵਿੱਚ ਉਹਦਾ ਟਾਈਟਲ ਸੀ ਕਿ ਹਰਿਆਣਾ ਹੈਰੀਟੇਜ ਬੋਰਡ ਪਲਾਨਸ ਟੂ ਚੈਨਲ ਸਤਲੁਜ ਵਾਟਰ ਟੂ ਸਰਸਵਤੀ। ਮਤਲਬ ਉਹਨਾਂ ਨੇ ਇੱਕ ਸਰਸਵਤੀ ਆਪਣਾ ਮਤਲਬ ਸਰਸਵਤੀ ਨੂੰ ਰਿਵਾਈਵ ਕਰਨ ਦਾ ਇੱਕ ਪ੍ਰੋਜੈਕਟ ਇੰਡੀਅਨ ਗਵਰਨਮੈਂਟ ਨੇ ਹਰਿਆਣਾ ਗਵਰਨਮੈਂਟ ਦੇ ਨਾਲ ਮਿਲ ਕੇ ਸ਼ੁਰੂ ਕੀਤਾ ਹੋਇਆ, ਜੋ ਹਰਿਆਣੇ 'ਚ ਕੰਸਟਰਕਸ਼ਨ ਵੀ ਚੱਲ ਰਹੀ ਆ ਉਸ ਪ੍ਰੋਜੈਕਟ ਦੀ। ਤੇ ਉਹਦੇ 'ਚ ਜਿਹੜਾ ਉਹ ਬੋਰਡ ਬਣਾਇਆ ਗਿਆ ਆ, ਉਹਦੇ ਜਿਹੜੇ ਡਾਇਰੈਕਟਰ ਨੇ ਜਾਂ ਅਹੁਦੇਦਾਰ ਨੇ, ਉਹਨਾਂ ਨੇ ਇੱਕ ਜਿਹੜੀ ਮੀਟਿੰਗ ਆਪਣੀ ਉਹਦੇ 'ਚ ਇਹ ਜਿਹੜਾ ਆਈਡੀਆ ਫਲੋਟ ਕੀਤਾ ਕਿ ਜਿਹੜੀ ਸਤਲੁਜ ਨਦੀ ਨੂੰ ਹਿਮਾਚਲ ਦੇ ਵਿੱਚੋਂ ਹੀ ਮੋੜ ਕੇ ਤੇ ਉਹਦਾ ਪਾਣੀ ਜਿਹੜਾ ਆ ਉਹ ਸਰਸਵਤੀ ਦੇ ਵਿੱਚ ਹਰਿਆਣੇ 'ਚ ਪਾਇਆ ਜਾਵੇ, ਕਿ ਪੰਜਾਬ ਵਾਲਾ ਮਸਲਾ ਹੀ ਬਾਹਰ ਕੱਢ ਦੋ। ਤੇ ਉਸ ਤੋਂ ਇਲਾਵਾ ਜਿਹੜਾ ਹੁਣ ਇਹ ਮਸਲਾ ਚੱਲਿਆ ਜਿਹੜਾ ਭਗਵੰਤ ਮਾਨ ਤੇ ਹਰਿਆਣੇ ਦੇ ਜਿਹੜਾ ਮੁੱਖ ਮੰਤਰੀ ਆ ਉਹਦੇ 'ਚ, ਤੇ ਉਹ ਜਿਹੜਾ ਇਹ ਕਲੈਸ਼ ਆ
ਹੁਣ ਇਹ ਸਮਝਣ ਦੀ ਬੜੀ ਗੱਲ ਆ ਕਿ ਜਦੋਂ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕੋਈ ਵੀ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੁੰਦਾ ਸੀ, ਬਾਦਲ ਹੁੰਦਾ ਸੀ, ਜਾਂ ਹੁਣ ਭਗਵੰਤ ਮਾਨ ਆ, ਤਾਂ ਜਿਹੜੇ ਇਹਨਾਂ ਦੇ ਬਿਆਨ ਆ ਉਹ ਕਿਉਂਕਿ ਅਫਸਰਸ਼ਾਹੀ ਤਿਆਰ ਕਰਦੀ ਆ। ਤਾਂ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਪਾਣੀਆਂ ਦਾ ਮਸਲਾ ਆ ਉਹ ਇੱਕ ਇਮੋਸ਼ਨਲ ਮਸਲਾ ਵੀ ਆ, ਪੰਜਾਬ ਦੀ ਇਕੋਨਮੀ ਨਾਲ ਜੁੜਿਆ ਮਸਲਾ ਵੀ ਆ, ਤੇ ਉਹ ਇੱਕ ਵੋਟਾਂ ਨਾਲ ਜੁੜਿਆ ਮਸਲਾ। ਉਹਦੇ ਉੱਤੇ ਜੇ ਭਗਵੰਤ ਮਾਨ ਇਹ ਹੈਡਲਾਈਨ ਕਢਵਾ ਰਿਹਾ ਕਿ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਵਾਂਗੇ, ਤਾਂ ਉਹਦੇ ਨਾਲ ਇੱਕ ਮੈਸੇਜ, ਮਤਲਬ ਜਦੋਂ ਵੀ ਬੰਦੇ ਪੜ੍ਹਦੇ ਆ ਉਹਨਾਂ ਨੂੰ ਇਹ ਲੱਗਦਾ ਬਿਆਨ ਦੇ ਤੌਰ ਤੇ ਵੀ ਦੇਖੋ ਇਹਨਾਂ ਸਟੈਂਡ ਲੈ ਲਿਆ ਭਗਵੰਤ ਮਾਨ ਨੇ। ਤੇ ਉਧਰੋਂ ਜਿਹੜਾ ਹਰਿਆਣੇ ਵਾਲਾ ਹੈ, ਕਿਉਂਕਿ ਹਰਿਆਣੇ 'ਚ ਵੀ ਲੋਕਾਂ ਦੇ ਇਮੋਸ਼ਨ ਇਹਦੇ ਨਾਲ ਜੁੜੇ ਆ, ਤੇ ਉਹ ਵੀ ਕਹਿ ਰਿਹਾ ਕਿ ਅਸੀਂ ਪਾਣੀ ਲਵਾਂਗੇ। ਮਤਲਬ ਪੰਜਾਬ ਤੇ ਹਰਿਆਣੇ ਦੀ ਜਿਹੜੀ ਸਾਰੀ ਪੋਲਿਟਿਕਸ ਹੈ ਏਦਾਂ ਹੀ ਚੱਲਦੀ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ। ਪਰ ਉਹਦੇ 'ਚ ਹੋਇਆ ਕੀ ਕਿ ਅਲਟੀਮੇਟਲੀ ਹਰਿਆਣੇ ਨੂੰ ਪਾਣੀ ਵੱਧਦਾ ਹੀ ਜਾ ਰਿਹਾ। ਵੀ ਜਿਹੜਾ ਆ ਵੀ ਉਹਦੇ 'ਚ ਜਿਹੜੇ ਪਰ ਲੀਡਰ ਆ ਦੋਨੇ ਪਾਸਿਆਂ ਦੇ, ਉਹ ਲੋਕਾਂ ਨੂੰ ਆਪਣਿਆਂ ਨੂੰ ਇਹ ਜਤਾਈ ਜਾਂਦੇ ਆ ਜੀ ਮੈਂ ਵੀ ਪਾਣੀਆਂ ਦਾ ਰੱਖਾ, ਉਹ ਕਹਿੰਦਾ ਮੈਂ ਵੀ ਪਾਣੀਆਂ ਦਾ ਰੱਖਾ। ਹਰਿਆਣੇ ਦੇ ਵੀ ਸਾਰੀਆਂ ਪਾਰਟੀਆਂ ਦੇ ਬੰਦੇ ਕਹੀ ਜਾਂਦੇ ਆ ਪਾਣੀ ਲੈ ਕੇ ਆਵਾਂਗੇ, ਮੈਂ ਲੈ ਕੇ ਆ। ਹੁਣ ਭਗਵੰਤ ਮਾਨ ਦੀ ਅੱਜ ਦੀ ਸਟੇਟਮੈਂਟ ਦੇ ਵਿੱਚ ਵੀ ਅਮਰਵੀਰ ਸਿੰਘ ਜੀ, ਤੁਸੀਂ ਜੇ ਮਤਲਬ ਧਿਆਨ ਨਾਲ ਦੇਖੋ ਤਾਂ ਮਸਲਾ ਮੈਨੂੰ ਲੱਗਦਾ ਵੀ ਸਿਰਫ ਕੁਛ ਪਾਣੀ ਦਾ ਆ। ਜਿਹੜਾ ਪਾਣੀ ਭਗਵੰਤ ਮਾਨ ਕਹਿ ਰਿਹਾ ਕਿ ਹਰਿਆਣਾ ਸਾਤੋਂ ਕੁਛ ਪਾਣੀ ਵੱਧ ਮੰਗ ਰਿਹਾ ਜੀ, ਅਸੀਂ ਉਹ ਨਹੀਂ ਦੇਣਾ। ਮਤਲਬ ਉਹਦੇ ਚ ਵੀ ਮੈਨੂੰ ਲੱਗਦਾ ਉਹ ਜੇ ਕਿਤੇ ਤੁਸੀਂ ਸਾਰੇ ਅੰਕੜੇ ਮਤਲਬ ਪੂਰਾ ਡਾਟਾ ਕੱਢਿਆ ਜਾਵੇ ਤਾਂ ਜਿਹੜਾ ਮਤਲਬ ਜਿਹੜੀ ਟ੍ਰੀਟੀ ਵੀ ਆ ਪੰਜਾਬ ਤੇ ਹਰਿਆਣੇ ਦੀ BBMP ਜਿਹਦੇ ਤਹਿਤ ਬਣਿਆ, ਉਹਦੇ ਨਾਲੋਂ ਮਤਲਬ ਕਾਫੀ ਵੱਧ ਮਾਤਰਾ 'ਚ ਪਹਿਲਾਂ ਹੀ ਹਰਿਆਣਾ ਪਾਣੀ ਜਿਹੜਾ ਆ ਪੰਜਾਬ ਤੋਂ ਲੈ ਜਾਂਦਾ ਆ। ਤੇ ਉਹ ਮਤਲਬ ਇਹ ਤਾਂ ਇਹਨਾਂ ਦਾ ਪੋਲੀਟੀਕਲ ਰੈਟੋਰਿਕ ਆ ਸਿਰਫ, ਵੀ ਜਿਹਦੇ 'ਚ ਉਹ ਮਤਲਬ ਪੇਸ਼ ਕਰ ਰਿਹਾ ਭਗਵੰਤ ਮਾਨ ਕਿ ਮੈਂ ਉਹ ਚਾਹੁੰਦਾ। ਪਰ ਜਿਹੜੀ ਖਤਰਨਾਕ ਗੱਲ ਆ ਇਸ ਸਟੇਟਮੈਂਟ ਦੇ ਵਿੱਚ ਭਗਵੰਤ ਮਾਨ ਦੀ ਦੇ ਵਿੱਚ, ਉਹ ਮੈਂ ਜ਼ਰੂਰ ਇੱਥੇ ਕੋਟ ਕਰਨੀ ਚਾਹੁੰਦਾ। ਭਗਵੰਤ ਮਾਨ ਨੇ ਆਪਣੀ ਸਟੇਟਮੈਂਟ 'ਚ ਕਿਹਾ ਵੀ ਸਾਡੇ ਤੋਂ ਮਤਲਬ ਜਿਹੜੀਆਂ ਈਸਟਰਨ ਰੀਵਰਸ, ਮਤਲਬ ਬੇਸਿਕਲੀ ਸਤਲੁਜ, ਬਿਆਸ, ਰਾਵੀ ਜਿਹੜਾ ਆ, ਉਹਦੇ 'ਚ ਪਾਣੀ ਮੰਗਣ ਦੀ ਬਜਾਏ ਜਿਹੜੀਆਂ ਰਾਵੀ, ਝਨਾਬ, ਜੇਹਲਮ ਜਿਹੜੀਆਂ ਨਦੀਆਂ ਆ, ਮਤਲਬ ਜਿਹੜੀ ਸਿੰਧ ਆਪਣਾ ਜੇਹਲਮ ਤੇ ਝਨਾਬ ਆ, ਉਹਨਾਂ ਦਾ ਜਿਹੜਾ ਪਾਣੀ ਆ ਉਹ ਡਾਇਵਰਟ ਕਰ ਦੋ ਹਰਿਆਣੇ ਨੂੰ। ਮਤਲਬ ਬੇਸਿਕਲੀ ਜਿਹੜਾ ਕਲੈਸ਼ ਆ, ਮਤਲਬ ਜਿਸ ਗੱਲ ਦੇ ਉੱਤੇ ਪੰਜਾਬ ਦੀ ਦਾਅਵੇਦਾਰੀ ਆ, ਉਹ ਜਿਹੜਾ ਇੰਡਸ ਬੇਸਿਨ ਦੀਆਂ ਨਦੀਆਂ ਆ, ਹਰਿਆਣਾ ਉਹਨਾਂ ਦੇ ਵਿੱਚ ਹਿੱਸੇਦਾਰ ਹੀ ਨਹੀਂ ਹੋ ਸਕਦਾ ਉਹਨਾਂ ਪਾਣੀਆਂ ਦਾ। ਮਤਲਬ ਅੱਜ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਆ ਉਹ ਇਹ ਗੱਲ ਕਹਿ ਰਿਹਾ ਕਿ ਜਿਹੜਾ ਇੰਡਸ ਬੇਸਿਨ ਦੀਆਂ ਜਿਹੜੀਆਂ ਨਦੀਆਂ ਆ, ਜਿਹੜੀਆਂ ਪੰਜਾਬ ਦੇ ਦਰਿਆ ਆ, ਤੁਸੀਂ ਉਹਨਾਂ ਦਾ ਪਾਣੀ ਇਹਨੂੰ ਆਪਣਾ ਕਰ ਦੋ, ਹਰਿਆਣੇ ਨੂੰ ਦੇ ਦਿਓ, ਜਿਹੜਾ ਉਹਦਾ ਕੋਈ ਰਿਪੇਰੀਅਨ ਹੱਕ ਨਹੀਂ ਹੈ ਹਰਿਆਣੇ ਦਾ। ਤੇ ਫਿਰ ਤਾਂ ਤੁਸੀਂ ਜਸਟੀਫਾਈ ਕਰ ਰਹੇ ਹੋ ਜਿਹੜਾ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਸਾਰਾ। ਮਤਲਬ ਪੰਜਾਬ ਦੇ ਜਿਹੜੇ ਸਾਰੇ ਮੁੱਖ ਮੰਤਰੀ ਰਹੇ ਆ, ਬੇਸਿਕਲੀ ਇਹ ਜਿਹੜੀਆਂ ਸਟੇਟਮੈਂਟਾਂ ਆਉਂਦੀਆਂ, ਭਗਵੰਤ ਮਾਨ ਨੂੰ ਕੀ ਪਤਾ? ਭਗਵੰਤ ਮਾਨ ਤਾਂ ਮਤਲਬ ਆਪਾਂ ਜਾਣਦੇ ਹਾਂ ਕਿ ਉਹਦਾ ਸਟੇਟਸ ਕਿਹੋ ਜਿਹਾ ਆ। ਤੇ ਇਹ ਜਿਹੜੀ ਅਫਸਰਸ਼ਾਹੀ ਆ ਇਹ ਸਟੇਟਮੈਂਟਾਂ ਜਾਰੀ ਕਰਦੀ ਹੈ, ਤੇ ਅਫਸਰਸ਼ਾਹੀ ਇੰਡੀਅਨ ਸਟੇਟ ਦੀ ਹੁੰਦੀ ਆ। ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਸਾਰਾ ਪੰਜਾਬ ਦੇ ਪਾਣੀਆਂ ਦਾ ਕੇਸ ਆ ਉਹ ਸਾਰਾ ਖਰਾਬ ਕੀਤਾ, ਕਿਉਂਕਿ ਜਿਹੜੀ ਧਿਰ ਲੁੱਟਣਾ ਚਾਹ ਰਹੀ ਆ ਪੰਜਾਬ ਦੇ ਪਾਣੀਆਂ ਨੂੰ, ਉਸੇ ਧਿਰ ਦੇ ਜਿਹੜੇ ਮੁਲਾਜ਼ਮ ਆ ਉਹ ਪੰਜਾਬ ਦੀ ਨੁਮਾਇੰਦਗੀ ਕਰਦੇ ਆ ਇਹ ਸਾਰੀ ਲੜਾਈ ਦੇ ਵਿੱਚ। ਤੇ ਜਿਹਦੇ ਸੱਟੇ ਵਜੋਂ ਅੱਜ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਪਾਣੀਆਂ ਦਾ ਮਸਲਾ ਆ, ਉਹ ਜੇ ਪਾਣੀਆਂ ਨੂੰ ਕਿਸੇ ਨੇ ਰੋਕਿਆ ਤਾਂ ਉਹ ਸਿਰਫ ਤੇ ਸਿਰਫ ਖਾੜਕੂ ਸਿੰਘਾਂ ਨੇ ਰੋਕਿਆ, ਭਾਈ ਬਲਵਿੰਦਰ ਸਿੰਘ ਜਟਾਣੀ ਹੋਰਾਂ ਨੇ ਰੋਕਿਆ, ਜਿਹੜਾ ਉਹਨਾਂ ਦਾ ਐਕਸ਼ਨ ਸੀ ਉਹਦੇ ਨਾਲ ਜਿਹੜੀ SYL ਬੰਦ ਹੋਈ। ਅਦਰਵਾਈਜ਼ ਜਿੰਨੀਆਂ ਸਰਕਾਰਾਂ ਵੋਟਾਂ ਦੇ ਰਾਹੀਂ ਚੁਣੀਆਂ ਗਈਆਂ ਪੰਜਾਬ ਦੇ ਵਿੱਚ ਲੋਕਾਂ ਨੇ, ਉਹਨਾਂ ਨੇ ਪੰਜਾਬ ਦੇ ਲੋਕਾਂ ਦਾ ਬੇਵਕੂਫ ਹੀ ਬਣਾਇਆ। ਤੇ ਅੱਜ ਸਥਿਤੀ ਇਹ ਆ ਕਿ ਪੰਜਾਬ ਦੇ ਵਿੱਚ ਅੱਜ ਜਿਹੜੀ ਪੰਜ ਪਾਣੀਆਂ ਦੀ ਧਰਤੀ ਸੀ ਉਹ ਵਾਟਰ ਕ੍ਰਾਈਸਿਸ ਫੇਸ ਕਰ ਰਹੀ ਆ। ਉਹਦੇ 'ਚ ਸਾਰੇ ਉਹਦੇ ਸੂਏ ਸੁੱਕੇ ਪਏ ਆ, ਜ਼ਮੀਨ ਹੇਠਲਾ ਪਾਣੀ ਖਤਮ ਹੋਣ ਦੀ ਕਗਾਰ ਤੇ ਆ, ਤੇ ਜਿਹੜੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਆ ਉਹ ਲੁੱਟ ਕੇ ਬਾਹਰਲੇ ਸੂਬਿਆਂ ਨੂੰ ਦਿੱਤਾ ਜਾ ਰਿਹਾ। ਤਾਂ ਇੱਥੇ ਜਿਹੜੀ ਗੱਲ ਮੈਂ ਜ਼ਰੂਰ ਮਤਲਬ ਜਿਹੜੇ ਪੰਜਾਬ ਦੇ ਵਿੱਚ ਮਤਲਬ ਸੁਹਿਰਦ ਜਿਹੜੇ ਪੰਜਾਬ ਦੇ ਲੋਕ ਆ, ਵਿਦੇਸ਼ਾਂ 'ਚ ਬੈਠੇ ਆ, ਪੰਜਾਬ 'ਚ ਬੈਠੇ ਆ, ਉਹਨਾਂ ਨੇ ਗੱਲ ਸਮਝਣੀ ਪੈਣੀ ਆ ਕਿ ਇੱਕ ਲੰਮੀ ਜਦੋਜਹਿਦ ਜਿਹੜੀ ਆ ਉਹਨਾਂ ਦੇ ਗਲ ਪੈਣ ਵਾਲੀ ਆ ਕਿ ਇੰਡੀਆ ਜਿਹੜਾ ਆ ਕਾਫੀ ਕੁਝ ਪਲਾਨ ਕਰ ਰਿਹਾ ਦਰਿਆਵਾਂ ਨੂੰ ਲੈ ਕੇ, ਨਦੀਆਂ ਨੂੰ ਲੈ ਕੇ। ਤੇ ਹੋ ਸਕਦਾ ਕਿ ਜਿਹੜੇ ਸਰਸਵਤੀ ਦੇ ਰਿਵਾਈਵਲ, ਕਿਉਂਕਿ ਸਰਸਵਤੀ ਨੂੰ ਇਹਨਾਂ ਨੇ ਜੋੜਿਆ ਵੀ ਹਿੰਦੂ ਧਰਮ ਦੇ ਨਾਲ ਆ, ਵੀ ਹਿੰਦੂਆਂ ਦੀ ਪਵਿੱਤਰ ਨਦੀ ਆ ਜੀ, ਜਿਹਦਾ ਕਿਤੇ ਕੋਈ ਮਤਲਬ ਹੈ ਹੀ ਨਹੀਂ ਉਹ ਨਦੀ। ਤੇ ਇੱਕ ਕੋਈ ਉੱਥੇ ਹਰਿਆਣੇ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਨਾਲਾ ਜਿਹਾ ਆ, ਤੇ ਉਹਨੂੰ ਸਰਸਵਤੀ ਨਦੀ ਕਹਿ ਕੇ ਜੀ ਹੁਣ ਇਹਨੂੰ ਅਸੀਂ ਵੱਡੀ ਕਰਨਾ ਤੇ ਉਹਦੇ 'ਚ ਪਾਣੀ ਲਿਆ ਕੇ ਸਤਲੁਜ ਦਾ ਸੁੱਟਣਾ ਹੈ। ਤੇ ਮਤਲਬ ਇਸ ਤਰੀਕੇ ਦੇ ਨਾਲ ਹਿਮਾਚਲ 'ਚੋਂ ਪਾਈਪਾਂ ਦੇ ਰਾਹੀਂ ਜਾਂ ਕਿਸੇ ਟਨਲਸ ਬਣਾ ਕੇ ਮਤਲਬ ਪਾਣੀ ਜਿਹੜਾ ਡਾਇਵਰਟ ਕਰ ਸਕਦੇ ਆ। ਤੇ ਜੇ ਕੋਈ ਵੀ ਕਿਸੇ ਵੀ ਤਰੀਕੇ ਦੇ ਨਾਲ ਮਤਲਬ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਸੋਚਣ ਦੀ ਲੋੜ ਆ
ਵੀ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੀਆਂ ਕਿਸੇ ਵੀ ਨਦੀ ਜਿਹੜੀ ਇੰਡਸ ਬੇਸਨ ਦੀ ਕੋਈ ਵੀ ਨਦੀ ਆ ਉਹਦੇ ਨਾਲ ਕੋਈ ਛੇੜਛਾੜ ਇਸ ਤਰੀਕੇ ਦੀ ਕੀਤੀ ਜਾਂਦੀ ਹੈ ਜਿੱਥੇ ਪਾਣੀ ਨੂੰ ਡਾਇਵਰਟ ਕੀਤਾ ਜਾਵੇ ਕਿਸੇ ਹੋਰ ਸੂਬੇ ਨੂੰ ਜਿਹੜਾ ਰਾਈਪੇਰੀਅਨ ਨਹੀਂ ਆ, ਤਾਂ ਪੰਜਾਬ ਦੇ ਲੋਕਾਂ ਨੂੰ ਉਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ। ਕਿਸੇ ਵੀ ਹੱਦ ਤੱਕ ਜਾਣਾ ਪਵੇ, ਪਰ ਇਹ ਕਿਉਂਕਿ ਇਹ ਪੀੜ੍ਹੀਆਂ ਦਾ ਮਸਲਾ, ਇਹ ਜਨਰੇਸ਼ਨਸ ਦਾ ਮਸਲਾ, ਜੇ ਪਾਣੀ ਤੁਹਾਡੇ ਕੋਲ ਨਹੀਂ ਰਿਹਾ ਤਾਂ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੀ ਪੂਰੀ ਟਿੱਲ ਲਾ ਕੇ ਤੇ ਇਹ ਜਿਹੜੀਆਂ ਇਹੋ ਜਿਹੀਆਂ ਸਾਜ਼ਿਸ਼ਾਂ ਜਾਂ ਇਹੋ ਜਿਹੇ ਨੈਰੇਟਿਵ ਬਣਾਏ ਜਾ ਰਹੇ ਉਹਦਾ ਵਿਰੋਧ ਕਰਨਾ ਚਾਹੀਦਾ। ਤੇ ਜਿਹੜਾ ਇਹ ਨੈਰੇਟਿਵ ਖਾਸ ਤੌਰ ਤੇ ਬਣਾਇਆ ਜਾ ਰਿਹਾ ਇੰਡਸ ਵਾਟਰ ਟ੍ਰੀਟੀ ਦੇ ਹਵਾਲੇ ਦੇ ਨਾਲ ਕਿ ਪੰਜਾਬ ਜਿਹੜੀਆਂ ਇੰਡਸ ਬੇਸਿਨ ਦੀਆਂ ਨਦੀਆਂ ਆ ਜੀ ਉਹਨਾਂ ਦਾ ਪਾਣੀ ਡਿਵਰਟ ਕਰਕੇ ਹੋਰ ਸੂਬਿਆਂ ਨੂੰ ਦੇ ਦਿਓ। ਪੰਜਾਬ ਵੀ ਜਿਵੇਂ ਕਹਿ ਰਿਹਾ ਪਿੱਛੇ ਤੁਹਾਨੂੰ ਯਾਦ ਹੋਣਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹਨੇ ਬੜਾ ਇਹ ਨੈਰੇਟਿਵ ਤੋਰਿਆ ਜੀ ਰਾਵੀ ਦਾ ਪਾਣੀ ਰੋਕੋ ਤੇ ਰਾਵੀ ਦੇ ਪਾਣੀ ਨੂੰ ਪਾਕਿਸਤਾਨ ਜਾਣ ਤੋਂ ਰੋਕੋ ਤੇ ਉਹਦਾ ਪਾਣੀ ਜਿਹੜਾ ਆ ਉਹ ਦਿਓ ਤੁਸੀਂ ਹਰਿਆਣੇ ਨੂੰ ਜਾਂ ਕਿਸੇ ਹੋਰ ਸੂਬਿਆਂ ਨੂੰ। ਕਿਉਂ ਪੰਜਾਬ ਦੇ ਵਿੱਚ ਪੰਜਾਬ ਦਾ ਪਾਣੀ ਪੂਰਾ ਹੀ ਨਹੀਂ ਹੋ ਰਿਹਾ। ਉਹ ਭਗਵੰਤ ਮਾਨ ਵੀ ਕਹਿ ਰਿਹਾ ਆਪਣੀ ਸਟੇਟਮੈਂਟ 'ਚ ਵੀ ਪੰਜਾਬ ਕੋਲ ਪਾਣੀ ਹੈ ਨਹੀਂ ਆ, ਉਹ ਸਾਰੇ ਕਹਿੰਦੇ ਆ ਕਿਉਂਕਿ ਇਹ ਰਿਐਲਿਟੀ ਆ। ਤੇ ਫਿਰ ਤੁਸੀਂ ਪਾਣੀ ਕਿਸੇ ਹੋਰ ਨੂੰ ਕਿਉਂ ਦੇਣਾ? ਰੋਕੋ ਪਾਣੀ ਨੂੰ ਜਿੱਥੇ ਰੋਕ ਸਕਦੇ ਹੋ, ਜਿੰਨਾ ਰੋਕ ਸਕਦੇ ਹੋ, ਪਰ ਉਹ ਸਾਰਾ ਪਾਣੀ ਜਿਹੜਾ ਆ ਪੰਜਾਬ ਦੇ ਖੇਤਾਂ ਤੱਕ ਪੁੱਜਦਾ ਕਰੋ। ਤੇ ਜੇ ਉਹ ਤੋਂ ਬਾਅਦ ਕਿਸੇ ਨੂੰ ਵੀ ਪਾਣੀ ਦੇਣਾ ਤਾਂ ਉਹ ਜਿਵੇਂ ਕਿਸੇ ਰਿਸੋਰਸ ਦੀ ਇੱਕ ਰਾਇਲਟੀ ਹੁੰਦੀ ਆ, ਉਹ ਰਾਇਲਟੀ ਦੇ ਉੱਤੇ ਜਿਹੜਾ ਆ ਪੰਜਾਬ ਦਾ ਰਿਸੋਰਸ ਕਿਸੇ ਨੂੰ ਦਿੱਤਾ ਜਾ ਸਕਦਾ। ਇਹ ਨਹੀਂ ਕਿ ਮਤਲਬ ਹੁਣ ਜੀ ਪੰਜਾਬ ਮਤਲਬ ਕਿੰਨੇ ਦਹਾਕਿਆਂ ਤੋਂ ਸਾਰਾ ਪੰਜਾਬ ਦਾ ਪਾਣੀ ਜਿਹੜਾ ਫ੍ਰੀ 'ਚ ਵਰਤ ਰਹੇ ਆ ਹਰਿਆਣਾ, ਰਾਜਸਥਾਨ ਤੇ ਦਿੱਲੀ, ਤੇ ਹੁਣ ਅੱਗੇ ਵੀ ਜਿਹੜੇ ਮਤਲਬ ਹੋਰ ਰਿਸੋਰਸਿਸ ਆ ਉਹਨਾਂ ਦੀ ਲੁੱਟ ਇਸੇ ਤਰੀਕੇ ਜਾਰੀ ਰਹੇ। ਤਾਂ ਪੰਜਾਬ ਦੇ ਲੋਕਾਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਇੱਕ ਬੜਾ ਵੱਡਾ ਤੇ ਅਹਿਮ ਮਸਲਾ। ਤੇ ਜਿਹੜਾ ਇਹ ਖਿੱਤਾ ਆ ਪੰਜਾਬ ਦੇ ਆਲੇ ਦੁਆਲੇ ਦਾ ਸਾਰਾ ਮਤਲਬ ਉਹਦੇ 'ਚ ਇੰਨਾ ਕੁ ਗੰਭੀਰ ਆ ਕਿ ਜਿਹੜੀ ਲੜਾਈ ਆ ਉਹਦੇ 'ਚ ਇੱਕ ਮੇਨ ਮਸਲਾ ਜਿਹੜੀ ਦੋ ਮੁਲਕਾਂ ਦੀ ਜੰਗ ਆ ਉਹ ਵੀ ਪਾਣੀ ਦਾ ਹੀ ਜਿਹੜਾ ਬਣ ਰਿਹਾ ਹੈ ਉਹ ਅਸੀਂ ਹੁਣ ਦੇਖ ਰਹੇ ਹਾਂ। ਤਾਂ ਇਸ ਕਰਕੇ ਪਾਣੀ ਦੀ ਅਹਿਮੀਅਤ ਬਹੁਤ ਆ, ਸਰਕਾਰਾਂ ਸਮਝਦੀਆਂ, ਪੰਜਾਬ ਦੇ ਲੋਕਾਂ ਨੂੰ ਤੇ ਸਿੱਖਾਂ ਨੂੰ ਵੀ ਇਹਨੂੰ ਸਮਝਣਾ ਚਾਹੀਦਾ। ਤੇ ਜਿਹੜੀ ਗੱਲ ਬਲਵਿੰਦਰ ਸਿੰਘ ਜਟਾਣੇ ਹੋਰਾਂ ਨੇ ਸਮਝੀ ਸੀ ਜਾਂ ਉਦੋਂ ਖਾੜਕੂ ਸਿੰਘਾਂ ਨੇ ਸਮਝੀ ਸੀ ਉਹ ਅੱਜ ਦੀ ਨੌਜਵਾਨ ਪੀੜ੍ਹੀ ਸਮਝੇ। ਤੇ ਜੇ ਕੋਈ ਹਮਲਾ ਪੰਜਾਬ ਦੇ ਪਾਣੀਆਂ ਦੇ ਦਰਿਆਵਾਂ ਦੇ ਉੱਤੇ ਹੁੰਦਾ ਤਾਂ ਉਹਨੂੰ ਹਰ ਹੀਲੇ ਵਸੀਲੇ ਦੇ ਨਾਲ ਰੋਕਿਆ ਜਾਣਾ ਚਾਹੀਦਾ। ਬਿਲਕੁਲ ਇਸ ਗੱਲ ਨੂੰ ਸਮਝਣ ਦੀ ਲੋੜ ਹੈਗੀ ਹੈ। ਤੇ ਇੱਥੇ ਮੈਂ ਥੋੜਾ ਜਿਹਾ ਜਿਹੜਾ ਫੋਕਸ ਹੈ ਸਾਰੇ ਪਾਰਟ ਦੇ ਉੱਤੇ ਉਹ ਕੇਂਦਰ ਸਰਕਾਰ ਦੇ ਉੱਤੇ ਵੀ ਫੋਕਸ ਕਰਨਾ ਸਾਡਾ ਬਣਦਾ ਆ, ਕਿਉਂਕਿ ਬਹੁਤ ਵਾਰੀ ਇਹ ਹੁੰਦਾ ਵੀ ਜਿਸ ਕਿਸਮ ਦਾ ਨੈਰੇਟਿਵ ਬਿਲਡ ਕੀਤਾ ਜਾਂਦਾ ਹੈ ਮੀਡੀਆ ਦੇ ਵਿੱਚ ਜਾਂ ਇੱਕ ਕਿਸਮ ਦਾ ਮਾਹੌਲ ਬਣਾਇਆ ਜਾਂਦਾ ਉਹ ਪੰਜਾਬ ਵਰਸਸ ਹਰਿਆਣਾ ਬਣਾ ਦਿੱਤਾ ਜਾਂਦਾ। ਹਰ ਵਾਰ ਅਸੀਂ ਜਦੋਂ ਵੀ ਇਹ ਇਸ਼ੂ ਰੇਜ਼ ਹੁੰਦਾ ਅਸੀਂ ਇਹ ਗੱਲ ਦੇਖਦੇ ਹਾਂ, ਪਰ ਇੱਥੇ ਜਿਹੜੀ ਕੇਂਦਰ ਸਰਕਾਰ ਦੀ ਮਿਸਚਿਫ ਹੁੰਦੀ ਹੈ, ਕੇਂਦਰ ਦੀ ਸ਼ੈਤਾਨੀ ਹੁੰਦੀ ਹੈ, ਉਹ ਅੱਖੋਂ ਪਰੋਖੇ ਕਰ ਦਿੱਤੀ ਜਾਂਦੀ ਹੈ। ਕਿਵੇਂ ਪਹਿਲਾਂ ਅਸੀਂ ਬਿਗਨਿੰਗ ਤੋਂ ਲੈ ਕੇ ਦੇਖਦੇ ਹਾਂ 66 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਕਿਵੇਂ ਇਸ ਜਿਹੜਾ ਸਾਰਾ ਕੰਟਰੋਲ ਹੈ ਇੰਟਰਨੈਸ਼ਨਲ ਰਾਈਪੇਰੀਅਨ ਕਾਨੂੰਨ ਦੇ ਤਹਿਤ ਜਿੱਥੇ ਹੱਕ ਪੰਜਾਬ ਦਾ ਬਣਦਾ ਉੱਥੇ ਇਹ ਜਿਹੜਾ ਹੱਕ ਹੈਗਾ ਇਹ ਉਸ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਕੇਂਦਰ ਵੱਲੋਂ ਆਪਣੇ ਹੱਥ ਦੇ ਵਿੱਚ ਲੈ ਲਿਆ BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ। ਫਿਰ ਉਹਦੇ ਤੋਂ ਬਾਅਦ ਜਦੋਂ ਅਸੀਂ ਪਾਣੀਆਂ ਦੀ ਲੁੱਟ ਦੀ ਗੱਲ ਕਰਦੇ ਹਾਂ, ਤੁਸੀਂ ਰਾਇਲਟੀ ਦੀ ਗੱਲ ਕਰਦੇ ਹਾਂ ਕਿ ਰਾਇਲਟੀ ਪੰਜਾਬ ਨੂੰ ਮਿਲਣੀ ਚਾਹੀਦੀ ਹੈ, ਮਤਲਬ ਬਿਨਾਂ ਉਹਦੇ ਤੋਂ ਜਿਹੜਾ ਹੈ ਪਾਣੀ ਉਹ ਹਰਿਆਣੇ ਨੂੰ, ਦਿੱਲੀ ਨੂੰ, ਰਾਜਸਥਾਨ ਨੂੰ ਦਿੱਤਾ ਗਿਆ। ਇੱਥੋਂ ਤੱਕ ਕਿ ਜਿਹੜਾ ਰਾਜਸਥਾਨ ਦੇ ਵਿੱਚ ਵੀ ਪਾਣੀ ਜਾਂਦਾ ਆ ਉਹਦੀ ਇੱਕ ਲਿਮਿਟਿਡ ਵਰਤੋਂ ਹੁੰਦੀ ਹੈ ਤੇ ਅੰਤ ਨੂੰ ਜਾ ਕੇ ਜਿਹੜੀ ਉਹ ਰਾਜਸਥਾਨ ਨੂੰ ਨਹਿਰ ਜਾਂਦੀ ਹੈ ਉਹ ਖੁੱਲੇ ਦੇ ਵਿੱਚ ਜਾ ਕੇ ਫਨਾਹ ਹੋ ਰਹੀ ਹੈ ਬਿਨਾਂ ਉਹਦੇ ਉਸ ਇੱਥੋਂ ਤੱਕ ਵੀ ਆਉਂਦਾ ਵੀ ਉਹ ਜਿਹੜੀਆਂ ਰਿਪੋਰਟਾਂ ਦੱਸਦੀਆਂ ਨੇ ਵੀ ਉੱਥੇ ਜਾ ਕੇ ਉਸ ਇਲਾਕੇ ਦੇ ਵਿੱਚ ਸੇਮ ਪਿਆ ਹੋਇਆ ਉਹ ਪਾਣੀ ਵਰਤੋਂ ਦੇ ਵਿੱਚ ਨਹੀਂ ਆ ਰਿਹਾ। ਪਰ ਰੀਜ਼ਨ ਕੀ ਹੈ ਵੀ ਉਹ ਪੰਜਾਬ ਤੋਂ ਖੋਹਿਆ ਜਾ ਰਿਹਾ ਜਾਂ ਪੰਜਾਬ ਤੋਂ ਖੋਹਣ ਦੀ ਨੀਤੀ ਹੈ ਕਿ ਪੰਜਾਬ ਨੂੰ ਨਹੀਂ ਇਹ ਪਾਣੀ ਵਰਤਣ ਦੇਣਾ ਹੈਗਾ, ਬਾਕੀ ਢੱਠੇ ਖੂਹ ਦੇ ਵਿੱਚ ਜਾਵੇ ਜਿਹੜੀ ਗੱਲ ਜਿੱਧਰ ਵੀ ਜਾਂਦੀ ਹੈ। ਸੋ ਕੇਂਦਰ ਸਰਕਾਰ ਦੀ ਇਸ ਕਿਸਮ ਦੀ ਨੀਤੀ ਹੈਗੀ ਹੈ। ਸੋ ਇਹ ਸਮਝਣ ਵਾਲੀ ਗੱਲ ਹੈ। ਜਾਂ ਜਿਹੜਾ ਫੋਕਸ ਹੈ ਧੁਰਾ ਆ ਜਾਂ ਇਸ ਸਾਰੇ ਪੁਆੜੇ ਦੀ ਜੜ ਹੈ ਉਹ ਹਰਿਆਣੇ ਦੀ ਥਾਂ ਤੇ ਜਿਹੜਾ ਫੋਕਸ ਹੈ ਉਹ ਇਹ ਦੇਖਣ ਵਾਲੀ ਗੱਲ ਹੈ ਵੀ ਇਹ ਨਹੀਂ ਵੀ ਜਿਹੜਾ ਪੱਥਰ ਕਿੱਥੋਂ ਆ ਰਿਹਾ, ਪੱਥਰ ਮਾਰ ਕਿਹੜਾ ਹੱਥ ਰਿਹਾ ਉਹ ਦੇਖਣ ਵਾਲੀ ਲਾਈਨ ਹੈ। ਇਹ ਇੱਕ ਜ਼ਰੂਰ ਸਾਡੇ ਲੋਕਾਂ ਲਈ, ਪੰਜਾਬ ਲਈ ਜਿਹੜਾ ਸੁਹਿਰਦ ਤਬਕਾ ਆ ਉਹਦੇ ਸਮਝਣ ਵਾਲੀ ਗੱਲ ਹੈਗੀ ਆ। ਹੋਰ ਬਹੁਤ ਨੁਕਤੇ ਨੇ, ਮਤਲਬ ਕੇਸਿਸ ਅਦਾਲਤਾਂ ਦੇ ਵਿੱਚ ਹੋਏ ਨੇ। 81 ਦੇ ਵਿੱਚ ਕੇਸ ਹੁੰਦਾ ਆ, ਉਹ ਇਸੇ ਤਹਿਤ ਇਹ ਸਾਰੇ ਪਾਰਟ ਨੂੰ ਰੀਆਰਗੇਨਾਈਜੇਸ਼ਨ ਐਕਟ ਨੂੰ ਜਿਹੜਾ ਆ ਗੈਰ ਕਾਨੂੰਨੀ ਦੱਸ ਕੇ ਕੇਸ ਕੀਤਾ ਜਾਂਦਾ। ਉਹ ਮਤਲਬ ਇਵੈਂਚੁਅਲੀ ਇੰਦਰਾ ਗਾਂਧੀ ਵੱਲੋਂ ਬਾਂਹ ਮਰੋੜ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਉਸ ਟਾਈਮ ਦੇ ਉੱਤੇ ਉਹ ਕੇਸ ਜਿਹੜਾ ਆ ਉਹ
ਵਾਪਸ ਕਰਵਾਇਆ ਜਾਂਦਾ। ਸੋ ਇਹ ਪਿਛੋਕੜ ਵੀ ਇੰਪੋਰਟੈਂਟ ਹੈ ਤੇ ਅੱਜ ਦੀ ਡੇਟ ਦੇ ਵਿੱਚ ਵੀ ਮਤਲਬ ਸਾਨੂੰ ਇਹ ਸਮਝਣ ਵਾਲੀ ਲਾਈਨ ਹੈਗੀ ਆ ਵੀ ਹੁਣ ਇਹਨਾਂ ਨੇ ਇੰਡਸ ਵਾਟਰ ਟਰੀਟੀ ਨੂੰ ਖੱਬੇ ਸੱਜੇ ਕਰਨਾ ਜਾਂ ਇਹਨਾਂ ਦੀ ਕੋਈ ਹੋਰ ਨੀਤੀ ਹੈਗੀ ਹੈ, ਉਹਦੇ ਥੱਲੇ ਅਸੀਂ ਪੰਜਾਬ ਦੇ ਵਸਿੰਦੇ ਹੋਣ ਦੇ ਨਾਤੇ, ਇੱਕ ਧਿਰ ਹੋਣ ਦੇ ਨਾਤੇ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਵੀ ਅਸੀਂ ਇਸ ਲੜਾਈ ਦੇ ਵਿੱਚ ਉਸ ਕਿਸਮ ਦੇ ਹਿੱਸੇਦਾਰ ਨਹੀਂ ਬਣਨਾ ਕਿ ਸਾਡਾ ਨੁਕਸਾਨ ਹੋਵੇ ਜਾਂ ਅਸੀਂ ਕਿਸੇ ਦਾ ਮੋਹਰਾ ਬਣ ਕੇ ਕਿਸੇ ਹੋਰ ਦੇ ਗਲ ਪੈ ਜਾਈਏ। ਇਸ ਗੱਲ ਤੋਂ ਸਾਨੂੰ ਗੁਰੇਜ਼ ਕਰਨ ਦੀ ਲੋੜ ਹੈਗੀ ਹੈ। ਇਹ ਗੱਲ ਬਹੁਤ ਜ਼ਰੂਰੀ ਮੈਂ ਸਮਝਦਾ ਵੀ ਨੁਕਤੇ ਹੈਗੇ ਆ ਜਿਹੜੇ ਸਾਨੂੰ ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈਗੀ ਹੈ ਵੀ ਸਾਡਾ ਜਿਹੜਾ ਫੋਕਸ ਹੈ ਉਹ ਕੱਲਾ ਹਰਿਆਣੇ ਦੇ ਉੱਤੇ ਨਹੀਂ, ਹਰਿਆਣੇ ਦੇ ਨਾਲ ਸਾਡਾ ਜਿਹੜਾ ਆ ਉਹ ਕੇਂਦਰ ਦੇ ਉੱਤੇ ਫੋਕਸ ਹੋਣਾ ਚਾਹੀਦਾ ਜਾਂ ਉਹਨਾਂ ਦੀ ਨੀਤੀ ਦੇ ਉੱਤੇ ਫੋਕਸ ਹੋਣਾ ਚਾਹੀਦਾ ਵੀ ਉਹ ਕੀ ਕਰ ਰਹੇ ਆ, ਕਿਸ ਹਿਸਾਬ ਨਾਲ ਕਰ ਰਹੇ ਆ। ਜੇ ਪਾਣੀ ਦਾ ਮਸਲਾ ਹੋਵੇ ਮਤਲਬ ਹਰਿਆਣੇ ਦੇ ਵਿੱਚੋਂ ਜਿੱਥੇ ਉਹ ਇਧਰੋਂ ਪਾਣੀ ਲੈਣਾ ਚਾਹੁੰਦੇ ਆ ਪੰਜਾਬ ਦੇ ਦਰਿਆਵਾਂ ਦੇ ਵਿੱਚੋਂ, ਗੰਗਾ ਉੱਥੋਂ ਦੀ ਵਗਦੀ ਹੈ, ਗੰਗਾ ਤੋਂ ਜਿਹੜੀ ਆ ਉਹ ਸਰਸਵਤੀ ਰਿਵਾਈਵ ਕੀਤੀ ਜਾ ਸਕਦੀ ਆ, ਉਹ ਕਿਉਂ ਨਹੀਂ ਕਰਦੇ ਹੈਗੇ? ਮਤਲਬ ਹੁਣ ਇਹ ਇੱਕ ਲੈਜਿਟੀਮੇਟ ਕੁਐਸਚਨ ਹੈ। ਜੇ ਤੁਸੀਂ ਉਹਨਾਂ ਦੇ ਰਿਵਰ ਬੇਸਿਨਸ ਨੂੰ ਥੋੜਾ ਜਿਹਾ ਸਟੱਡੀ ਕਰਦੇ ਹੋ ਤੇ ਤੁਹਾਨੂੰ ਸਮਝ ਆਉਂਦੀ ਹੈ ਵੀ ਉਹ ਮੋਰ ਈਜ਼ੀਅਰ ਜਾਂ ਮੋਰ ਇਕਨੋਮਿਕਲ ਤੇ ਈਵਨ এনवायरमेंट ਫ੍ਰੈਂਡਲੀ ਹੈ ਉਹ ਪਾਰਟ, ਜੇ ਗੰਗਾ ਨੂੰ ਇੱਧਰ ਜੋੜ ਕੇ ਤੇ ਹਰਿਆਣੇ ਦੀ ਪਾਣੀ ਦੀ ਜਿਹੜੀ ਲੋੜ ਹੈਗੀ ਹੈ ਉਹ ਪੂਰੀ ਕਰਨੀ ਹੋਵੇ। ਪਰ ਮਸਲਾ ਇਹ ਨਹੀਂ ਆ ਕਿ ਪਾਣੀ ਦੀ ਲੋੜ ਪੂਰੀ ਕਰਨੀ ਹੈ, ਮਸਲਾ ਇਹ ਆ ਕਿ ਪੰਜਾਬ ਨੂੰ ਦੱਬਣਾ ਕਿਵੇਂ ਆ, ਪੰਜਾਬ ਨੂੰ ਲਤਾੜਨਾ ਕਿਵੇਂ ਆ ਤੇ ਜਿਹੜੇ ਪੰਜਾਬ ਦੇ ਰਿਸੋਰਸਿਸ ਨੇ ਉਹਨਾਂ ਨੂੰ ਲੁੱਟਣਾ ਕਿਵੇਂ ਆ। ਇਸ ਦੇ ਉੱਤੇ ਸੁਖਵਿੰਦਰ ਸਿੰਘ ਜੀ, ਇਸ ਤੋਂ ਬਾਅਦ ਹੁਣ ਅਖੀਰ ਦੇ ਵਿੱਚ ਅਸੀਂ ਜਾਂਦੇ ਜਾਂਦੇ ਅਮਰੀਕਾ ਦੇ ਵੱਲ ਥੋੜਾ ਜਿਹਾ ਰੁਖ ਕਰੀਏ, ਕਿਉਂਕਿ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਜਦੋਂ ਪ੍ਰਧਾਨ ਬਣੇ ਆ, ਪ੍ਰੈਜ਼ੀਡੈਂਟ ਬਣੇ ਆ, ਉਹਨਾਂ ਨੇ ਜਿਸ ਕਿਸਮ ਦੀਆਂ ਨੀਤੀਆਂ ਲਈਆਂ ਨੇ ਉਹ ਕਾਫੀ ਉਹਨਾਂ ਨੇ ਚੀਜ਼ਾਂ ਫਾਸਟ ਟਰੈਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਮਤਲਬ ਉਹ ਪਹਿਲੇ ਪ੍ਰੈਜ਼ੀਡੈਂਟ ਨੇ ਅਮਰੀਕਾ ਦੀ ਹਿਸਟਰੀ ਦੇ ਵਿੱਚ ਜਿਨ੍ਹਾਂ ਨੇ ਇੰਨੀ ਵੱਡੀ ਤਾਦਾਦ ਦੇ ਵਿੱਚ ਐਗਜ਼ੈਕਟਿਵ ਆਰਡਰਸ ਜਿਹੜੇ ਨੇ ਉਹ ਸਾਈਨ ਕੀਤੇ ਨੇ। ਹਰ ਗੱਲ ਨੂੰ ਲੈ ਕੇ ਫੋਕਸ ਹੁਣ ਉਹਨਾਂ ਦਾ ਮੇਨਲੀ ਇਮੀਗ੍ਰੇਸ਼ਨ ਦੇ ਉੱਤੇ ਰਿਹਾ ਕਿ ਜਿਹੜੀ ਡੈਪੋਟੇਸ਼ਨ ਹੈ ਉਹ ਰੁਕਣੀ ਚਾਹੀਦੀ ਆ। ਉਹ ਦਾਅਵਾ ਕਰ ਰਹੇ ਆ ਕਿ ਸਭ ਤੋਂ ਜਿਹੜੀ ਆ ਉਹਨਾਂ ਨੇ ਠੱਲ ਪਾਈ ਹੈ ਇਸ ਡੈਪੋਟੇਸ਼ਨ ਨੂੰ, ਡੈਪੋਟੇਸ਼ਨ ਕਹਿ ਗਿਆ, ਜਿਹੜੀ ਇਲੀਗਲ ਇਮੀਗ੍ਰੇਸ਼ਨ ਹੈਗੀ ਆ। ਤੇ ਹੁਣ ਮਤਲਬ ਉਹ ਲੋਕਾਂ ਨੂੰ ਜਿਹੜੇ ਇੱਥੇ ਇਲੀਗਲ ਇਮੀਗ੍ਰੈਂਟਸ ਹੈਗੇ ਆ ਅਮਰੀਕਾ ਦੇ ਵਿੱਚ ਉਹਨਾਂ ਨੂੰ ਬਾਹਰ ਕੱਢਣ ਦੇ ਲਈ ਉਹਨਾਂ ਨੇ ਪੂਰਾ ਜਿਹੜੀ ਉਹਨਾਂ ਦੀ ਮੁਹਿੰਮ ਹੈ ਉਹ ਚੱਲ ਰਹੀ ਹੈ ਤੇ ਹੋਰ ਉਸ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਇਸ ਦੇ ਉੱਤੇ ਉਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ। ਫਿਰ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਜਿਹੜਾ ਡੌਜ ਇੱਕ ਵੱਖਰਾ ਡਿਪਾਰਟਮੈਂਟ ਜਿਹਨੂੰ ਐਲਨ ਮਸਕ ਦੇ ਹਵਾਲੇ ਕੀਤਾ ਗਿਆ, ਉਹ ਕ੍ਰੀਏਟ ਕੀਤਾ ਗਿਆ ਕਿ ਜੀ ਅਸੀਂ $2 ਟ੍ਰਿਲੀਅਨ ਜਿਹੜੇ ਹੈਗੇ ਆ ਗਵਰਨਮੈਂਟ ਸਪੈਂਡਿੰਗ ਦੇ ਵਿੱਚ ਵਾਧੂ ਸਪੈਂਡ ਕਰ ਰਹੀ ਹੈ ਸਰਕਾਰ, ਅਸੀਂ ਉਹ ਸਾਰਾ ਜਿਹੜਾ ਆ ਉਹ ਪੈਸੇ ਬਚਾਉਣੇ ਆ। ਹਾਲਾਂਕਿ ਹੁਣ ਤੱਕ ਦੀਆਂ ਜਿਹੜੀਆਂ ਫੈਕਟਸ ਐਂਡ ਫਿਗਰਸ ਹੈਗੀਆਂ ਨੇ ਉਹ ਉੱਥੇ ਤੱਕ ਨਹੀਂ ਪਹੁੰਚਦੀਆਂ, ਉਹਦਾ ਮਹਿਜ਼ ਕੁਝ ਜਿਹੜਾ ਹੈ 10-15% ਤੱਕ ਹੀ ਜਿਹੜਾ ਉਹ ਸੇਵਿੰਗ ਵਾਲੀ ਲਾਈਨ ਆਉਂਦੀ ਹੈ। ਪਰ ਮਤਲਬ ਇੱਕ ਚੀਜ਼ ਨਹੀਂ, ਕਈ ਜਿਹੜੇ ਹੈਗੇ ਆ ਫੀਲਡਸ ਹੈਗੇ ਆ ਜਿਹਦੇ ਤੇ ਡੋਨਲਡ ਟਰੰਪ ਪ੍ਰੈਜ਼ੀਡੈਂਟ ਨੇ ਜਿਹੜਾ ਫਰੰਟ ਓਪਨ ਕੀਤਾ। ਟੈਰਿਫਸ ਦੀ ਗੱਲ ਹੋਵੇ, ਹੁਣ ਚਾਈਨਾ ਦੇ ਉੱਤੇ ਕੇਂਦਰਿਤ ਹੈ, ਬਾਕੀ ਮੁਲਕਾਂ ਦੇ ਨਾਲ ਨੈਗੋਸ਼ੀਏਸ਼ਨਸ ਦੀ ਲਾਈਨ ਚੱਲ ਰਹੀ ਹੈ। ਜੁਲਾਈ ਦੇ ਵਿੱਚ ਉਹਨਾਂ ਦੇ ਜਿਹੜੇ 90 ਦਿਨ ਦੀ ਡੈਡਲਾਈਨ ਹੈਗੀ ਹੈ ਉਹ ਜਾ ਕੇ ਪੂਰੀ ਹੋਣੀ ਹੈ। ਸੋ ਜਿੱਥੇ ਇਹ ਸਾਰੇ ਫੈਕਟਰਸ ਜਾਂ ਇਹ ਸਾਰੇ ਜਿਹੜਾ ਹੈਗਾ ਇਹਨਾਂ ਸਾਰੇ ਫੀਲਡਸ ਦੇ ਉੱਤੇ ਫੋਕਸ ਹੈਗਾ, ਅੱਜ ਡੋਨਲਡ ਟਰੰਪ ਵੱਲੋਂ ਜਿਹੜੇ ਆ ਉਹ 100 ਦਿਨ ਪੂਰੇ ਕੀਤੇ ਗਏ ਆ ਆਪਣੇ ਦੂਜੀ ਵਾਰ ਪ੍ਰੈਜ਼ੀਡੈਂਟ ਬਣਨ ਦਾ ਜਿਹੜਾ ਉਹਨਾਂ ਦਾ ਕਾਰਜਕਾਲ ਹੈ। ਸੋ ਇਸ ਦੇ ਉੱਤੇ ਉਹਨਾਂ ਨੇ ਇੱਕ ਅਹਿਮ ਸਪੀਚ ਵੀ ਦਿੱਤੀ ਹੈ ਜਿੱਥੇ ਉਹਨਾਂ ਨੇ ਆਪਣੀਆਂ ਪਾਲਿਸੀਜ਼ ਨੂੰ, ਆਪਣੇ ਕਾਰਜਕਾਲ ਨੂੰ ਬੂਸਟ ਕੀਤਾ ਹੈ, ਜਾਂ ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿ ਲਈਏ ਵੀ ਆਪਣੀ ਛਾਤੀ ਜਿਹੜੀ ਹੈ ਉਹ ਆਪ ਉਹ ਕੀਤੀ ਹੈ ਵੀ ਅਸੀਂ ਚੰਗਾ ਕੰਮ ਕਰ ਰਹੇ ਹਾਂ। ਤੇ ਨਾਲ ਹੀ ਨਾਲ ਮਤਲਬ ਮੈਂ ਚਾਹੂੰਗਾ ਵੀ ਜਿਹੜੀ ਉਹਨਾਂ ਦੀ ਸਪੀਚ ਵੀ ਹੈ ਤੇ ਜਿਹੜੇ ਇਹ ਸਾਰਾ ਫੋਕਸ ਹੈ ਜਿੱਥੇ ਉਹਨਾਂ ਦਾ ਸਾਰੇ ਫੀਲਡਸ ਦੇ ਉੱਤੇ ਇਹਦੇ ਤੇ ਨਜ਼ਰਸਾਨੀ ਕੀਤੀ ਜਾਵੇ ਜਾਂਦਿਆਂ ਵੀ ਭਾਈ ਇਸ ਵਕਤ ਜੋ ਅਮਰੀਕਾ ਦੇ ਹਾਲਾਤ ਬਣੇ ਹੋਏ ਆ ਜਿਹਦੇ ਤੇ ਦੁਨੀਆ ਭਰ ਦੀ ਨਜ਼ਰ ਹੈਗੀ ਹੈ, ਵੱਡੇ ਵੱਡੇ ਇਕੋਨੋਮਿਸਟ ਜਾਂ ਵੱਡੇ ਵੱਡੇ ਮੁਲਕ ਸਾਹਾਂ ਭਰ ਕੇ ਦੇਖ ਰਹੇ ਆ ਵੀ ਅਮਰੀਕਾ ਦੇ ਵਿੱਚ ਇਸ ਵਕਤ ਕੀ ਹੋਣ ਜਾ ਰਿਹਾ ਹੈ।
ਰਿਸੈਸ਼ਨ ਵੱਲ ਨੂੰ ਤੇ ਨਹੀਂ ਜਾਊਗੀ ਗੱਲ। ਸੋ ਬਹੁਤ ਵੱਡੇ ਜਿਹੜੇ ਕੁਐਸਚਨ ਮਾਰਕ ਨੇ ਇਕਨੋਮੀ ਦੇ ਉੱਤੇ ਉਹ ਲੱਗੇ ਹੋਏ ਆ। ਬਿਲਕੁਲ ਅਮਰਵੀਰ ਸਿੰਘ ਜੀ, ਕਾਫੀ ਕੁਝ ਅੱਜ ਮਤਲਬ ਚੱਲ ਰਿਹਾ ਹੁਣ US ਦੇ ਵਿੱਚ, ਤੇ ਡੋਨਲਡ ਟਰੰਪ ਨੇ ਜਿਹੜਾ ਇੱਕ ਤੁਸੀਂ ਕਹਿ ਸਕਦੇ ਹੋ ਕਿ ਮੈਗਾ ਇਵੈਂਟ ਸੀ ਉਹਨਾਂ ਦਾ ਅਮਰੀਕਨ ਇਨਵੈਸਟਮੈਂਟ ਨੂੰ ਲੈ ਕੇ, ਜਿਹੜਾ ਇਨਵੈਸਟਮੈਂਟ ਇਨ ਅਮਰੀਕਾ ਇਵੈਂਟ ਸੀ, ਜਿਹਦੇ 'ਚ ਦੁਨੀਆ ਦੇ ਜਿਹੜੇ ਵੱਡੇ CEOs ਨੇ ਵੱਡੀਆਂ ਕੰਪਨੀਜ਼ ਦੇ, ਖਾਸ ਤੌਰ ਤੇ ਜਿਹੜੀਆਂ ਕਾਰ ਮੈਨੂਫੈਕਚਰਿੰਗ ਕੰਪਨੀਜ਼ ਆ, ਉਹ ਇਨਵਾਈਟ ਕੀਤੇ ਗਏ ਸੀ। ਤੇ ਡੋਨਲਡ ਟਰੰਪ ਨੇ ਇੱਕ ਵਾਰ ਫਿਰ ਇਸ ਈਵੈਂਟ ਦੇ ਰਾਹੀਂ ਜਿਹੜਾ ਮਤਲਬ ਜਿਹੜੀ ਆਪਣੀ ਅਪਰੋਚ ਆ, ਜਾਂ ਤੁਸੀਂ ਕਹਿ ਸਕਦੇ ਹੋ ਕਿ ਮਤਲਬ ਅਮਰੀਕਨਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜਾ ਆਈਡੀਆ ਸੀ ਉਹਨਾਂ ਦਾ ਕਿ ਮਤਲਬ ਅਮਰੀਕਾ ਫਸਟ, ਮੇਡ ਇਨ ਅਮਰੀਕਾ, ਤੇ ਮਤਲਬ ਇਹ ਸਾਰਾ ਕੁਝ ਉਹ ਉਸੇ ਲੀਹ ਦੇ ਉੱਤੇ ਚੱਲ ਰਹੇ ਆ। ਤੇ ਜਿਹਦੇ 'ਚ ਉਹਨਾਂ ਦੀ ਜਿਹੜੀ ਅੱਜ ਦੀ ਸਾਰੀ ਸਪੀਚ ਸੀ ਉਹ ਵੀ ਇਸੇ ਗੱਲ ਤੇ ਸੀ ਕਿ ਜਿਹਦੇ 'ਚ ਉਹਨਾਂ ਨੇ ਮਤਲਬ ਸਾਰਾ ਕੁਝ ਕਿਹਾ ਕਿ ਭਾਵੇਂ ਗੈਸ ਦੇ ਪ੍ਰਾਈਸਿਸ ਹੋਣ, ਜੋਬਸ ਹੋਣ, ਤੇ ਮਤਲਬ ਆਂਡਿਆਂ ਤੱਕ ਦੀ ਵੀ ਗੱਲ ਕੀਤੀ ਕਿ ਹਰ ਇੱਕ ਚੀਜ਼ ਨੂੰ ਉਹਨਾਂ ਨੇ ਪੋਜ਼ਿਟਿਵਲੀ ਜਿਹੜਾ ਆ ਫਿਗਰ ਆਊਟ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਹਦੇ ਤੇ ਕਈ ਤਰ੍ਹਾਂ ਦੇ ਜਿਹੜੇ ਐਨਾਲਿਸਿਸ ਆ ਜਾਂ ਰਿਪੋਰਟਸ ਨੇ ਉਹ ਦੁਨੀਆ ਭਰ ਦੇ ਮੀਡੀਆ 'ਚ ਆ ਰਹੀਆਂ ਨੇ ਕਿ ਉਹ ਫੈਕਚੁਅਲੀ ਕਿੰਨਾ ਕੁ ਟਰੂ ਆ ਜੋ ਡੋਨਲਡ ਟਰੰਪ ਨੇ ਬੋਲਿਆ। ਪਰ ਅਲਟੀਮੇਟਲੀ ਇਹ ਹੈ ਕਿ 100 ਦਿਨ ਕਿਸੇ ਵੀ ਸਰਕਾਰ ਦੇ ਕੋਈ ਜ਼ਿਆਦਾ ਨਹੀਂ ਹੁੰਦੇ ਆ। ਮਤਲਬ ਉਹਦੇ 'ਚ ਡੋਨਲਡ ਟਰੰਪ ਨੇ ਇੱਕ ਵੱਡੀ ਤਬਦੀਲੀ ਦਾ ਜ਼ਰੂਰ ਲਿਆਂਦੀ ਅਮਰੀਕਨ ਐਡਮਿਨਿਸਟ੍ਰੇਸ਼ਨ ਦੇ ਵਿੱਚ, ਖਾਸ ਤੌਰ ਤੇ ਇਮੀਗ੍ਰੇਸ਼ਨ ਨੂੰ ਲੈ ਕੇ ਹੋਵੇ, ਚਾਹੇ ਉਹ ਟੈਰਿਫਸ ਦੇ ਨਾਲ ਜਿਹੜੀ ਉਹਨਾਂ ਦੀ ਅਪਰੋਚ ਆ ਵੀ ਅਮਰੀਕਾ ਦੇ ਵਿੱਚ ਇਨਵੈਸਟਮੈਂਟ ਵਾਪਸ ਲੈ ਕੇ ਆਉਣ ਦੀ ਗੱਲ ਆ। ਤਾਂ ਇਹ ਜ਼ਰੂਰ ਆ, ਉਹ ਕਾਮਯਾਬ ਕਿੰਨਾ ਕੁ ਹੁੰਦਾ ਨਹੀਂ ਹੁੰਦਾ ਉਹ ਆਪਾਂ ਇੱਕ ਸਮੇਂ ਦੇ ਨਾਲ ਦੇਖ ਸਕਾਂਗੇ ਅਮਰਵੀਰ ਸਿੰਘ ਜੀ। ਪਰ ਜਿਹੜੀਆਂ ਗੱਲਾਂ ਡੋਨਲਡ ਟਰੰਪ ਨੇ ਇਲੈਕਸ਼ਨਸ ਤੋਂ ਪਹਿਲਾਂ ਕਹੀਆਂ ਸੀ, ਜਿਹੜੀਆਂ ਮਤਲਬ ਉਹ ਉਸੇ ਅਪਰੋਚ ਦੇ ਉੱਤੇ ਉਹਨਾਂ ਨੇ ਕੰਮ ਵੀ ਕੀਤਾ, ਮਤਲਬ ਉਸੇ ਅਪਰੋਚ ਦੇ ਉੱਤੇ ਉਹਨਾਂ ਨੇ ਫੈਸਲੇ ਵੀ ਲਏ ਆ। ਇਹ ਨਹੀਂ ਕਹਿ ਸਕਦੇ ਕਿ ਇਲੈਕਸ਼ਨ ਤੋਂ ਪਹਿਲਾਂ ਕੁਝ ਕਹਿੰਦਾ ਸੀ ਫਿਰ ਬਾਅਦ 'ਚ ਕੁਝ ਕੀਤਾ। ਜੋ ਪਹਿਲਾਂ ਕਹਿੰਦਾ ਸੀ ਉਹੀ ਜਿਹੜੀ ਅਪਰੋਚ ਆ ਇਲੈਕਸ਼ਨਸ ਤੋਂ ਬਾਅਦ ਅਸੀਂ ਦੇਖ ਰਹੇ ਹਾਂ ਉਹਨਾਂ ਦੇ ਸਾਰੇ ਐਗਜ਼ੀਕਿਊਟਿਵ ਆਰਡਰਸ ਦੇ ਰਾਹੀਂ ਉਹੀ ਕੁਝ ਉਹਨਾਂ ਨੇ ਕੀਤਾ। ਪਰ ਜਿਹੜੀ ਸਭ ਤੋਂ ਵੱਡੀ ਹੁਣ ਅਪਡੇਟ ਜਿਹੜੀ ਸਾਹਮਣੇ ਆ ਰਹੀ ਆ, ਉਹ ਜਿਹੜੀ ਯੂਕਰੇਨ ਤੇ US ਦੀ ਜਿਹੜੀ ਮਿਨਰਲਸ ਦੇ ਉੱਤੇ ਡੀਲ ਆ, ਜਿਹੜੀ ਉਦੋਂ ਜ਼ੈਲੈਂਸਕੀ ਵਾਈਟ ਹਾਊਸ ਆਏ ਸੀ ਫੈਬ ਦੇ ਵਿੱਚ, ਆਈ ਥਿੰਕ ਉਦੋਂ ਹੋਣੀ ਸੀ, ਪਰ ਉਹ ਸਾਰਾ ਕੁਝ ਜਿਹੜਾ ਆ ਉਹ ਹੋਰੇ ਪਾਸੇ ਨੂੰ ਤੁਰ ਗਿਆ ਸੀ। ਮਤਲਬ ਜਿਹੜਾ ਆਪਸੀ ਇਹਨਾਂ ਦਾ ਮਤਲਬ ਕਲੇਸ਼ ਹੋ ਗਿਆ ਸੀ, ਤੇ ਉਹ ਹੁਣ ਜਿਹੜੀ ਡੀਲ ਆ ਉਹ ਅੱਜ ਫਾਈਨਲੀ ਉਹ ਸਾਈਨ ਹੋਈ ਆ ਡੀਲ, ਜਿਹਦੇ ਵਿੱਚ ਜਿਹੜੇ ਯੂਕਰੇਨ ਦੇ ਕ੍ਰਿਟੀਕਲ ਮਿਨਰਲਸ ਨੇ ਉਹਨਾਂ ਦੇ ਲਈ ਅਮਰੀਕਨ ਐਕਸੈਸ ਜਿਹੜਾ ਆ ਅਲਾਉਡ ਹੋਇਆ ਆ। ਤੇ ਉਹਦੇ ਵਿੱਚੋਂ ਪਰ ਜ਼ੈਲੈਂਸਕੀ ਵੀ ਅਸੀਂ ਕਹਿ ਸਕਦੇ ਹਾਂ ਕਿ ਮਤਲਬ ਸਾਰੇ ਜਿਹੜਾ ਹੁਣ ਲੱਗਿਆ ਸਮਾਂ ਆ ਉਹਦੇ 'ਚ ਇੱਕ ਤਰ੍ਹਾਂ ਦੇ ਨਾਲ ਰੀਨੈਗੋਸ਼ੀਏਟ ਕਰਨ 'ਚ ਕਾਮਯਾਬ ਹੋਏ ਆ, ਜਿਹਦੇ 'ਚ ਇੱਕ ਸਾਂਝਾ ਇਨਵੈਸਟਮੈਂਟ ਫੰਡ ਜਿਹੜਾ ਆ ਉਹ ਕ੍ਰੀਏਟ ਕੀਤਾ ਗਿਆ। ਹੁਣ ਜਿੰਨੀਆਂ ਕੁ ਹਜੇ ਤੱਕ ਦੀ ਜਾਣਕਾਰੀ ਸਾਹਮਣੇ ਆਈ ਆ ਉਹ ਸਾਰੇ ਐਗਰੀਮੈਂਟ ਬਾਰੇ, ਕਿ ਜਿਹਦੇ 'ਚੋਂ ਇਹ ਆ ਕਿ ਇਹ ਨਹੀਂ ਕਿ ਅਮਰੀਕਾ ਮਤਲਬ ਵੀ ਆਪਣੀਆਂ ਜਿਹੜੀਆਂ ਕੰਡੀਸ਼ਨ ਸੀ ਉਹਨਾਂ ਦੇ ਉੱਤੇ ਹੀ ਉਹ ਡੀਲ ਸਾਈਨ ਕਰ ਗਿਆ, ਯੂਕਰੇਨ ਨੇ ਵੀ ਆਪਣੀਆਂ ਜਿਹੜੀਆਂ ਕੰਡੀਸ਼ਨਸ ਨੇ ਉਹਦੇ ਵਿੱਚ ਇਨਕਲੂਡ ਕਰਵਾਈਆਂ ਆ। ਪਰ ਇਹ ਅੱਜ ਦੀ ਜਿਹੜੀ ਡੀਲ ਆ ਉਹਦੀ ਜਿਹੜੀ ਸਟੇਟਮੈਂਟ ਆ ਉਹਦੇ 'ਚ ਫਿਰ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਦਾ ਯੂਕਰੇਨ ਦੀ ਸੋਵਰੈਨਿਟੀ ਨੂੰ ਲੈ ਕੇ ਤੇ ਰਸ਼ੀਆ ਦੇ ਖਿਲਾਫ ਜਿਹੜਾ ਆ ਕਾਫੀ ਬੋਲਡ ਜਿਹੜੀ ਸਟੇਟਮੈਂਟ ਆ ਇਹ ਆਈ ਆ ਸਾਹਮਣੇ ਇਸ ਡੀਲ ਤੋਂ ਬਾਅਦ। ਤੇ ਨਾਲ ਹੀ ਪਰ ਇਸ ਡੀਲ ਦੇ ਵਿੱਚ ਇਹ ਵੀ ਜ਼ਰੂਰ ਆ ਕਿ ਜਿਹੜਾ ਫਿਊਚਰ ਦੇ ਵਿੱਚ ਹੁਣ ਜਿਹੜੀ ਅਮਰੀਕਾ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਮਿਲਟਰੀ ਏਡ ਆ ਯੂਕਰੇਨ ਨੂੰ, ਮਤਲਬ ਉਹ ਸਾਰੀ ਹੁਣ ਜਿਹੜੀ ਆ ਉਹਦਾ ਜਿਹੜਾ ਖਰਚਾ ਆ ਉਹ ਜਿਹੜਾ ਇਹ ਮਿਨਰਲਸ ਦਾ ਜਿਹੜਾ ਫੰਡ ਆ, ਜਿਹੜਾ ਇਨਵੈਸਟਮੈਂਟ ਫੰਡ ਆ, ਇਹਦੇ ਵਿੱਚੋਂ ਹੀ ਜਿਹੜਾ ਉਹ ਖਰਚਾ ਆ ਉਹ ਲਿਆ ਜਾਣਾ ਆ। ਤਾਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੀ ਅਪਰੋਚ ਆ ਕਿ ਬਿਨਾਂ ਕਿਸੇ ਖਰਚੇ ਤੋਂ ਮੁਫਤ ਦੇ ਵਿੱਚ ਜਿਹੜੀ ਅਮਰੀਕਾ ਦੀ ਅਪਰੋਚ ਸੀ ਮਿਲਟਰੀ ਏਡ ਦੇਣ ਵਾਲੀ, ਉਹਦੇ 'ਚ ਇੱਕ ਵੱਡੀ ਸ਼ਿਫਟ ਆ ਇਹ, ਕਿ ਜਿਹਦੇ 'ਚ ਹੁਣ ਅਮਰੀਕਾ ਜਿਹੜੇ ਰੀਸੋਰਸਿਸ ਆ ਯੂਕਰੇਨ ਦੇ ਉਹਨਾਂ ਨੂੰ ਯੂਟਿਲਾਈਜ਼ ਕਰਕੇ ਜਿਹੜੀ ਉਹਦੇ ਤੋਂ ਇਨਕਮ ਆ ਉਹ ਜਿਹੜਾ ਮਤਲਬ ਉਹਦੇ ਵਿੱਚ ਉਹ ਹਾਸਲ ਕਰੇਗਾ। ਤਾਂ ਉਹ ਹੁਣ ਹੋਰ ਡਿਟੇਲਸ ਇਹਦੀਆਂ ਹਜੇ ਅੱਗੇ ਮਤਲਬ ਜਿਵੇਂ ਆਉਣਗੀਆਂ ਤਾਂ ਉਹਦੇ ਨਾਲ ਗੱਲਾਂ ਸਪਸ਼ਟ ਹੋ ਸਕਦੀਆਂ। ਪਰ ਇਹ ਕਿਹਾ ਜਾ ਸਕਦਾ ਕਿ ਜਿਹੜਾ ਯੂਕਰੇਨ, US, ਰਸ਼ੀਆ ਜਿਹੜੀ ਇਹ ਇੱਕ ਟਰਾਇੰਗਲ ਬਣੀ ਸੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ, ਉਹਦੇ ਵਿੱਚੋਂ ਟਰੰਪ ਐਡਮਿਨਿਸਟ੍ਰੇਸ਼ਨ ਨੇ ਮਤਲਬ ਇੱਕ ਇਹ ਵੱਡੀ ਡੀਲ ਜਿਹੜੀ ਆ ਉਹ ਮਤਲਬ ਬਣਾਈ ਆ, ਜਿਹਦੇ ਚੋਂ ਹੁਣ ਮਤਲਬ ਅੱਗੇ ਰਸ਼ੀਆ ਦੇ ਖਿਲਾਫ ਦੁਬਾਰਾ ਫੇਰ ਜਿਹੜਾ ਇੱਕ ਸਟਰੋਂਗ ਸਟੈਂਡ ਆ ਅਮਰੀਕਨ ਐਡਮਿਨਿਸਟ੍ਰੇਸ਼ਨ ਦਾ ਉਹ ਸ਼ਾਇਦ ਸਾਨੂੰ ਦੇਖਣ ਨੂੰ ਮਿਲ ਸਕਦਾ, ਜਿਹੜਾ ਕਿ ਪਿਛਲੇ ਸਮੇਂ 'ਚ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਦੇ ਨਾਲ
ਉਹਦੇ 'ਚ ਕੁਛ ਢਿੱਲ ਮੱਠ ਜਿਹੜੀ ਆ ਉਹ ਨਜ਼ਰ ਆ ਰਹੀ ਸੀ। ਤਾਂ ਮਤਲਬ ਇਹ ਲੱਗ ਰਿਹਾ ਕਿ ਡੋਨਲਡ ਟਰੰਪ ਜਿਹੜੇ ਆ ਉਹ ਜਿਹੜੀ ਉਹਨਾਂ ਦੀ ਫੋਰਨ ਪੋਲਿਸੀ ਆ ਉਹ ਬੇਸਿਕਲੀ ਜਿਹੜੇ ਮਤਲਬ ਉਹਨੂੰ ਇੱਕ ਤਰ੍ਹਾਂ ਦੇ ਨਾਲ ਰੀਨੈਗੋਸ਼ੀਏਟ ਕਰ ਰਹੇ ਆ। ਮਤਲਬ ਜਿਹੜੇ ਟੈਰਿਫਸ ਵੀ ਅਸੀਂ ਦੇਖੇ ਆ ਕਿ ਟੈਰਿਫਸ ਲਾਏ ਤੇ ਰੈਸੀਪ੍ਰੋਕਲ ਟੈਰਿਫਸ ਦੀ ਗੱਲ ਕੀਤੀ, ਫਿਰ ਉਹ ਇੱਕ ਸਮੇਂ ਦੇ ਲਈ ਪੈਂਡਿੰਗ ਕਰਤੇ, ਹੁਣ ਨੈਗੋਸ਼ੀਏਸ਼ਨਸ ਚੱਲ ਰਹੀਆਂ ਨੇ। ਤਾਂ ਟਰੰਪ ਐਡਮਿਨਿਸਟ੍ਰੇਸ਼ਨ ਮੈਨੂੰ ਇਹ ਲੱਗ ਰਿਹਾ ਕਿ ਉਹ ਜਿਹੜੇ ਮਤਲਬ ਜਿਹੜੇ ਤੁਸੀਂ ਕਹਿ ਸਕਦੇ ਹੋ ਕਿ ਜਿਹੜੇ ਗੇਮ ਦੇ ਰੂਲਸ ਨੇ ਉਹ ਚੇਂਜ ਕਰ ਰਿਹਾ ਤੇ ਜਿਹੜੇ ਅਮਰੀਕਨ ਇੰਟਰਸਟ ਦੇ ਵਿੱਚ ਜਿਹੜੀਆਂ ਰੀਨੈਗੋਸ਼ੀਏਸ਼ਨਸ ਨੇ ਉਹ ਕਰ ਰਿਹਾ। ਹੁਣ ਜਿਹੜਾ ਇਹਦਾ ਸਾਰਾ ਕੁਝ ਕਲੀਅਰ ਆ ਉਹ ਸਾਨੂੰ ਕੁਝ ਮਹੀਨਿਆਂ ਦੇ ਵਿੱਚ ਹੋਣਾ ਆ ਕਿ ਜਿਹੜਾ ਨਵਾਂ ਸਿਸਟਮ ਬਣਦਾ ਆ ਅਮਰੀਕਨ ਫੋਰਨ ਪੋਲਿਸੀ ਦਾ ਉਹ ਕਿਹੋ ਜਿਹਾ ਬਣਦਾ, ਕਿਹਨਾਂ ਦੇ ਨਾਲ ਜਿਹੜੀਆਂ ਨੈਗੋਸ਼ੀਏਸ਼ਨਸ ਨੇ ਉਹ ਕਾਮਯਾਬ ਰਹਿੰਦੀਆਂ, ਕਿਹੜੀਆਂ ਧਿਰਾਂ ਦੇ ਨਾਲ, ਕਿਹੜੀਆਂ ਦੇ ਨਾਲ ਨਹੀਂ ਰਹਿੰਦੀਆਂ ਆ, ਕਿਹੜੇ ਦੋਸਤ ਜਿਹੜੇ ਆ ਉਹ ਦੁਸ਼ਮਣ ਬਣਦੇ ਆ ਤੇ ਕਿਹੜੇ ਦੁਸ਼ਮਣ ਜਿਹੜੇ ਆ ਉਹ ਦੋਸਤ ਬਣਦੇ ਆ। ਉਹਦੇ ਨਾਲ ਜੋ ਅਮਰੀਕਾ ਦੇ ਨਾਲ ਇਹ ਰਿਲੇਸ਼ਨਸ ਬਿਲਡ ਅਪ ਹੋਣਗੇ ਉਹ ਸਾਰਾ ਕੁਝ ਹੀ ਜਿਹੜਾ ਵਰਲਡ ਪੋਲਿਟਿਕਸ ਆ ਉਹਨੂੰ ਡਿਸਾਈਡ ਕਰੂੰਗਾ ਅਗਲੇ ਅਸੀਂ ਕਹਿ ਸਕਦੇ ਹਾਂ ਸਮੇਂ ਦੇ ਵਿੱਚ, ਸਾਲ 1.5 ਸਾਲ ਦੇ ਵਿੱਚ। ਤੇ ਇਹਦੇ ਉੱਤੇ ਸਾਰੀ ਦੁਨੀਆ ਦੀ ਨਜ਼ਰ ਬਣੀ ਰਹਿਣੀ ਆ। ਪਰ ਜਿਹੜੀ ਸਾਡੀ ਟੇਕ ਆ ਮੈਨੂੰ ਲੱਗਦਾ ਉਹ ਇਹ ਜ਼ਰੂਰ ਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਅਪਰੋਚ ਇਲੈਕਸ਼ਨਸ ਤੋਂ ਪਹਿਲਾਂ ਅਨਾਊਂਸ ਕਰਕੇ ਆਇਆ ਸੀ ਉਹਦੇ ਤੇ ਕੰਮ ਕਰ ਰਿਹਾ ਤੇ ਨਾਲ ਹੀ ਜਿਹੜੀ ਅਮਰੀਕਨ ਫੋਰਨ ਪੋਲਿਸੀ ਆ ਉਹਨੂੰ ਮਤਲਬ ਰੀਡਿਫਾਈਨ ਵੀ ਕੀਤਾ ਜਾ ਰਿਹਾ ਤੇ ਰੀਨੈਗੋਸ਼ੀਏਟ ਵੀ ਕੀਤਾ ਜਾ ਰਿਹਾ ਅਮਰੀਕਨ ਇੰਟਰਸਟ ਦੇ ਵਿੱਚ। ਮਤਲਬ ਹਜੇ ਫਿਲਹਾਲ ਇਹੀ ਨਜ਼ਰ ਆ ਰਿਹਾ। ਜੀ ਬਿਲਕੁਲ, ਨਹੀਂ ਇਹ ਜੋ ਤੁਸੀਂ ਗੱਲ ਕਹੀ ਹੈ ਬਿਲਕੁਲ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਤੇ ਦੋਵੇਂ ਪਾਸੇ ਦੇ ਜਿਹੜੇ ਵਿਊਜ਼ ਹੈਗੇ ਨੇ ਉਹ ਮੀਡੀਆ ਦੇ ਵਿੱਚ ਵੀ ਤੇ ਲੋਕਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੇ ਆ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਦੀ ਜਿਹੜੀ ਅਪਰੂਵਲ ਰੇਟਿੰਗ ਹੈ ਉਹ ਕਾਫੀ ਘਟੀ ਹੈ ਪਿਛਲੇ ਜਿਹੜੇ 3 ਮਹੀਨਿਆਂ ਦਾ ਟਾਈਮ ਪੀਰੀਅਡ ਦੇਖਿਆ ਜਾਵੇ ਤੇ ਆਲਮੋਸਟ ਉਹ 18-20% ਥੱਲੇ ਆਈ ਹੈ। ਤੇ ਪਰ ਜਿਹੜੇ ਵਿਊਜ਼ ਨੇ ਉਹ ਦੋਵੇਂ ਪੱਖਾਂ ਤੋਂ ਦੇਖੇ ਜਾ ਰਹੇ ਆ ਕਿ ਲੋਕ ਅਪਰੂਵ ਵੀ ਕਰ ਰਹੇ ਨੇ ਉਹਨਾਂ ਦੀਆਂ ਪਾਲਿਸੀਜ਼ ਨੂੰ ਐਂਡ ਐਟ ਦ ਸੇਮ ਟਾਈਮ ਇਹ ਕਹਿ ਰਹੇ ਆ ਕਿ ਉਹ ਬੜੀ ਕਾਹਲੀ ਦੇ ਨਾਲ ਜਾਂ ਤੇਜ਼ੀ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਜਿਹੜੀਆਂ ਇਹ ਡੀਲਸ ਨੇ, ਨੈਗੋਸ਼ੀਏਸ਼ਨਸ ਨੇ ਇਹ ਮਹੀਨਿਆਂ ਬੱਧੀ ਚੱਲਦੀਆਂ ਨੇ ਤੇ ਕਈ ਹਾਲਾਤਾਂ ਦੇ ਵਿੱਚ ਈਵਨ ਸਾਲ ਤੋਂ ਉੱਪਰ ਦਾ ਸਮਾਂ ਵੀ ਲੱਗ ਜਾਂਦਾ ਕਿਸੇ ਮੁਲਕ ਦੇ ਨਾਲ ਕਿਸੇ ਡੀਲ ਨੂੰ ਸਿਰੇ ਚਾੜਨ ਦੇ ਲਈ। ਪਰ ਹੁਣ ਜਿਹੜਾ ਉਹ ਸਮਾਂ ਆ ਉਹ 90 ਦਿਨਾਂ ਦਾ ਦਿੱਤਾ ਗਿਆ ਤੇ ਉਹ 90 ਦਿਨਾਂ ਦੇ ਵਿੱਚ ਵੀ ਮਤਲਬ 90 ਮੁਲਕਾਂ ਦੇ ਨਾਲ ਗੱਲ ਕਰਨੀ ਹੈ। ਸੋ ਇਹ ਇੱਕ ਹੈਫਟੀ ਟਾਸਕ ਹੈਗੀ ਹੈ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸਿਰੇ ਚੜਾਉਣ ਦੇ ਲਈ ਉਹ ਯਤਨ ਕਰ ਰਹੇ ਆ। ਸੋ ਉਹ ਦਾਅਵਾ ਕਰਦੇ ਆ। ਸੋ ਦੂਜੇ ਪਾਸੇ ਜਦੋਂ ਅਸੀਂ ਦੇਖਦੇ ਹਾਂ ਜਿਹੜੀ ਪਾਲਿਸੀ ਸ਼ਿਫਟ ਹੈਗੀ ਹੈ ਉਹ ਇੰਟਰਨੈਸ਼ਨਲ ਮਾਰਕੀਟ ਹੋਵੇ, ਇੰਟਰਨੈਸ਼ਨਲ ਟ੍ਰੇਡ ਹੋਵੇ, ਇੰਟਰਨੈਸ਼ਨਲ ਰਿਲੇਸ਼ਨਸ ਹੋਣ, ਜਿਹੜੀਆਂ ਇੰਟਰਨੈਸ਼ਨਲ ਬਾਡੀਜ਼ ਨੇ ਯੂਨਾਈਟਿਡ ਨੇਸ਼ਨਸ ਤੋਂ ਲੈ ਕੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਤੋਂ ਲੈ ਕੇ ਜਿਹੜੀ ਪੈਰਿਸ ਅਗਰੀਮੈਂਟ ਟ੍ਰੀਟੀ ਹੈਗੀ ਹੈ ਕਲਾਈਮੇਟ ਦੇ ਹਵਾਲੇ ਨਾਲ ਜਾਂ ਹਰ ਇੱਕ ਉਹ ਚੀਜ਼ ਜਿਹੜੀ ਇੰਟਰਨੈਸ਼ਨਲ ਕੋਈ ਬਾਡੀ ਹੈ ਉਹਦੇ ਤੇ ਇਸ ਦਾ ਇੰਪੈਕਟ ਪਿਆ। ਕਿਤੇ ਫੰਡਿੰਗ ਘਟੀ ਹੈ, ਕਿਤੇ ਰੋਕੀ ਗਈ ਹੈ, ਕਿਤੇ ਕਿਸ ਕਿਸਮ ਦਾ ਉਹ ਹੈ। ਉਹਦੇ ਨਾਲ ਇੱਕ ਇੰਟਰਨੈਸ਼ਨਲੀ ਜਿਹੜਾ ਕੇਓਸ ਵਾਲੀ ਜਿਹੜੀ ਸਥਿਤੀ ਹੈ ਉਹ ਸਾਨੂੰ ਦੇਖਣ ਨੂੰ ਮਿਲੀ ਹੈ ਜਿਸ ਗੱਲ ਦਾ ਵਿਰੋਧ ਬਹੁਤ ਕੀਤਾ ਜਾ ਰਿਹਾ ਆ ਲੋਕਾਂ ਦੇ ਵੱਲੋਂ, ਜਿਹਦਾ ਮੈਂ ਜ਼ਿਕਰ ਕੀਤਾ ਵੀ ਈਵਨ ਪ੍ਰੈਜ਼ੀਡੈਂਟ ਟਰੰਪ ਦੀ ਆਪਣੀ ਜਿਹੜੀ ਅਪਰੂਵਲ ਰੇਟਿੰਗ ਹੈ ਉਹ ਬਹੁਤ ਥੱਲੇ ਆਈ ਹੈ। ਸੋ ਇੱਥੇ ਇਹ ਦੇਖਣ ਵਾਲੀ ਹੁਣ ਗੱਲ ਹੈਗੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਟਰੰਪ ਐਡਮਿਨਿਸਟ੍ਰੇਸ਼ਨ ਕਿੰਨਾ ਕੁ ਕਾਮਯਾਬ ਹੁੰਦੀ ਹੈ ਜੋ ਉਹ ਦਾਅਵੇ ਕਰ ਰਹੇ ਆ ਉਹਨਾਂ ਦੇ ਉੱਤੇ। ਪਰ ਜਦੋਂ ਉਹਨਾਂ ਦੇ 100 ਦਿਨ ਪੂਰੇ ਹੋਏ ਨੇ ਇਸ ਦੇ ਉੱਤੇ ਮੈਂ ਜ਼ਰੂਰ ਚਾਹੂੰਗਾ ਜੇ ਸੁਖਵਿੰਦਰ ਸਿੰਘ ਜੀ ਤੁਸੀਂ ਥੋੜਾ ਜਿਹਾ ਜਿਹੜੇ ਉਹਨਾਂ ਦੇ ਦਾਅਵੇ ਸੀ ਜਾਂ ਜਿਹੜੇ ਦਾਅਵੇ ਉਹਨਾਂ ਨੇ ਕੀਤੇ ਨੇ ਅੱਜ ਦੀ ਉਹਨਾਂ ਦੀ ਸਪੀਚ ਦੇ ਵਿੱਚ ਵੀ ਜਿਹੜੇ ਉਹਨਾਂ ਨੇ ਮੈਂਸ਼ਨ ਕੀਤੇ ਨੇ ਉਹਦੀ ਜਿਹੜੀ ਇੱਕ ਥੋੜਾ ਜਿਹਾ ਕਹਿ ਲਓ ਵੀ ਕੀ ਦਾਅਵਾ ਕਿਹੜੀ ਗੱਲ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ ਲੈ ਕੇ, ਜੌਬਸ ਨੂੰ ਲੈ ਕੇ ਜਾਂ ਟੈਰਿਫਸ ਨੂੰ ਲੈ ਕੇ ਜਿਹੜੇ ਉਹ ਦਾਅਵੇ ਕਰ ਰਹੇ ਆ ਉਹਨਾਂ ਦੇ ਵਿੱਚ ਕਿੰਨਾ ਘੱਟੋ ਘੱਟ ਜਿਹੜੀ 100 ਦਿਨਾਂ ਦੀ ਕਾਰਗੁਜ਼ਾਰੀ ਹੈ ਉਹਦੇ ਤੇ ਜੇ ਅਸੀਂ ਇੱਕ ਥੋੜੀ ਜਿਹੀ ਪੰਛੀ ਝਾਤ ਮਾਰ ਲਈਏ ਜਾਣ ਤੋਂ ਪਹਿਲਾਂ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਜਿਹੜੇ ਕੁਝ ਪਹਿਲੂ ਡੋਨਲਡ ਟਰੰਪ ਨੇ ਅੱਜ ਆਪਣੀ ਸਪੀਚ ਦੇ ਵਿੱਚ ਵੀ ਉਜਾਗਰ ਕੀਤੇ ਆ ਤੇ ਉਹਦੇ ਤੇ ਮਤਲਬ ਜੇ ਪੈਟਰੋਲ ਪ੍ਰਾਈਸਿਸ ਦੀ ਗੱਲ ਕਰਨੀ ਹੋਵੇ ਤਾਂ ਡੋਨਲਡ ਟਰੰਪ ਦਾ ਇਹ ਕਹਿਣਾ ਸੀ ਕਿ ਜਿਹੜੇ ਗੈਸੋਲੀਨ ਪ੍ਰਾਈਸਿਸ ਆ ਉਹ ਉਹਨਾਂ ਦੇ ਵਰਡ ਸੀ ਆ ਡਾਊਨ ਬਾਈ ਅ ਲੋਟ ਕਿ ਉਹ ਵੱਡੇ ਪੱਧਰ ਤੇ ਥੱਲੇ ਆਏ ਆ ਉਹਨਾਂ ਦੇ ਸੱਤਾ ਦੇ ਵਿੱਚ ਆਉਣ ਤੋਂ ਬਾਅਦ। ਪਰ ਇਹਦੇ ਤੇ ਮਤਲਬ
ਇਹ ਜਿਹੜੇ ਅੰਕੜੇ ਆ ਜਾਂ ਤੱਥ ਆ ਉਹ ਇਹ ਦੱਸਦੇ ਆ ਕਿ ਡੋਨਲਡ ਟਰੰਪ ਜਿਸ ਦਿਨ ਵਾਈਟ ਹਾਊਸ ਦੇ ਵਿੱਚ ਆਏ ਆ ਐਜ਼ ਅ ਪ੍ਰੈਜ਼ੀਡੈਂਟ, ਤਾਂ ਉਸ ਦੇ ਨਾਲੋਂ ਜਿਹੜੇ ਮਤਲਬ ਅੱਜ ਦਾ ਅਸੀਂ ਜਦੋਂ ਪ੍ਰਾਈਸਿਸ ਦੇਖ ਰਹੇ ਹਾਂ ਆਇਲ ਦੇ ਅਮਰੀਕਾ ਦੇ ਵਿੱਚ, ਮਤਲਬ ਜਿਹੜੇ ਅੰਕੜੇ ਆ ਤਾਂ ਉਹ ਕੁਛ ਮਤਲਬ ਉਹਨਾਂ ਦਾ ਮਤਲਬ ਕੁਛ ਸੈਂਟ ਜਿਹੜੇ ਆ ਉਹ ਵਧੀ ਹੋਏ ਆ ਘਟਣ ਦੀ ਬਜਾਏ। ਤਾਂ ਜਿਹੜਾ ਮਤਲਬ ਇਹ ਇੱਕ ਤਾਂ ਮਤਲਬ ਮੀਡੀਆ ਦੇ ਵਿੱਚ ਇਸ ਗੱਲ ਦੇ ਉੱਤੇ ਚਰਚਾ ਹੋ ਰਹੀ ਆ। ਤੇ ਜਿਹੜਾ ਦੂਜਾ ਉਹਨਾਂ ਦਾ ਸੀ ਕਿ ਜਿਹੜੇ ਐਗ ਪ੍ਰਾਈਸਿਸ ਆ ਤੇ ਉਹਦੇ ਤੇ ਉਹਨਾਂ ਨੇ ਕਿਹਾ ਕਿ ਦਾ ਕੋਸਟ ਆਫ ਐਗਸ ਇਜ਼ ਡਾਊਨ 87%, ਤੇ ਮਤਲਬ 87% ਜਿਹੜੇ ਆ, ਕਿਉਂਕਿ ਆਂਡਿਆਂ ਦਾ ਇੱਕ ਵੱਡਾ ਮਸਲਾ ਮਤਲਬ ਜ਼ਿਆਦਾਤਰ ਟੈਰਿਫ ਚੱਲੇ ਆ ਤਾਂ ਰਿਹਾ, ਕਿਉਂਕਿ ਆਂਡੇ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਆਪਣੇ ਉੱਥੇ ਮਤਲਬ ਰੋਟੀ ਜਿਹੜੀ ਆ ਜੇ ਤੁਹਾਨੂੰ ਫੁਲਕਾ ਨਹੀਂ ਮਿਲਦਾ ਤੇ ਤੁਹਾਡਾ ਗੁਜ਼ਾਰਾ ਨਹੀਂ ਆ, ਤਾਂ ਇਹ ਜਿਹੜੀ ਅਮਰੀਕਨ ਸੋਸਾਇਟੀ ਆ ਇੱਥੇ ਕੁਛ ਵੀ ਤੁਸੀਂ ਬਣਾਉਣਾ ਇਹਨਾਂ ਦੇ ਫੂਡ ਦਾ ਇੱਕ ਮੇਨ ਪਾਰਟ ਆ ਜਿਹੜੇ ਆਂਡੇ ਆ। ਤੇ ਉਹਦੇ ਚ ਮਤਲਬ ਉਹਨਾਂ ਦਾ ਜਿਹੜਾ ਇਹ ਦਾਅਵਾ ਆ ਉਹਦੇ ਤੇ ਵੀ ਕੁਐਸਚਨ ਜਿਹੜੇ ਆ ਰੇਸ ਹੋ ਰਹੇ ਆ। The average national price for consumers of a dozen large grade A eggs when Trump entered office in January was about $4.95. This rose to a record high of around $6.23 per dozen in March, according to the latest available figures. ਤਾਂ ਜਿਹੜਾ ਇਹ BBC ਦੀ ਰਿਪੋਰਟ ਆ ਉਹਦੇ 'ਚ ਉਹਨਾਂ ਨੇ ਇਹ ਅੰਕੜਿਆਂ ਦਾ ਕੰਪੈਰੀਜ਼ਨ ਕੀਤਾ ਆ, ਤਾਂ ਉਹਨਾਂ ਨੇ ਕੁਐਸਚਨ ਰੇਸ ਕੀਤਾ ਡੋਨਲਡ ਟਰੰਪ ਦੇ ਇਸ ਦਾਅਵੇ ਦੇ ਉੱਤੇ। ਤੇ ਨਾਲ ਹੀ ਜਿਹੜਾ ਬਾਰਡਰ ਕ੍ਰੋਸਿੰਗਸ ਆ ਉਹਦੇ ਤੇ ਜਿਹੜਾ ਉਹਨਾਂ ਦਾ ਜਿਹੜਾ ਮਤਲਬ ਦਾਅਵਾ ਆ ਡੋਨਲਡ ਟਰੰਪ ਦਾ ਕਿ ਜਿਹੜੇ ਉਹਨਾਂ ਨੇ ਕਿਹਾ ਕਾਫੀ ਲੰਮਾ ਉਹ ਬੋਲੇ ਆ ਇਸ ਗੱਲ ਦੇ ਉੱਤੇ ਤੇ ਇਲੀਗਲ ਇਮੀਗ੍ਰੇਸ਼ਨ ਨੂੰ ਰੋਕਣ ਦੇ ਉੱਤੇ। ਤੇ ਉਹਨਾਂ ਦਾ ਕਹਿਣਾ ਹੈ ਕਿ for 2 months in a row we have set all time records for the lowest number of illegal border crossings ever recorded। ਤੇ ਜਿਹਦੇ ਚ ਮਤਲਬ ਇਹ ਜਿਹੜਾ ਦਾਅਵਾ ਆ ਉਹਨਾਂ ਦਾ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਲੱਗਦਾ ਕਿ ਇਹ ਕਾਫੀ ਹੱਦ ਤੱਕ ਸਹੀ ਵੀ ਆ, ਵੀ ਜਿਹੜੀਆਂ ਇਲੀਗਲ ਬੋਰਡਰ ਕ੍ਰੋਸਿੰਗਸ ਆ ਉਹ ਘਟੀਆਂ ਨੇ, ਉਹ ਵੈਸੇ ਹੀ ਘਟੀਆਂ, ਲੋਕ ਹੁਣ ਵੈਸੇ ਹੀ ਡਰਨ ਲੱਗ ਗਏ ਆ ਹੁਣ ਤੋਂ, ਜਿਹੜੇ ਬੈਠੇ ਆ ਉੱਥੇ ਅਮਰੀਕਾ 'ਚ ਉਹ ਡਰ ਰਹੇ ਆ ਵੀ ਸਾਨੂੰ ਇੱਥੋਂ ਕੱਢ ਨਾ ਦੇਵੇ, ਤੇ ਜਿਹੜੀਆਂ ਕ੍ਰੋਸਿੰਗਸ ਨੇ ਉਹ ਘਟੀਆਂ ਨੇ। ਤੇ ਇਸ ਤੋਂ ਇਲਾਵਾ ਜਿਹੜਾ ਇੱਕ ਬੜਾ ਕ੍ਰਿਟੀਕਲ, ਕਿਉਂਕਿ ਜਿਹੜਾ ਐਲਨ ਮਸਕ ਦੀ ਅਗਵਾਈ ਦੇ ਵਿੱਚ ਜਿਹੜਾ ਇੱਕ ਨਵਾਂ ਡਿਪਾਰਟਮੈਂਟ ਬਿਲਡ ਅਪ ਕੀਤਾ ਗਿਆ ਸੀ ਮਤਲਬ ਉਹਨੂੰ DOG ਜਿਹੜਾ ਡਿਪਾਰਟਮੈਂਟ ਆ ਉਹ ਤਾਂ ਬੇਸਿਕਲੀ ਕੰਮ ਇਹੀ ਸੀ ਕਿ ਉਹਨਾਂ ਐਫੀਸ਼ੀਐਂਸੀ ਬਿਲਡ ਅਪ ਕਰਨੀ ਆ, ਪੈਸੇ ਬਚਾਉਣੇ ਆ। ਤੇ ਮਤਲਬ ਉਹਦੇ ਤੇ ਜਿਹੜੀ BBC ਦਾ ਐਨਾਲਿਸਿਸ ਆ ਉਹ ਕਹਿੰਦੇ ਆ ਕਿ ਜਿਹੜੀ DOE an advisory body publishes a running total of its estimated savings on its website. It was $160 billion the last time the site was updated on 20th April। ਮਤਲਬ ਉਹਨਾਂ ਨੇ $160 billion ਦੀ ਜਿਹੜੀ ਸੇਵਿੰਗ ਆ ਆਪਣੇ ਉੱਤੇ ਦੱਸੀ ਆ, ਪਰ ਉਹ ਕਹਿੰਦੇ however less than 40% of this figure is broken down into individual savings which include cancelling government contracts, grants and leases। ਵੀ ਪਰ ਜਿਹੜੀਆਂ ਮਤਲਬ ਉਹ ਕਹਿ ਰਹੇ ਆ ਕਿ ਮਤਲਬ ਇਹ ਸ਼ਬਦਾਂ ਦੇ ਹੇਰ ਫੇਰ ਨੇ, ਤੁਸੀਂ ਇਹਨੂੰ ਸਮਝ ਸਕਦੇ ਹੋ ਵੀ ਉਹਨਾਂ ਨੇ ਇੱਕ ਅੰਕੜਾ ਦੇਤਾ ਵੀ $160 billion ਅਸੀਂ ਸੇਵ ਕੀਤਾ, ਪਰ ਉਹਦੇ 40% ਉਹ ਕਹਿੰਦੇ ਆ ਵੀ ਜਿਹੜਾ ਇਹ ਅੰਕੜਾ ਆ ਉਹਦੇ 'ਚ 40% ਜਿਹੜਾ ਹਿੱਸਾ ਆ ਉਹ ਇੰਡੀਵਿਜੂਅਲ ਸੇਵਿੰਗਸ ਦਾ ਆ, ਗਵਰਨਮੈਂਟ ਸੇਵਿੰਗਸ ਦਾ ਨਹੀਂ ਆ ਬੇਸਿਕਲੀ। ਤੇ ਜੋਬਸ ਦੇ ਬਾਰੇ ਡੋਨਲਡ ਟਰੰਪ ਨੇ ਕਿਹਾ ਕਿ ਪਿਛਲੇ 3 ਮਹੀਨਿਆਂ ਦੇ ਵਿੱਚ ਉਹਨਾਂ ਨੇ 3,50,000 ਜਿਹੜੀਆਂ ਜੋਬਸ ਆ ਉਹ ਜਨਰੇਟ ਕੀਤੀਆਂ। ਤੇ ਮਾਰਚ ਤੱਕ ਜਿਹੜਾ ਅੰਕੜਾ ਆ US ਬਿਊਰੋ ਆਫ ਲੇਬਰ ਸਟੈਟਿਸਟਿਕਸ ਦਾ ਉਹਦੇ ਮੁਤਾਬਕ 3,45,000 ਜਿਹੜੀਆਂ ਜੋਬਸ ਆ ਉਹ ਜਨਰੇਟ ਹੋਈਆਂ ਜਦੋਂ ਤੋਂ ਮਤਲਬ ਡੋਨਲਡ ਟਰੰਪ ਆਫਿਸ ਦੇ ਵਿੱਚ ਆਏ ਆ। ਪਰ ਉਹ ਮਤਲਬ ਜਿਹੜਾ ਇਹ ਸੇਮ ਪੀਰੀਅਡ ਆ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਦੇ ਸਮੇਂ ਦੇ ਵਿੱਚ ਉਹਨਾਂ ਦੇ ਕਾਰਜਕਾਲ ਦੇ ਦੌਰਾਨ, ਉਸ ਸਮੇਂ ਮਤਲਬ ਇਹ ਸੇਮ ਪੀਰੀਅਡ ਦੇ ਵਿੱਚ ਇੰਨੇ ਸਮੇਂ ਦੇ ਵਿੱਚ ਜਿਹੜੀਆਂ ਜੋਬਸ ਆ 4,68,000 ਜੋਬਸ ਜਿਹੜੀਆਂ ਉਹ ਕ੍ਰੀਏਟ ਹੋਈਆਂ ਸੀ। ਤਾਂ ਮਤਲਬ ਇਹ ਤੁਸੀਂ ਕਹਿ ਸਕਦੇ ਹੋ ਵੀ ਮਤਲਬ ਕੁਛ ਕ੍ਰਿਟੀਕਲ ਐਨਾਲਿਸਿਸ ਜਿਹੜਾ ਆ ਉਹ ਵੀ ਮੀਡੀਆ ਕਰ ਰਿਹਾ ਹੈ ਡੋਨਲਡ ਟਰੰਪ ਦੀ ਸਟੇਟਮੈਂਟ ਦਾ, ਪਰ ਇਹ ਵੀ ਨਜ਼ਰ ਆ ਰਿਹਾ ਕਿ ਜਿਹੜੀ ਅਮਰੀਕਨ ਇਕੋਨਮੀ ਆ ਉਹ ਸ਼ਰਿੰਕ ਵੀ ਹੋਈ ਆ ਪਿਛਲੇ ਮਤਲਬ ਕੁਝ ਸਮੇਂ 'ਚ। ਉਹਦੇ ਤੇ ਵੀ ਡੋਨਲਡ ਟਰੰਪ ਨੇ ਕਿਹਾ ਕਿ ਜਿਹੜਾ ਉਹਦੇ ਤੇ ਵੀ ਉਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਭਾਂਡਾ ਭੰਨਿਆ ਹੈ ਕਿ ਜਿਹੜਾ ਮੈਨੂੰ ਇੱਕ ਬ੍ਰੋਕਨ ਸਿਸਟਮ ਮਿਲਿਆ ਜਿਹਨੂੰ ਸਹੀ ਕਰਨ ਨੂੰ ਸਮਾਂ ਲੱਗਦਾ, ਪਰ ਅਸੀਂ ਪੋਜ਼ਿਟਿਵਲੀ ਗਰੋ ਕਰ ਰਹੇ ਹਾਂ, ਉਹਨਾਂ ਦਾ ਇਹ ਦਾਅਵਾ ਆ। ਮੈਂ ਵੀ ਇਹੀ ਗੱਲ ਜਿਹੜੀ ਤੁਹਾਨੂੰ ਕਹਿ ਰਿਹਾ ਵੀ 100 ਦਿਨਾਂ ਦਾ, ਮੇਰੇ ਮੁਤਾਬਕ 100 ਦਿਨਾਂ ਦਾ ਸਮਾਂ ਕੋਈ ਬਹੁਤਾ ਸਮਾਂ ਨਹੀਂ ਹੁੰਦਾ। ਤੁਹਾਨੂੰ ਮਤਲਬ ਇੱਕ ਆਪਾਂ ਕੁਝ ਸਮੇਂ ਤੱਕ ਇਹ ਦੇਖਾਂਗੇ ਵੀ ਡੋਨਲਡ ਟਰੰਪ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਆ, ਕਿਉਂਕਿ ਉਹਨਾਂ ਨੇ ਇੱਕ ਬੜੀ ਰੈਡੀਕਲ ਅਪਰੋਚ ਲਈ ਆ, ਟੋਟਲੀ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਮਤਲਬ ਪੁੱਠਾ ਪਾਸਾ ਕਰ ਦੇਣਾ ਕਿਸੇ ਚੱਲਦੇ ਸਿਸਟਮ ਦਾ।
ਉਹ ਅਪਰੋਚ ਆ ਉਹਨਾਂ ਦੀ, ਤੇ ਉਹ ਹੁਣ ਉਹਦੇ ਚੋਂ ਰਿਜ਼ਲਟ ਜਿਹੜੇ ਆ ਉਹ ਇੱਕ ਬਿਲਕੁਲ ਵੱਖਰੇ ਨਵੇਂ ਤਰੀਕੇ ਦੇ ਰਿਜ਼ਲਟ ਸਾਡੇ ਸਾਹਮਣੇ ਆਉਣਗੇ। ਤਾਂ ਉਹ ਹੁਣ ਅਮਰੀਕਨ ਇੰਟਰਸਟ ਦੇ ਵਿੱਚ ਆਉਂਦੇ ਆ ਜਾਂ ਅਮਰੀਕਾ ਲਈ ਨਵੇਂ ਚੈਲੰਜਸ ਲੈ ਕੇ ਆਉਂਦੇ ਆ, ਉਹ ਦੋਵੇਂ ਗੱਲਾਂ ਨੇ। ਕੁਝ ਵੀ ਹੋ ਸਕਦਾ, ਰਿਸਕ ਤਾਂ ਹੈਗਾ ਹੀ ਆ, ਪਰ ਇਹ ਚੀਜ਼ਾਂ ਆਪਾਂ ਕਹਿ ਸਕਦੇ ਹਾਂ ਵੀ ਕੁਝ ਮਹੀਨੇ ਹੋਰ ਜਿਹੜੇ ਆ ਡੋਨਲਡ ਟਰੰਪ ਦੀ ਐਡਮਿਨਿਸਟ੍ਰੇਸ਼ਨ ਦੇ ਸਾਨੂੰ ਦੇਖਣੇ ਚਾਹੀਦੇ ਆ। ਉਹ ਤੋਂ ਬਾਅਦ ਆਪਾਂ ਇਹਨਾਂ ਦਾ ਚੰਗੀ ਤਰ੍ਹਾਂ ਐਨਾਲਿਸਿਸ ਕਰ ਸਕਦੇ ਹਾਂ। ਜੀ ਸੁਖਵਿੰਦਰ ਸਿੰਘ ਜੀ, ਬਿਲਕੁਲ। ਸੋ ਅਸੀਂ ਜਿਹੜੇ ਦਰਸ਼ਕ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ, ਉਹਨਾਂ ਤੋਂ ਜਿਹੜਾ ਆ ਸਾਡਾ ਸਮਾਂ ਸ਼ੋਅ ਦਾ ਸਮਾਪਤੀ ਦੇ ਵੱਲ ਨੂੰ ਜਾ ਰਿਹਾ ਹੈ। ਉਮੀਦ ਕਰਦੇ ਹਾਂ ਜਿਹੜੇ ਵਿਊਅਰਸ ਇਸ ਵਕਤ ਜੁੜੇ ਹੋਏ ਆ ਉਹਨਾਂ ਨੂੰ ਸਾਡਾ ਅੱਜ ਦਾ ਇਹ ਸੱਚੋ ਸੱਚ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ, ਤੇ ਤੁਸੀਂ ਸਾਨੂੰ ਆਪਣੇ ਜਿਹੜੇ ਸੁਝਾਅ ਨੇ ਜਾਂ ਆਪਣੇ ਸਵਾਲ ਨੇ ਉਹ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ sos@tv84.tv ਦੇ ਉੱਤੇ, ਜਾਂ ਫਿਰ ਤੁਸੀਂ ਸਾਨੂੰ ਸੋਸ਼ਲ ਮੀਡੀਆ ਰਾਹੀਂ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ। TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਸ਼ਨਸ ਭੇਜਣ ਦੇ ਲਈ ਤੁਸੀਂ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ ਡੋਨੇਟ ਕਰ ਸਕਦੇ ਹੋ www.tv84.tv, ਜਾਂ ਫਿਰ ਚੈੱਕ ਰਾਹੀਂ ਵੀ ਤੁਸੀਂ TV84 ਨੂੰ ਡੋਨੇਟ ਕਰ ਸਕਦੇ ਹੋ। ਡਾਇਰੈਕਟ ਮੇਲ ਕਰ ਸਕਦੇ ਹੋ ਸਾਡੇ ਐਡਰੈਸ ਦੇ ਉੱਤੇ 3601 37th Avenue, Long Island City, New York 11101। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਵਿਊਅਰਸ ਅੱਜ ਦੇ ਸ਼ੋਅ ਦੇ ਵਿੱਚ ਇੱਥੋਂ ਹੀ ਇਜਾਜ਼ਤ ਚਾਹਾਂਗੇ। ਸੁਖਵਿੰਦਰ ਸਿੰਘ ਜੀ, ਫਤਿਹ ਦੀ ਸਾਂਝ ਪਾਈਏ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।